ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे TV84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आयां नू प्रोग्राम सच्चो सच विच बहुत शुक्रिया जी। डॉक्टर साहब आज 26 मई 2023 13 जेठ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲਫਾਬਨ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਆਓ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਲਨ ਟੈਕਸਸ ਦੀ ਸੰਗਤ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਔਰ ਬੇਨਤੀ ਕੀਤੀ ਹੈ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੁੜੀਏ ਤੇ ਕੌਮੀ ਹਿੱਤਾਂ ਦੀ ਪੂਰਤੀ ਲਈ ਕਿਸੇ ਹੋਰ ਵੱਲ ਦੇਖਣ ਦੀ ਥਾਂ ਜੋ ਅਸੀਂ ਖੁਦ ਕਰ ਸਕਦੇ ਹਾਂ ਆਪਣਾ ਯੋਗਦਾਨ ਪਾਈਏ। ਔਰ ਯੋਗਦਾਨ ਇਕੱਲਾ ਮੋਰੇ ਹੋ ਕੇ ਲੀਡ ਕਰਨਾ ਨਹੀਂ ਸਗੋਂ ਹਰ ਕਿਸਮ ਦਾ ਸਹਿਯੋਗ ਮਾਈਕ ਸਹਾਇਤਾ ਮੋਰਲ ਸਪੋਰਟ ਅੱਜ ਦੀ ਪੀੜ੍ਹੀ ਨੂੰ ਜਾਗਰੂਕ ਕਰਨਾ। ਸੋ ਜੋ ਸਾਡੇ ਹੱਥ ਵਿੱਚ ਹੈ ਅਸੀਂ ਕਰੀਏ ਵਾਹਿਗੁਰੂ ਸਹਾਈ ਹੋਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਐਲਨ ਟੈਕਸਸ ਦੀ ਜਿਹੜੀ ਸੰਗਤ ਹੈ ਉਸ ਦਾ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਹਵਾਲੇ ਨਾਲ ਕਿ ਮੋਦੀ ਦੀ 3 ਰੋਜ਼ਾ ਜਿਹੜੀ ਆਸਟ੍ਰੇਲੀਆ ਨੌਟੰਕੀ ਤੋਂ ਬਾਅਦ ਹੁਣ ਭਾਰਤ ਵਿੱਚ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੇ ਉਦਘਾਟਨ ਦਾ ਜਿਹੜਾ ਪ੍ਰੋਪੇਗੈਂਡੇ ਦਾ ਡਰਾਮਾ ਸ਼ੁਰੂ ਹੋ ਚੁੱਕਾ ਹੈ ਔਰ ਭਾਰਤੀ ਮੀਡੀਆ ਨੇ ਮੋਦੀ ਦੀ ਸਿਡਨੀ ਇਵੈਂਟ ਦਾ ਝੂਠ ਕਿਵੇਂ ਪ੍ਰਚਾਰਿਆ ਇਸ ਦੀ ਹਕੀਕਤ ਹੁਣ ਜਗ ਜ਼ਾਹਰ ਹੋ ਰਹੀ ਹੈ। ਔਰ ਦਾ ਵਾਇਰ ਦੇ ਇੱਕ ਹਿੰਦੂ ਪੱਤਰਕਾਰ ਵਿਵੇਕ ਆਸਰੀ ਨੇ ਜਿਸ ਨੇ ਇਸ ਇਵੈਂਟ ਨੂੰ ਕਵਰ ਕੀਤਾ ਉਸ ਨੇ ਹਕੀਕਤ ਤੋਂ ਜਿਹੜਾ ਪਰਦਾ ਚੁੱਕ ਦਿੱਤਾ ਹੈ ਔਰ ਉਸ ਅਨੁਸਾਰ ਟਿਕਟਾਂ ਮੁਫਤ ਵਿੱਚ ਦੇਣ ਦਾ ਭੇਤ ਕਾਇਮ ਹੈ ਜਦੋਂ ਕਿ ਮੁਫਤ ਟਿਕਟਾਂ ਦੇ ਬਾਵਜੂਦ ਬਹੁਤੀਆਂ ਕੁਰਸੀਆਂ ਜਿਹੜੀਆਂ ਖਾਲੀ ਸਨ ਔਰ ਉਸ ਅਨੁਸਾਰ ਆਸਟ੍ਰੇਲੀਆ ਵਿੱਚ 10 ਲੱਖ ਤੋਂ ਜ਼ਿਆਦਾ ਹਿੰਦੂ ਰਹਿੰਦੇ ਹਨ ਪਰ ਮੋਦੀ ਦੇ ਪ੍ਰੋਪੇਗੈਂਡਾ ਮਸ਼ੀਨਰੀ ਪੂਰਾ ਜ਼ੋਰ ਲਾਉਣ ਦੇ ਬਾਵਜੂਦ 18,000 ਬੰਦਾ ਇਕੱਠਾ ਵੀ ਨਹੀਂ ਕਰ ਸਕੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਆਸਟ੍ਰੇਲੀਆ ਕਵਰੇਜ ਨੂੰ ਬਹੁਤ ਪਸੰਦ ਕੀਤਾ। ਪਿਛਲੇ ਕੁਝ ਦਿਨਾਂ ਤੋਂ ਸਾਡਾ ਲੀਡ ਸੈਗਮੈਂਟ ਆਸਟ੍ਰੇਲੀਆ 'ਚ ਮੋਦੀ ਦੀ ਫੇਰੀ ਦੀ ਨੌਟੰਕੀ ਔਰ ਕਿਵੇਂ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਵੇਂ ਫੇਲ ਹੋਈ ਮੁਕੰਮਲ ਇਵੈਂਟ ਨੂੰ ਕਿਵੇਂ ਉਹਨਾਂ ਦੇ ਮੀਡੀਆ ਨੇ ਉਸ ਨੂੰ ਇੱਕ ਬਹੁਤ ਕਾਮਯਾਬ ਇਵੈਂਟ ਦੇ ਤੌਰ ਤੇ ਪੇਸ਼ ਕੀਤਾ ਔਰ ਬਹੁਤ ਵਾਰ ਜਿਹੜਾ ਇਹ ਵੈਸਟਰਨ ਮੀਡੀਆ ਹੈ ਜਿਨ੍ਹਾਂ ਨੂੰ ਕਈ ਵਾਰ ਹੁਣ ਇਹਨਾਂ ਨੇ ਆਪਣੇ ਸਟਾਫ ਬਹੁਤ ਘਟਾਏ ਹੋਏ ਨੇ ਕਿਉਂਕਿ ਆਲਰੇਡੀ ਮੀਡੀਆ ਦੇ ਵਿੱਚ ਵੀ ਇੰਨਾ ਕੰਪੀਟੀਸ਼ਨ ਹੈ ਕਿ ਬਹੁਤਾ ਮੀਡੀਆ ਖਾਸ ਤੌਰ ਤੇ ਸੋਸ਼ਲ ਮੀਡੀਆ ਆਉਣ ਤੋਂ ਬਾਅਦ ਘਾਟੇ 'ਚ ਹੀ ਜਾਂਦਾ ਹੈ। ਸੋ ਉਹ ਵੀ ਬਹੁਤ ਵਾਰ ਜਿਹੜੇ ਕਿਸੇ ਵੀ ਮੁਲਕ ਦੀ ਕਵਰੇਜ ਹੈ ਉਹਨਾਂ ਦੀ ਜਿਹੜੀ ਪ੍ਰਾਈਮ ਨਿਊਜ਼ ਏਜੰਸੀ ਹੁੰਦੀ ਹੈ ਉਹਨਾਂ ਦੀਆਂ ਸਟੋਰੀਜ਼ ਹੀ ਅੱਗੇ ਤੋਰ ਦਿੰਦੇ ਨੇ ਉਹਦੇ 'ਚ ਥੋੜੀ ਬਹੁਤ ਕਾਂਟ ਛਾਂਟ ਕਰਕੇ। ਸੋ ਇਹੀ ਕਾਰਨ ਹੈ ਕਿ ਇੰਡੀਆ ਦੀ ANI ਜਾਂ ਬਾਹਰ ਵੀ ਜਿਹੜੇ ਆਸਟ੍ਰੇਲੀਆ 'ਚ ਜਿਹੜਾ ਜਹਾਜ਼ ਭਰ ਕੇ ਉਹ ਮੀਡੀਆ ਦਾ ਨਾਲ ਲਿਆ ਉਹਨਾਂ ਦੀ ਝੂਠੀ ਸਟੋਰੀ ਜਿਹੜੀ ਹੈ ਉਹ ਕਈ ਥਾਂ ਲੱਗੀ। ਹਾਲਾਂਕਿ ਦਾ ਗਾਰਡੀਅਨ ਜਾਂ ਦਾ ਮੇਲ ਜਿਹੜੀਆਂ UK ਦੀਆਂ ਕ੍ਰੈਡੀਬਲ ਪੇਪਰਸ ਨੇ ਉਹਨਾਂ ਨੇ ਜਿਵੇਂ ਖਾਸ ਤੌਰ ਤੇ ਦਾ ਗਾਰਡੀਅਨ ਨੇ ਮੋਦੀ ਦੀ ਆਮਦ ਦੇ ਐਨ ਠੀਕ ਮੌਕੇ ਜਦੋਂ ਉਹ ਲੈਂਡ ਕੀਤਾ
ਜਿਹੜੀ ਉਹਨਾਂ ਨੇ ਕਹਾਣੀ ਮੋਦੀ ਨੂੰ ਲੈ ਕੇ ਔਰ ਉਸ ਦਾ ਟਰੈਕ ਰੈਕਰਡ ਉਹ ਸਾਰੇ ਨੂੰ ਸਾਹਮਣੇ ਲਿਆਂਦਾ, ਉਹਦੇ ਤੇ ਹਿੰਦੂਤਵੀ ਪਿੱਟੇ ਤਾਂ ਬੜਾ, ਲੇਕਿਨ ਉਸ ਦੇ ਨਾਲ ਹੀ ਮੋਦੀ ਦਾ ਜਿਹੜਾ ਦੂਸਰਾ ਪੱਖ ਹੈ ਉਹ ਵੀ ਸਾਹਮਣੇ ਆਉਣਾ ਸ਼ੁਰੂ ਹੋਇਆ। ਔਰ ਉਸ ਦੇ 3 ਰੋਜ਼ਾ ਉਸ ਠਹਿਰਾਵ ਦੇ ਦੌਰਾਨ ਸਿੱਖਾਂ ਵੱਲੋਂ ਜ਼ੋਰਦਾਰ ਜਿਹੜਾ ਉਹ ਮੁਜ਼ਾਹਰਾ ਕੀਤਾ ਜਾਣਾ, ਔਰ ਇਸ ਦੇ ਨਾਲ ਨਾਲ ਜਿਹੜੇ ਖਾਸ ਤੌਰ ਤੇ ਗ੍ਰੀਨ ਪਾਰਟੀ ਦੇ ਸੈਨੇਟਰ ਵੀ, ਔਰ ਜਿਵੇਂ ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ ਮੈਲਬਰਨ ਦੇ ਇੱਕ ਪ੍ਰੋਮਿਨੈਂਟ ਸ਼ਹਿਰ ਦੇ ਮੇਅਰ ਰਹੇ ਔਰ ਕੌਂਸਲਮੈਨ, ਉਹਨਾਂ ਨੇ ਜਿਵੇਂ ਇਸ ਫੈਕਟਰ ਨੂੰ ਇੱਕ ਉਸ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ ਕਿ ਜੋ ਸਿੱਖਾਂ ਦੇ ਨਾਲ 1984 ਚ ਹੋਇਆ ਉਹ ਇੱਕ ਸਲੀਪਰ ਸੈੱਲ ਵਾਂਗ ਨਜ਼ਰ ਆ ਰਿਹਾ, ਜੋ ਇਸ ਵੇਲੇ ਹਿੰਦੂ ਔਰ ਹਿੰਦੁਸਤਾਨ ਦੇ ਨਾਂ ਥੱਲੇ ਜੋ ਮੋਦੀ ਦੀਆਂ ਨੀਤੀਆਂ ਨੇ। ਸੋ ਇਹ ਸਾਰਾ ਤਾਂ ਚੱਲ ਰਿਹਾ ਸੀ, ਲੇਕਿਨ ਜਿੰਨਾ ਜ਼ੋਰ ਮੋਦੀ ਨੂੰ ਇੱਕ ਦੇਵਤਾ ਸਾਬਤ ਕਰਨ ਦੇ ਉੱਤੇ, ਇੱਕ ਤਾਂ ਉਹਨਾਂ ਦੇ ਕਿਉਂਕਿ ਵੈਸੇ ਤਾਂ ਉਹ ਹਰ ਇੱਕ ਨੂੰ ਹੀ ਦੇਵਤਾ ਬਣਾ ਦਿੰਦੇ ਨੇ, ਬ੍ਰਾਹਮਣ ਦੇ ਹੱਥ ਹੁੰਦਾ ਜਿਹਨੂੰ ਮਰਜ਼ੀ ਬਣਾ ਦੇਣ, ਲੇਕਿਨ ਜਿਵੇਂ ਉਹਨੂੰ ਇੱਕ ਕਰਾਊਡ ਪੁਲਰ ਔਰ ਇਵੈਂਟ ਮੈਨੇਜਰ ਤਾਂ ਉਹਨਾਂ ਤੋਂ ਵਧੀਆ ਕੋਈ ਨਹੀਂ ਹੈ। ਔਰ ਇਹ 2014 ਤੱਕ ਪਹੁੰਚਣਾ ਵੀ, ਪ੍ਰਾਈਮ ਮਿਨਿਸਟਰ ਬਣਨ ਦੇ ਪਿੱਛੇ ਵੀ ਉਸ ਦੇ ਜਿਵੇਂ ਮੀਡੀਆ ਨੇ ਉਸ ਨੂੰ ਖੜਾ ਕੀਤਾ, ਔਰ ਜ਼ਾਹਰ ਹੈ ਇਹਨਾਂ ਦੇ ਪਿੱਛੇ RSS ਹੈ। ਫਿਰ RSS ਦੇ ਨਾਲ ਜਦੋਂ ਅਸੀਂ ਅੰਬਾਨੀ ਅਡਾਨੀ ਇਹਨਾਂ ਸਾਰਿਆਂ ਦਾ ਜ਼ਿਕਰ ਕਰਦੇ ਹਾਂ, ਔਰ ਬਹੁਤਿਆਂ ਨੂੰ ਯਾਦ ਹੋਏਗਾ ਜਾਂ ਬਹੁਤਿਆਂ ਨੂੰ ਸ਼ਾਇਦ ਯਾਦ ਨਾ ਵੀ ਹੋਏ ਕਿ 2014 ਦੇ ਇਲੈਕਸ਼ਨ ਕੈਂਪੇਨ ਤੋਂ ਠੀਕ ਪਹਿਲਾਂ ਜਦੋਂ ਕਿ ਚੋਣਾਂ ਅਜੇ ਹੋਣੀਆਂ ਸੀ, ਕਿਵੇਂ ਰਾਮਦੇਵ ਨੂੰ ਪ੍ਰੋਜੈਕਟ ਕੀਤਾ ਗਿਆ, ਕਿਵੇਂ ਅੰਨਾ ਹਜ਼ਾਰਿਆਂ ਨੂੰ ਫੜ ਕੇ ਉਸੇ ਮਹਾਰਾਸ਼ਟਰ ਦੇ ਕਿਸੇ ਪਿੰਡ ਚੋਂ ਲਿਆਂਦਾ ਗਿਆ ਔਰ ਕਰਪਸ਼ਨ ਦੇ ਇਸ਼ੂ ਨੂੰ ਹਾਈਲਾਈਟ ਕਰਕੇ ਉਹਦਾ ਵਰਤ ਰਖਾਇਆ ਗਿਆ, ਔਰ 24/7 ਫਿਰ ਕੈਮਰੇ ਜਿਹੜੇ ਨੇ ਉਹ ਉੱਪਰ ਥੱਲੇ ਵਿਚਕਾਰ ਤਿੰਨੋਂ ਡਾਇਰੈਕਸ਼ਨਾਂ ਤੋਂ ਕਿਵੇਂ ਭੀੜਾਂ ਇਕੱਠੀਆਂ ਕੀਤੀਆਂ ਗਈਆਂ, ਕਿਵੇਂ ਅਜੀਤ ਡੋਵਲ ਦੀ ਹੀ ਫਾਊਂਡਡ ਇੱਕ ਵਿਵੇਕਾਨੰਦ ਫਾਊਂਡੇਸ਼ਨ ਜਿਹੜੀ RSS ਦੀ ਟ੍ਰਿਬਿਊਟਰੀ ਹੈ, ਉਹਦੇ ਰਾਹੀਂ ਬੜਾ ਸਟੈਂਡਰਡ ਫੂਡ ਸਵੇਰੇ ਸ਼ਾਮ ਹਜ਼ਾਰਾਂ ਲੋਕ ਜਿਹੜੇ ਇਕੱਠੇ ਕੀਤੇ ਜਾਂਦੇ ਸੀ ਉਹਨਾਂ ਨੂੰ ਪਰੋਸਿਆ ਜਾਂਦਾ ਸੀ। ਸੋ ਉਹਨਾਂ ਨੇ ਉਹ ਸਾਰਾ, ਇਹਦੇ ਬਾਵਜੂਦ ਕਿ ਮਨਮੋਹਨ ਸਿੰਘ ਸਰਕਾਰ ਦੀ 10 ਸਾਲ ਦੀ ਕਾਰਗੁਜ਼ਾਰੀ, ਜਿਹਦਾ ਜੇ ਅੱਜ ਵੀ ਥੋੜਾ ਬਹੁਤ ਇਕਨੋਮਿਕਲੀ ਇੰਡੀਆ ਦੀ ਸਟੈਂਡਿੰਗ ਖੜੀ ਹੈ, ਤੇ ਉਹ ਕਦੇ ਵੀ ਇਹ ਹੈ ਤਾਂ ਵੈਸੇ ਕਿਰਤਕਾਣ ਨੇ, ਜੇ ਸਮੁੱਚੀ ਸਿੱਖ ਕੌਮ ਦੇ ਨਾਲ ਕਿਰਤਕਾਣ ਹੋ ਸਕਦੇ ਨੇ। 10 ਗੁਰੂ ਸਾਹਿਬਾਨ ਨੇ ਜਿਵੇਂ ਇਸ ਸਾਰੇ ਨੂੰ ਨਿਰਭਉ ਨਿਰਵੈਰ ਦੀ ਫਿਲਾਸਫੀ ਦਿੱਤੀ, ਪਰ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਦੇ ਮੁੱਢਲੇ ਹੱਕ ਦੇ ਲਈ ਜਿਹੜਾ ਰਾਈਟ ਟੂ ਫਰੀडम ਹੈ ਜਾਂ ਫਰੀडम ਆਫ ਰਿਲੀਜਨ ਹੈ, ਉਸ ਦੇ ਲਈ ਸ਼ਹਾਦਤ ਪਾਉਂਦੇ ਨੇ। ਲੇਕਿਨ ਤੁਸੀਂ ਨਵੰਬਰ 84 ਚ ਦੇਖੋਗੇ ਕਿ ਇਹੀ ਕਿਰਤਕਾਣਾਂ ਦੀ ਭੀੜ ਉਸਥੋਂ ਹੀ ਦਿੱਲੀ ਦੇ ਨਾਲ ਰਕਾਬਗੰਜ ਦੇ, ਜਿੱਥੇ ਉੱਥੋਂ ਪਾਰਲੀਮੈਂਟ ਬਿਲਡਿੰਗ ਚੋਂ ਨਿਕਲ ਕੇ ਰਕਾਬਗੰਜ ਦੇ ਉੱਤੇ ਵੀ ਅਟੈਕ ਕਰਦੇ ਨੇ, ਜਿੱਥੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਹੋਇਆ ਸੀ। ਔਰ ਹਿੰਦੂਤਵੀ ਭੀੜ ਜਿਹੜੀ ਹੈ ਹਿੰਦੂਆਂ ਦੀ ਸੀਸਗੰਜ ਦੇ ਉੱਤੇ ਵੀ ਹਮਲਾਵਰ ਹੁੰਦੀ ਹੈ। ਔਰ ਇਹ ਤੁਸੀਂ ਹਿਸਟਰੀ ਦਾ ਜਦੋਂ ਇੱਕ ਯੂ ਟਰਨ ਦੇਖਦੇ ਹੋ, ਜਿੱਥੇ ਸਿੱਖ ਡਿਫੈਂਡ ਕਰਦੇ ਨੇ ਉੱਥੇ, ਕਿਉਂਕਿ ਜਿੱਥੇ ਸੀਸਗੰਜ ਸਾਹਿਬ ਹੈ ਉਹ ਸਾਰਾ ਏਰੀਆ ਮੁਸਲਮਾਨ ਪੋਪੂਲੇਸ਼ਨ ਹੈ, ਲੋਕਲ ਵਾਰਡ ਸਿਟੀ ਦੇ ਅੰਦਰ ਰਿਹਾ, ਪੁਰਾਣੀ ਦਿੱਲੀ ਹੈ, ਔਰ ਉਹ ਨਿਕਲਦੇ ਨੇ ਸਿੱਖਾਂ ਦੀ ਮਦਦ ਦੇ ਲਈ। ਸੋ ਇਹਨਾਂ ਕਿਰਤਕਾਣਾਂ ਤੋਂ ਕੀ ਤੁਸੀਂ ਤਵੱਕੋ ਕਰ ਸਕਦੇ ਹੋ, ਜਾਂ ਇਹਨਾਂ ਨੇ ਉਦੋਂ ਕੀ ਵਰਤਾਰਾ ਕੀਤਾ ਗੁਰੂ ਸਾਹਿਬਾਨ ਦੇ ਵੇਲੇ 22 ਧਾਰ ਦੇ ਪਹਾੜੀ ਰਾਜਿਆਂ ਤੋਂ ਲੈ ਕੇ, ਜੋ ਅਸੀਂ ਗੰਗੂ ਚੰਦੂ ਇਹਨਾਂ ਸਾਰਿਆਂ ਦਾ ਰੋਲ, ਔਰ ਸੁੱਚਾਨੰਦ ਔਰ ਲੱਖੂ ਜੱਸੂ, ਔਰ ਅੱਜ ਤੱਕ ਇੰਦਰਾ ਗਾਂਧੀ ਤੋਂ ਮੋਦੀ ਤੱਕ ਜੇ ਅਸੀਂ ਇਹ ਸਾਰੀ ਲਾਈਨ ਨੂੰ ਦੇਖੀਏ ਤਾਂ ਫਿਰ ਇਹ ਲਾਈਨ ਲੰਬੀ ਹੋ ਜਾਂਦੀ ਹੈ। ਸੋ ਇਸ ਸਾਰੇ ਦੇ ਬਾਵਜੂਦ ਫਿਰ ਤੁਸੀਂ ਦੇਖੋਗੇ ਕਿ ਇਹਨਾਂ ਨੇ ਵਕਤੀ ਤੌਰ ਤੇ ਜਿਵੇਂ ਉਹਨੂੰ ਵੀ ਡੰਪ ਕੀਤਾ। ਅੰਨਾ ਹਜ਼ਾਰੇ ਕਿੱਥੇ ਗਿਆ, ਕਿਉਂਕਿ ਉਹ ਇੱਕ ਫੌਜ ਦੇ ਵਿੱਚ ਡਰਾਈਵਰ ਰਿਹਾ ਬੰਦਾ ਸੀ, ਉਹਨਾਂ ਨੂੰ ਵਰਤ ਕੇ, ਔਰ ਇੱਕ ਸਟੇਜ ਤੇ ਤਾਂ ਉਹਨੂੰ ਅੰਨਾ ਹਜ਼ਾਰੇ ਨੂੰ ਇਹਨਾਂ ਨੇ ਮਹਾਤਮਾ ਗਾਂਧੀ ਵਾਂਗ ਪ੍ਰੋਜੈਕਟ ਕਰਕੇ ਸੈਕੰਡ ਗਾਂਧੀ ਜਿਵੇਂ ਆ ਗਿਆ ਹੋਏ, ਜਿਸ ਬਿਲਡਿੰਗ ਚੋਂ ਸਾਊਂਡ ਵਿਊ ਬ੍ਰਾਡਕਾਸਟਿੰਗ ਸਾਡਾ TV 84 ਚੈਨਲ ਚੱਲਦਾ ਹੈ, 32-33 ਹੋਰ ਚੈਨਲ ਨੇ ਜਿਹੜੇ ਇੱਥੋਂ ਟੈਲੀਕਾਸਟ ਹੁੰਦੇ ਨੇ, ਔਰ ਇੱਥੇ ਉਦੋਂ ਵੱਡਾ ਹਾਲ ਹੁੰਦਾ ਸੀ ਜਿਹਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਸੀ। ਈਵਨ ਮੈਨੂੰ ਇੱਥੇ ਜਦੋਂ ਅਸੀਂ ਸ਼ੁਰੂਆਤ ਕੀਤੀ 11 ਸਾਲ ਪਹਿਲਾਂ ਪਤਾ ਲੱਗਾ ਕਿ ਵੀ ਅੰਨਾ ਹਜ਼ਾਰੇ ਦੀ ਪ੍ਰੈਸ ਕਾਨਫਰੰਸ ਇਸ ਥਾਂ ਦੇ ਉੱਤੇ ਹੋਈ ਸੀ। ਸੋ ਉਹਨੂੰ ਇਸ ਲੈਵਲ ਦੇ ਉੱਤੇ ਲਿਆ ਕੇ ਪ੍ਰੋਜੈਕਟ ਕੀਤਾ ਗਿਆ।
ਮਕਸਦ ਇਹ ਸੀ ਕਿ ਮਨਮੋਹਨ ਸਿੰਘ ਸਰਕਾਰ ਨੂੰ ਕਰਪਟ ਸਾਬਤ ਕਰਨਾ, ਝੂਠਾ ਸਾਬਤ ਕਰਨਾ। ਰਾਮਦੇਵ ਨੂੰ ਪ੍ਰੋਜੈਕਟ ਕੀਤਾ ਗਿਆ, ਉਸ ਜਿਹੜਾ ਅੰਨਾ ਹਜ਼ਾਰੇ ਨੂੰ ਕੀਤਾ ਗਿਆ। ਔਰ ਰਾਮਦੇਵ ਨੂੰ ਤਾਂ ਅੱਜ ਜੇ ਕਹਿਣਾ ਹੋਏ ਕਿ ਭਾਰਤ ਦੇ ਵੱਡੇ 10 ਜਾਂ 12 ਬਿਲੀਅਨਰਸ ਚੋਂ ਉਸ ਦੀ ਥਾਂ ਹੈ, ਜਿਵੇਂ ਉਸ ਦੀਆਂ ਝੂਠੀਆਂ ਜਾਲੀ ਜਿਹੀਆਂ ਦਵਾਈਆਂ ਨੂੰ ਪ੍ਰਮੋਟ ਕੀਤਾ ਗਿਆ, ਮਿਲਟਰੀ 'ਚ ਵੀ ਅਦਰਵਾਈਜ਼ ਵੀ ਸਪਲਾਈ ਜਿੰਨੀ ਉਹਨਾਂ ਦੇ ਹੁੰਦੀ ਹੈ ਫੌਜੀ, ਉਹਦੇ 'ਚ ਉਹਨਾਂ ਨੂੰ ਔਰ ਕਿਸ ਹੱਦ ਤੱਕ ਲੈ ਗਏ। ਲੇਕਿਨ ਹੁਣ ਅਗੇਨ ਇਹ ਸਾਰੇ ਦੇ ਚਲਦਿਆਂ ਮੋਦੀ ਨੂੰ ਉਸ ਚੋਂ ਹੀ ਐਡਵਾਂਟੇਜ ਦਵਾ, ਇੱਕ ਪਾਸੇ ਉਹਨੂੰ ਬਿਲਿਟਲ ਕੀਤਾ ਗਿਆ ਮਨਮੋਹਨ ਸਿੰਘ ਸਰਕਾਰ ਨੂੰ, ਦੂਸਰੇ ਪਾਸੇ ਮੋਦੀ ਨੂੰ ਹਿੰਦੂ ਹਿਰਦੇ ਸਮਰਾਟ ਵਜੋਂ ਪ੍ਰੋਜੈਕਟ ਕੀਤਾ ਗਿਆ। ਨਤੀਜਾ ਪਿਛਲੇ 9 ਸਾਲ ਤੋਂ ਹੁਣ ਹਿੰਦੂ ਤਵੀਆਂ ਦੀ ਹਕੂਮਤ ਹੈ ਔਰ ਉਹਨਾਂ ਦਾ ਇਹ ਬਲੂ ਆਈਡ ਬॉय ਜਿਸ ਦੀ ਪਪੂਲੈਰਿਟੀ ਨੂੰ ਕੰਟੀਨਿਊਸ ਰੱਖਣ ਦੇ ਲਈ ਮਿਲੀਅਨਸ ਆਫ ਡਾਲਰਸ ਜਦੋਂ ਬਾਹਰ ਖਰਚ ਕੀਤੇ ਜਾਂਦੇ ਨੇ, ਕਿਉਂਕਿ ਇਹ ਈਵਨ ਉਹਨਾਂ ਦਾ ਵੀ ਇਹ ਕਹਿ ਰਿਹਾ ਕਿ ਵੀ ਜਿਹੜੀ ਇਹ ਮੋਦੀ ਦੀ ਈਵਨ ਆਸਟ੍ਰੇਲੀਆ ਇਵੈਂਟ ਬਣਦੀ ਨਹੀਂ ਸੀ, ਕਿਉਂਕਿ ਕੁਆਡ ਦੀ ਮੀਟਿੰਗ ਲਈ ਜਾਣਾ ਸੀ, ਉਹ ਤਾਂ ਬਾਈਡਨ ਨੇ ਨਾ ਕਰਤੀ, ਜਾਣ ਤੋਂ ਖਤਮ ਹੋ ਗਿਆ ਕਿ ਵੀ ਇਹ ਸਿਰਫ ਤੇ ਸਿਰਫ ਜਿਹੜਾ ਇਹਦਾ ਫੋਕਸ ਸੀ ਇੰਡੀਅਨ ਡਾਇਸਪੋਰਾ ਦੇ ਵਿੱਚ ਉਸ ਦੇ ਇਮੇਜ ਨੂੰ ਹੋਰ ਉਭਾਰਨਾ ਕਿ ਉਹ ਉਵੇਂ ਹੀ ਪਪੂਲਰ ਹੈ ਜਿਵੇਂ ਪਹਿਲੇ ਸੀ। ਹੁਣ ਜੇ ਇਹ ਆਬਜੈਕਟਿਵ ਵੀ ਲੈ ਲਿਆ ਜਾਏ ਔਰ ਦੂਸਰਾ ਆਬਜੈਕਟਿਵ ਅਸੀਂ ਆਲਰੇਡੀ 3-4 ਦਿਨ ਤੋਂ ਲਗਾਤਾਰਤਾ ਨਾਲ ਡਿਸਕਸ ਕਰ ਰਹੇ ਹਾਂ ਕਿ ਸਿੱਖਾਂ ਦੇ ਉੱਤੇ ਪ੍ਰੈਸ਼ਰ ਬਿਲਡ ਕਰਨਾ। ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਜਿਹੜਾ ਕਿ ਮੈਲਬਰਨ ਔਰ ਬ੍ਰਿਸਬੇਨ ਔਰ ਹੁਣ 4 ਜੂਨ ਤੋਂ ਸਿਡਨੀ 'ਚ ਹੋਣ ਜਾ ਰਿਹਾ, ਉਸ ਨੇ ਸਿੱਖਾਂ ਦੀ ਤਾਕਤ ਵੀ ਦਿਖਾਈ। ਫਿਰ ਜਿਵੇਂ ਕਿਸਾਨ ਮੂਵਮੈਂਟ ਦੇ ਵੇਲੇ ਵੀ ਸਿੱਖਾਂ ਦੀ ਐਕਟੀਵਿਟੀ ਨੇ ਆਸਟ੍ਰੇਲੀਆ ਨੂੰ ਵੱਡੇ ਰਡਾਰ ਤੇ ਲਿਆਂਦਾ। ਸੋ ਦੋਨੋਂ ਪਾਸੇ, ਇੱਕ ਪਾਸੇ ਉਹਨਾਂ ਨੇ ਸਿੱਖਾਂ ਨੂੰ ਫਰਦਰ ਆਸਟ੍ਰੇਲੀਆ ਦੇ ਵਿੱਚ ਵੀ ਜਲੀਲ ਕਰਨ ਲਈ ਖੁਦ ਹੀ ਜਿਹੜੇ ਮੰਦਰਾਂ ਦਾ ਉੱਤੇ ਹਮਲੇ ਤੇ ਇਹ ਉਹ ਕਹਾਣੀਆਂ ਕਰਵਾਈਆਂ, ਉਹਨਾਂ ਨੂੰ ਹਾਈ ਪਿਚ ਦਿੱਤੀ, ਉਹਨਾਂ ਦੇ ਲਈ ਆਫੀਸ਼ੀਅਲ ਪ੍ਰੋਟੈਸਟੇਸ਼ਨ ਕੀਤੀ। ਫਿਰ ਐਲਬਨੀਜ਼ ਦੇ ਇੰਡੀਆ ਦੌਰੇ ਵੇਲੇ ਉਹਨੂੰ ਪਰਸਨਲੀ ਕਿਹਾ। ਹੁਣ ਵੀ ਜਿਹੜੀ ਫਾਈਨਲ ਡੇ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਅਸੀਂ ਉਹੀ ਬਿਆਨਬਾਜ਼ੀ ਦੇਖਦੇ ਔਰ ਉਸ ਕਿਸਮ ਦਾ ਹੀ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਵੀ ਅਸੀਂ, ਲੇਕਿਨ ਕਈ ਵਾਰ ਇਹ ਠੀਕ ਹੈ ਸਾਡੇ ਆਮ ਕਾਮਨ ਜਿਹੜੇ ਅਖਾਣ ਨੇ ਉਹਨਾਂ ਦੇ ਵਿੱਚ ਭਾਵੇਂ ਉਹ ਜਿਹੜੇ ਬਜ਼ੁਰਗ ਜਿਨ੍ਹਾਂ ਦੇ ਰਾਹੀਂ ਇਹ ਅਖਾਣ ਆਏ ਔਰ ਤੁਰੇ ਆਉਂਦੇ ਨੇ ਉਹ ਕੋਈ ਯੂਨੀਵਰਸਿਟੀਆਂ 'ਚ ਨਹੀਂ ਸੀ ਗਏ ਹੋਏ, ਪਰ ਇਹ ਜਦੋਂ ਇਹ ਹੁੰਦਾ ਹੈ ਕਿ ਭਾਈ ਅਲਟੀਮੇਟਲੀ ਇਹ ਜਿਹੜਾ ਝੂਠ ਦਾ ਪਾਜ ਮਲਮਾ ਹੁੰਦਾ ਹੈ ਇਹ ਲੈ ਜਾਂਦਾ ਹੈ ਸੂਨਰ ਔਰ ਲੇਟਰ। ਜਾਂ ਰੱਬ ਦਾ ਤੇ ਅੱਤ ਦਾ ਵੈਰ ਹੁੰਦਾ ਜਦੋਂ ਤੁਸੀਂ ਕਰਦੇ ਹੋ ਇਸ ਪਾਸਿਓਂ ਨੂੰ। ਔਰ ਇਹੀ ਕਾਰਨ ਹੈ ਕਿ ਭਾਈ ਉਹ ਹਰਨਾਕਸ਼ ਹੋਣ ਜਾਂ ਹਿਟਲਰ ਹੋਣ ਜਾਂ ਇੰਦਰਾ ਗਾਂਧੀ ਹੋਏ ਜਾਂ ਮੋਦੀ ਹੋਏ, ਇਨ ਦਾ ਐਂਡ ਇਹ ਸਾਰੇ ਜਿਹੜੇ ਨੇ ਬੇਸ਼ੱਕ ਪਿਛਲਿਆਂ ਨਾਲ ਕੀ ਵਾਪਰਿਆ ਹੁੰਦਾ ਇਹਦੇ ਬਾਵਜੂਦ ਉਹਨਾਂ ਨੇ ਕੁਝ ਸਬਕ ਨਹੀਂ ਸਿੱਖਿਆ ਹੁੰਦਾ। ਸੋ ਉਸ ਸਾਰੇ ਨੂੰ ਅਸੀਂ ਪਹਿਲੇ ਦਿਨ ਤੋਂ ਹੀ ਸਾਨੂੰ ਇਹ ਨਜ਼ਰ ਆ ਰਿਹਾ ਸੀ, ਕਿਉਂਕਿ ਚਲੋ ਇਹ ਗੱਲ ਖੁਸ਼ੀ ਦੀ ਗੱਲ ਹੈ ਵੀ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਕਾਫੀ ਸਿੱਖ ਐਕਟਿਵਿਜ਼ਮ ਹੈ। ਸਾਡੇ ਸਿੱਖ ਵੀਰ ਭੈਣਾਂ ਜਿਹੜੇ ਦਿਨ ਰਾਤ ਜਿਨ੍ਹਾਂ ਦੀਆਂ ਅੱਖਾਂ ਔਰ ਕੰਨ ਧਰਤੀ ਦੇ ਨਾਲ ਲੱਗੇ ਹੋਏ ਨੇ, ਜੋ ਵੀ ਹੋ ਰਿਹਾ ਹੁੰਦਾ ਉਸ ਬਾਰੇ ਵੀ ਜਿਹੜਾ ਉਹ ਸਾਨੂੰ ਅਲਰਟ ਰੱਖਦੇ ਨੇ। ਉਸ ਦੇ ਨਾਲ ਨਾਲ ਲੋਕਲ ਲੈਵਲ ਦੇ ਉੱਤੇ ਵੀ ਉਹਨਾਂ ਦੀ ਜਿਹੜੀ ਹੈ ਉਹ ਐਕਟੀਵਿਟੀ ਹੋਣ ਕਰਕੇ ਆਸਟ੍ਰੇਲੀਆ ਦੇ ਵਿੱਚ ਕਾਫੀ ਅਵੇਅਰਨੈਸ ਹੋਈ ਹੈ ਇਹਨਾਂ ਹਿੰਦੂ ਤਵੀਆਂ ਦੇ ਏਜੰਡੇ ਦੀ ਵੀ ਔਰ ਸਿੱਖਾਂ ਦੇ ਇਸ਼ੂ ਦੀ ਵੀ। ਔਰ ਅਸੀਂ ਇਹ ਸਾਰੇ ਨੂੰ ਇਸ ਫੇਕ ਇਵੈਂਟ ਦੇ ਬਾਰੇ ਤੇ ਪਹਿਲੇ ਦਿਨ ਤੋਂ ਹੀ ਇਹ ਕਿ ਭਾਈ ਇਹ ਜਿਹੜਾ ਜਿਸ ਕਿਸਮ ਨਾਲ ਪ੍ਰਚਾਰਿਆ ਜਾ ਰਿਹਾ ਹੈ, ਇਹ ਇਨਫੈਕਟ ਜਦੋਂ ਅਸੀਂ ਇਹ ਕਿਹਾ ਸੀ ਕਿ ਭਾਈ ਇਹਨਾਂ ਦੀ ਗੁਬਾਰੇ ਚੋਂ ਜਿਹੜੀ ਫੂਕ ਹੈ ਉਹ ਸਿੱਖਾਂ ਨੇ ਕੱਢ ਦਿੱਤੀ, ਉਹ ਤਾਂ ਪਾਰਟ ਹੈ ਹੀ ਹੈ। ਹੁਣ ਜਿਹੜਾ ਇਹਨਾਂ ਦਾ ਪਾਰਟ ਹੈ ਕਿ ਵੀ ਕਿਵੇਂ, ਜਿਵੇਂ ਅੱਜ ਦਾ ਮੇਨ ਸਾਡਾ ਸਬਜੈਕਟ ਆਫ ਡਿਸਕਸ਼ਨ ਵੀ ਇਹੀ ਹੈ ਔਰ ਮਿਸਟਰ ਵਿਵੇਕ ਆਸਰੀ ਜਿਹੜੇ ਦਾ ਵਾਇਰ ਲਈ ਲਿਖਦੇ ਨੇ, ਉਹਨਾਂ ਦਾ ਬੜਾ ਡੀਟੇਲਡ ਆਰਟੀਕਲ ਭਾਵੇਂ 24 ਘੰਟੇ ਪਹਿਲਾਂ ਲਿਖਿਆ ਹੋਇਆ, ਲੇਕਿਨ ਬਹੁਤ ਵਾਰ ਇਹ ਹੁੰਦਾ ਇਹਨੂੰ ਪ੍ਰਿੰਟ ਮੀਡੀਆ ਦੇ ਵਿੱਚ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਸਾਰੀ ਗੱਲ ਡਿਸਕਸ ਹੋ ਜਾਏ, ਜਿਵੇਂ ਮੈਨੂੰ ਸੀ ਕਿ ਵੀ ਮੈਂ ਕੱਲ ਤੱਕ ਕਿ ਵੀ ਕੰਪਲੀਟ ਡਿਸਕਸ ਕਰ ਲਿਆ, ਹੁਣ ਇਸ ਟੌਪਿਕ ਤੇ ਕੋਈ ਬਹੁਤਾ ਬਚਿਆ ਨਹੀਂ ਹੈ, ਪਰ ਇਹਨੂੰ ਕਹਿੰਦੇ ਨੇ ਪੋਸਟ ਸਕ੍ਰਿਪਟ ਕਿ ਜੋ ਕੁਝ ਵਾਪਰ ਚੁੱਕਾ ਹੁੰਦਾ ਹੈ, ਜਦੋਂ ਜੋ ਕੁਝ ਤੁਸੀਂ ਕਿਹਾ ਹੁੰਦਾ ਉਹਨੂੰ ਐਂਡੋਰਸ ਕਰਨ ਵਾਲੀ ਗੱਲ ਫਰੋਮ ਦਾ ਹਾਰਸ ਮਾਊਥ ਆਉਂਦੀ ਹੈ ਕਿ ਜਿਹੜੇ ਅਸਲੀ ਨੇ। ਹੁਣ ਜੇ ਕੋਈ ਸਿੱਖ ਜਰਨਲਿਸਟ ਲਿਖੇਗਾ
ਉਹਨੂੰ ਖਾਲਿਸਤਾਨੀ ਬਾਇਸ ਨਾਲ ਜੋੜ ਦੇਣਗੇ, ਕੋਈ ਮੁਸਲਮਾਨ ਲਿਖੇਗਾ ਉਹਨੂੰ ਪਾਕਿਸਤਾਨ ਨਾਲ ਜੋੜ ਦੇਣਗੇ। ਹੁਣ ਦਾ ਵਾਇਰ ਵਾਲੇ ਜਿਹੜੇ ਨੇ ਕੋਈ ਇਹ ਨਹੀਂ ਹੈ ਕਿ ਵੀ ਇਹ ਇੰਡੀਅਨ ਪੈਟਰੀਓਟ ਨਹੀਂ ਨੇ, ਲੇਕਿਨ ਘੱਟੋ ਘੱਟ ਕੁਝ ਐਸੇ ਨੇ ਜਿਨ੍ਹਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਥੋੜਾ ਬਹੁਤ ਜਿਹੜਾ ਜਰਨਲਿਜ਼ਮ ਦਾ ਮਿਆਰ ਹੈ ਜਿਸ ਲੈਵਲ ਤੇ, ਜਿਵੇਂ ਰਿਪੋਰਟਰ ਸੈਨ ਬਾਰਡਰਸ ਨੇ ਤਾਂ ਇਹਨਾਂ ਨੂੰ 160ਵੇਂ ਤੋਂ ਵੀ ਥੱਲੇ ਰੈਂਕ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਵੀ ਬਿਲਕੁਲ ਹੀ ਇੱਕ ਤਰਫਾ ਨਾਜ਼ੀ ਪ੍ਰੋਪੇਗੈਂਡੇ ਵਾਂਗ ਹੋ ਰਿਹਾ। ਪਰ ਕੁਛ ਦਾ ਹੁੰਦਾ ਹੈ ਕਿ ਵੀ ਜੇ ਉਹਨਾਂ ਨੇ, ਕਿਉਂਕਿ ਇਹ ਇੰਡੀਪੈਂਡੈਂਟ ਆਪਣੀ ਆਵਾਜ਼ ਰੱਖਣਾ ਚਾਹੁੰਦੇ ਨੇ ਤਾਂ ਕਿ ਲੋਕਾਂ 'ਚ ਆਪਣੀ ਕ੍ਰੈਡੀਬਿਲਿਟੀ ਵੀ ਰਹਿੰਦੀ ਹੈ। ਔਰ ਉਸ ਦੇ ਉੱਤੇ ਜਿਹੜਾ ਆਰਟੀਕਲ ਅਸੀਂ ਡਿਸਕਸ ਕਰਨ ਜਾ ਰਹੇ ਇਸ ਦਾ ਜਿਹੜਾ ਉਹ ਆਲਰੇਡੀ ਇਸ ਬਾਰੇ ਤਾਂ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਇਸ ਲਈ ਕਈ ਵਾਰ ਆਪਣੀ ਪਿੱਠ ਤੇ ਥਾਪੀ ਦੇਣ ਨੂੰ ਵੀ ਜੀ ਕਰਦਾ ਹੈ ਕਿ ਬਈ ਵੀ ਸੈਡ ਸੋ। ਲੇਕਿਨ ਮੈਂ ਪਹਿਲਾਂ ਤਾਂ ਉਹਨਾਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦਾ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਸਾਡੇ ਉਹਨਾਂ ਪ੍ਰੋਗਰਾਮਾਂ ਨੂੰ ਸਰਾਹਿਆ ਜਿਹੜੇ ਸਾਰੇ ਪੀਰੀਅਡ 'ਚ ਆਏ ਨੇ। ਔਰ ਅਸੀਂ ਆਪਣੇ ਆਸਟ੍ਰੇਲੀਅਨ ਵੀਰਾਂ ਭੈਣਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿੱਥੇ ਉਹਨਾਂ ਨੇ ਲੋਕਲ ਇਹ ਸਾਰੇ ਮੋਦੀ ਦੇ ਦੌਰੇ ਦੇ ਦੌਰਾਨ ਦਿਲਚਸਪੀ ਦਿਖਾਈ, ਕਈ ਫਲਾਈ ਕਰਕੇ ਪ੍ਰੋਟੈਸਟ ਦੇ ਵਿੱਚ ਪਹੁੰਚੇ, ਉੱਥੇ ਬਹੁਤ ਸਾਰੀ ਸਾਡੇ ਕੋਲ ਜਾਣਕਾਰੀ ਸਾਡੇ ਆਸਟ੍ਰੇਲੀਅਨ ਸੋਰਸਿਸ ਤੋਂ ਜਿਹੜੀ ਆਉਂਦੀ ਹੈ ਉਹ ਵੀ ਇਸ ਕਰਕੇ ਹੈ ਕਿ ਉਹ ਕਿੰਨੇ ਆਵਰਸ ਪੁੱਟ ਕਰਦੇ ਨੇ ਇਸ ਦੇ ਲਈ ਕਿ ਭਾਈ ਜਿਹੜਾ ਸੱਚ ਹੈ ਉਹ ਬਾਹਰ ਆਉਣਾ ਚਾਹੀਦਾ। ਸੋ ਅਸੀਂ ਆਪਣੇ ਆਸਟ੍ਰੇਲੀਅਨ ਵੀਰਾਂ ਭੈਣਾਂ ਦਾ ਵੀ, ਔਰ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੇ ਜਿਹੜੇ ਨੇ ਉਹ ਤਾਰੀਫ ਵਾਲੇ ਪੁੱਲ ਬੰਨ ਕੇ ਲਿਖਤਾਂ ਭੇਜੀਆਂ ਨੇ, ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਐਲਨ ਡੈਲਸ ਦੀ ਸੰਗਤ ਵੱਲੋਂ ਜਿਹੜਾ ਉਹ ਅੱਜ ਦੀ ਸਪਾਂਸਰਸ਼ਿਪ ਦਾ ਜ਼ਿਕਰ ਕੀਤਾ ਹੈ। ਸਾਡੀ ਡੈਲਸ ਫੇਰੀ ਦੌਰਾਨ ਭਾਈ ਜਪਿੰਦਰ ਸਿੰਘ ਜਿਹੜਾ ਇੱਕ ਸੇਵਾਦਾਰ ਪਰਿਵਾਰ ਹੈ, ਉਹ ਹਮੇਸ਼ਾ ਹੀ ਜਦੋਂ ਜਾਓ ਸਾਨੂੰ ਸ਼ਾਹੀ ਭੋਜ ਵਾਂਗ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੁੰਦਾ ਹੈ। ਔਰ 15-20 ਸਿੰਘਾਂ ਨੂੰ ਉਹਨਾਂ ਨੇ ਜਿਹੜੇ ਪੰਥ ਪ੍ਰਸਤੀ ਦੀ ਸੋਚ ਰੱਖਦੇ ਨੇ ਉਹਨਾਂ ਨੂੰ ਪਰਿਵਾਰਾਂ ਸਮੇਤ ਇਨਵਾਈਟ ਕੀਤਾ ਹੁੰਦਾ। ਸੋ ਇੱਕ ਪਾਸੇ ਸੇਵਾ ਦਾ ਲਾਹਾ, ਪਰ ਨਾਲ ਦੀ ਨਾਲ ਉਹਨਾਂ ਦਾ ਉਹ ਕੋਈ ਪਬਲਿਸਿਟੀ ਨਹੀਂ ਲੱਭਦੇ, ਪਰ ਉਹ ਸਾਡੇ ਨਾਲ ਪਿਆਰ ਕਰਦੇ ਨੇ ਕਿਉਂਕਿ ਅਸੀਂ ਪੰਥ ਦੀ ਗੱਲ ਕਰਦੇ ਹਾਂ। ਔਰ TV 84 ਪ੍ਰਤੀ ਜਿਹੜਾ ਹੈ ਉਹ ਹਮੇਸ਼ਾ ਹੀ ਜਦੋਂ ਵੀ ਸਾਡਾ ਡਾਲਸ ਸਾਲ ਦੇ ਵਿੱਚ ਇੱਕ ਅੱਧਾ ਫੇਰਾ ਹੁੰਦਾ ਸੋ ਉਹਨਾਂ ਵੱਲ ਸ਼ਾਹੀ ਦਾਵਤ ਹੁੰਦੀ ਹੈ। ਔਰ ਬੜੇ ਪ੍ਰੇਮ ਨਾਲ ਉਹਨਾਂ ਦੇ ਦੋਨੋਂ ਬੇਟੇ ਡਾਕਟਰ ਨੇ ਔਰ ਆਪ ਵੀ ਦੋਨੋਂ ਜੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਡੈਡੀਕੇਟਿਡ ਔਰ ਗੁਰੂ ਨਾਲ ਜੁੜੇ ਹੋਏ। ਔਰ ਉਹਨਾਂ ਦੇ ਨਾਲ ਜਿੰਨੇ ਬਾਕੀ ਸਿੰਘ ਆਏ ਉਹਨਾਂ ਦੇ ਮੈਂ ਨਾਂ ਲੈ ਕੇ ਤਾਂ ਰੈਕਗਨਾਈਜ਼ ਨਹੀਂ ਕਰਨਾ ਚਾਹੁੰਦਾ, ਸ਼ਾਇਦ ਬਹੁਤਿਆਂ ਨੂੰ ਇਹ ਪਸੰਦ ਵੀ ਨਹੀਂ ਹੁੰਦਾ ਕਿਉਂਕਿ ਇਹ ਸਾਰੇ ਹੀ ਗੁਪਤ ਸੇਵਾ ਵਾਲੇ ਵੀਰ ਨੇ। ਪਰ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਨੂੰ ਹੌਸਲਾ ਦਿੰਦੇ ਹੋ ਔਰ TV 84 ਦੇ ਨਾਲ ਖਲੋਂਦੇ ਹੋ। ਇਸ ਦੇ ਬਾਵਜੂਦ ਕਿ ਜਦੋਂ ਅਸੀਂ ਮੀਡੀਆ ਦੀ ਹੁਣ ਗੱਲ ਹੀ ਕਰ ਰਹੇ ਹਾਂ ਤੇ ਬਾਰ-ਬਾਰ ਇਹ ਕਹਿਣਾ ਵੀ ਚੰਗਾ ਨਹੀਂ ਲੱਗਦਾ ਕਿ ਭਾਈ ਜੇ ਜਿਵੇਂ ਸਾਡੇ ਵੀਰ ਗੋਬਿੰਦਰ ਸਿੰਘ 2 ਦਿਨ ਪਹਿਲਾਂ ਹੀ ਕਹਿ ਰਹੇ ਸੀ ਕਿ ਭਾਈ ਤੁਸੀਂ ਜਿਵੇਂ ਇਹਨਾਂ ਨੂੰ ਐਕਸਪੋਜ਼ ਕਰਦੇ ਹੋ ਜਾਂ ਆਸਟ੍ਰੇਲੀਆ ਦੇ ਹਵਾਲੇ ਨਾਲ। ਔਰ ਦੂਸਰਾ ਸੋ ਇਹ ਮੈਂ ਸਮਝਦਾ ਹਾਂ ਵੀ ਜਿਹੜੇ ਤਾਂ ਸੱਚਮੁੱਚ ਅਹਿਮੀਅਤ ਨੂੰ ਸਮਝਦੇ ਨੇ ਉਹਨਾਂ ਦੇ ਲਈ ਤਾਂ TV 84 ਇੱਕ ਜਿਹੜਾ ਹੈ ਉਹ ਮੀਡੀਆ ਹੈ ਜਿਹੜਾ ਕੱਲੇ। ਔਰ ਸਾਡੇ ਵੀਰ ਮੇਘਰਾਜ ਸਿੰਘ ਉਹ ਵੀ ਜਦੋਂ ਗੱਲ ਕਰਨਗੇ ਉਹ ਕਹਿਣਗੇ ਜੀ ਇਹ ਬ੍ਰਾਹਮਣਵਾਦੀ ਕਈ ਕਰੋੜ ਲਾ ਕੇ ਕਰਦੇ ਨੇ, ਤੁਸੀਂ ਸ਼ਾਮ ਨੂੰ ਬਹਿ ਕੇ ਇਹਨਾਂ ਦਾ ਕਹਿੰਦਾ ਸਾਰਾ ਜਿਹੜਾ ਉਹ ਐਕਸਪੋਜ਼ ਕਰ ਦੇਣਾ। ਸੋ ਮਤਲਬ ਇਹ ਹੈ ਵੀ ਜਿਨ੍ਹਾਂ ਨੂੰ ਇਸ ਅਹਿਮੀਅਤ ਦਾ ਅਹਿਸਾਸ ਹੈ ਕਿ ਨੈਰੇਟਿਵ ਕੀ ਹੁੰਦਾ ਔਰ ਜਦੋਂ ਤੁਸੀਂ ਇੱਕ ਨੈਰੇਟਿਵ ਬਿਲਡ ਕਰਦੇ ਹੋ ਉਹ ਕੱਲਾ ਇੱਕ ਥਾਂ ਤੇ ਮਹਦੂਦ ਨਹੀਂ ਹੁੰਦਾ। ਇੱਕ ਤਾਂ ਚਲੋ ਹਿਸਟੋਰੀਕਲ ਸਬੂਤ ਵੀ ਰਹਿੰਦੇ ਨੇ, ਇਸ ਵੇਲੇ 16,000 ਤੋਂ ਜ਼ਿਆਦਾ ਸਾਡੀਆਂ ਵੀਡੀਓਜ਼ ਸੱਚੋ ਸੱਚ ਦੀਆਂ ਇੰਟਰਨੈਟ ਦੇ ਉੱਤੇ ਨੇ ਜਿਨ੍ਹਾਂ ਨੇ ਪਿਛੋਕੜ 'ਚ ਜਾਣਾ ਹੈ, ਕਿਸੇ ਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ। ਔਰ ਇਸ ਲਈ ਸਾਡੇ ਬਹੁਤ ਸਾਰੇ ਵੀਰ ਭੈਣਾਂ ਐਪਰੀਸ਼ੀਏਟ ਕਰਦੇ ਨੇ ਜਦੋਂ ਕਈ ਜਿਨ੍ਹਾਂ ਨੇ ਕੋਈ ਅੱਗੋਂ ਰਿਸਰਚ ਦੇ ਉੱਤੇ ਕੋਈ ਪ੍ਰੋਜੈਕਟ ਨੇ ਕਈਆਂ ਦੇ। ਸੋ ਇਹ ਤਾਂ ਨਹੀਂ ਹੁੰਦਾ ਵੀ ਅਸੀਂ ਕੋਈ ਇੱਕ ਕੰਸਾਈਜ਼ ਇੱਕ ਥਾਂ ਦੇ ਉੱਤੇ ਹੁੰਦੇ ਆ ਕਿਉਂਕਿ ਇੱਕੋ ਟੌਪਿਕ 'ਚ ਕਈਆਂ ਨੂੰ ਟੱਚ ਕਰਨਾ ਹੁੰਦਾ, ਪਰ ਇਹ ਫੂਡ ਫਾਰ ਥਾਟ ਵੀ ਹੁੰਦਾ। ਔਰ ਦੂਸਰਾ ਜ਼ਾਹਰ ਹੈ ਕਿ ਜਦੋਂ ਭਾਰਤੀ ਮੀਡੀਆ ਉਹਨਾਂ ਦੇ ਚੈਨਲ ਸੋਸ਼ਲ ਮੀਡੀਆ ਔਰ ਆਪਣਾ ਵੀ ਬਹੁਤ ਸਾਰਾ ਤਬਕਾ ਸੋਸ਼ਲ ਮੀਡੀਆ ਦਾ ਜਾਂ ਡਿਜੀਟਲ ਮੀਡੀਆ ਦਾ ਵੀ ਉਹ ਇੱਕ ਦੂਸਰੇ ਦੀ ਜਿਹੜੀ ਹੈ ਉਹ ਪੱਗ ਲਾਉਣ ਤੇ ਲੱਗੇ ਹੋਏ ਨੇ ਜਾਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ। ਤੇ ਉਹਦੇ 'ਚ ਸਾਡੀ ਘੱਟੋ ਘੱਟ ਇਹ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਜੋ ਇੰਟਰਨੈਸ਼ਨਲ ਲੈਵਲ ਔਰ ਇਹੀ ਸਾਡਾ ਜਦੋਂ ਅਸੀਂ ਦਸੰਬਰ 2012 'ਚ TV 84 ਦੀ ਸ਼ੁਰੂਆਤ ਕੀਤੀ ਤੇ ਇਹੀ ਮਕਸਦ ਐਲਾਨਿਆ ਸੀ ਕਿ ਭਾਈ ਦੁਨੀਆ 'ਚ ਕਿੱਥੇ ਦੋ ਬੰਦੇ ਆਪਸ 'ਚ ਮਿਲਦੇ ਨੇ, ਦੋ ਮੁਲਕਾਂ ਦੀ ਸੰਧੀ ਹੁੰਦੀ ਹੈ, ਕੌਣ ਕਿਹਦੇ ਨਾਲ ਲੜਦਾ
ਇਹ ਸਾਰਾ ਸਿੱਖ ਹਿੱਤਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇਹ TV 84 ਦਾ ਨੈਰੇਟਿਵ ਸਿਰਜਣਾ ਇਹੀ ਸਾਡਾ ਮੁੱਖ ਮਕਸਦ ਹੈ। ਸੋ ਅਸੀਂ ਐਲਨ ਟਾਊਨ ਔਰ ਸਾਰੇ ਆਪਣੇ ਗੁਰਸਿੱਖ ਵੀਰਾਂ ਭੈਣਾਂ ਦਾ, ਡੈਲਸ ਦੀ ਸੰਗਤ ਦਾ ਸ਼ੁਕਰੀਆ ਅਦਾ ਕਰਦੇ ਹਾਂ। ਆਸਟ੍ਰੇਲੀਆ ਦਾ, ਕਿਉਂਕਿ ਇਹਨੂੰ ਮੈਂ ਪੋਸਟ ਸਕ੍ਰਿਪਟ ਕਿਹਾ, ਤੇ ਹੁਣ ਪੋਸਟ ਸਕ੍ਰਿਪਟ ਦੇ ਵਿੱਚ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਕੋਈ ਬਿਲਕੁਲ ਹਤਾਸ਼ ਹੋ ਜਾਂਦਾ ਹੈ ਕਿਸੇ ਸਿਚੁਏਸ਼ਨ ਤੋਂ, ਬਿਲਕੁਲ ਇੱਕ ਨਿਰਾਸ਼ ਲਫ਼ਜ਼ ਹੁੰਦਾ, ਇੱਕ ਹਤਾਸ਼ ਹੁੰਦਾ ਹੈ ਕਿ ਵੀ ਹੈਲਪਲੈਸ ਹੁੰਦਾ, ਤੇ ਫਿਰ ਉਹ ਕੁਛ ਨਾ ਕੁਛ ਲੱਭ ਰਿਹਾ ਹੁੰਦਾ ਹੈ ਕਹਿਣ ਦੇ ਲਈ, ਜਾਂਦੇ ਜਾਂਦੇ ਭਾਵੇਂ ਉਹ ਐਸੀ ਕੋਈ ਗੱਲ ਕਹਿ ਜਾਏ ਜਿਹਦਾ ਕੋਈ ਮਤਲਬ ਨਹੀਂ ਹੁੰਦਾ। ਹੁਣ ਮੈਂ ਇੱਕ ਸਟੋਰੀ ਜਦੋਂ ਅੱਜ ਦੇਖੀ ਕਿ ਵੀ ਇਹ ਆਸਟ੍ਰੇਲੀਆ ਦੇ ਹਵਾਲੇ ਨਾਲ ਜੋ ਇਹਨਾਂ ਦੀ ਤੋਏ ਵੀ ਹੋਈ, ਨੈਕਸਟ ਡੇ ਜਦੋਂ ਅਜੇ ਮੋਦੀ ਉੱਥੇ ਹੀ ਸੀ, ਉਹ BBC ਦੀ ਡਾਕੂਮੈਂਟਰੀ ਵੀ, ਫਿਰ ਉਸ ਦੇ ਉੱਤੇ ਪੈਨਲ ਡਿਸਕਸ਼ਨ ਵੀ ਜਿਹਦੇ 'ਚ ਪ੍ਰੋਮੀਨੈਂਟ, ਔਰ ਮੈਂ ਕੱਲ ਵੀ ਕਿਹਾ ਸੀ ਕਿ ਉਹ ਬਹਾਦਰ ਰੂਹਾਂ ਨੇ, ਬਹਾਦਰ ਕਲਮਾਂ ਨੇ, ਬਹਾਦਰ ਆਵਾਜ਼ਾਂ ਨੇ, ਜਿਨ੍ਹਾਂ ਦੇ ਵਿੱਚ ਹਿੰਦੂ ਵੀਰ ਭੈਣਾਂ ਨੇ ਜਿਨ੍ਹਾਂ ਨੇ ਜਿਹੜੀ ਇਹ ਆਵਾਜ਼ ਵੀ ਚੁੱਕੀ ਔਰ ਉਸ ਪੈਨਲ ਡਿਸਕਸ਼ਨ 'ਚ ਮੋਦੀ ਨੂੰ ਐਕਸਪੋਜ਼ ਕੀਤਾ। ਹੁਣ ਇੱਕ ਖਬਰ ਜਿਹੜੀ ਉਹਨਾਂ ਦੀ, ਜਿਵੇਂ ਅਸੀਂ ANI ਕਹਿੰਦੇ, ANI ਤੋਂ ਬਾਅਦ ਰॉ ਦੀ ਦੂਸਰੀ ਨਿਊਜ਼ ਏਜੰਸੀ ਹੈ IANS, ਤੇ ਮੈਲਬਰਨ ਦੀ ਡੇਟ ਲਾਈਨ ਨਾਲ ਖਬਰ ਲਾਈ ਹੋਈ ਹੈ, ਸਿੱਖ ਮੈਨ ਇਨ ਆਸਟ੍ਰੇਲੀਆ fined $57,000 for underpaying Indian student। ਹੁਣ ਇਹ ਥੱਲੇ ਫਿਰ ਉਹਦੀ ਡੀਟੇਲ ਹੈ। ਹੁਣ ਤੁਸੀਂ ਇਹ ਦੇਖੋ ਕਿ ਵੀ ਇਹ ਕੋਈ ਖਬਰ ਵੀ ਨਹੀਂ ਬਣਦੀ ਹੈ, ਪਰ ਕਿਉਂਕਿ ਉਹਨਾਂ ਨੇ ਇੱਕ ਸਟੂਡੈਂਟ ਦਾ ਨਾਂ ਨਹੀਂ ਦਿੱਤਾ ਹੋਇਆ, ਸਿੱਖ ਦਾ ਨਾਂ ਦਿੱਤਾ, ਉਹਦੇ ਨਾਂ ਨਾਲ ਖਾਲਸਾ ਵੀ ਲੱਗਾ ਹੋਇਆ ਹੈ ਕਿ ਜੀ ਉਹਨੇ ਇੱਕ ਸਟੂਡੈਂਟ ਜ਼ਾਹਰ ਹੈ ਹਿੰਦੂ ਹੋਏਗਾ, ਉਹਦਾ ਨਾਂ ਦੇਣ, ਲੇਕਿਨ ਸਿੱਖ ਨੂੰ ਐਕਸਪੋਜ਼ ਕਰਨ ਲਈ ਔਰ ਦੱਸਣ ਲਈ ਕਿ ਇਹ ਖਬਰ ਇਹਨਾਂ ਨੇ ਕੱਢੀ। ਔਰ ਉਹਨਾਂ ਦੀ IANS ਦੀ ਖਬਰ ਹੈ ਕਿ ਜੀ ਉਹਨਾਂ ਨੇ ਜਿਹੜਾ ਇਸ ਗਰੁੱਪ ਨੇ ਇੱਕ ਸਟੂਡੈਂਟ ਨੂੰ ਹਾਇਰ ਕੀਤਾ ਸੀ, ਉਹਨੂੰ ਅੰਡਰ ਪੇ ਕੀਤਾ ਔਰ ਉਹਨੂੰ ਜਦੋਂ ਕੱਢ ਦਿੱਤਾ ਬਿਨਾਂ ਨੋਟਿਸ ਦੇ, ਤੇ ਉਹ ਫਲਾਣੇ ਕੋਲ, ਜਿਵੇਂ ਇੱਥੇ ਤੁਸੀਂ ਇਕੁਅਲ ਅਪਰਚੁਨਿਟੀ ਵਾਲਿਆਂ ਕੋਲ ਜਾਂਦੇ ਹੋ, ਔਰ ਉਹਨਾਂ ਨੇ ਜਿਹੜਾ ਉਸ ਸਾਰੇ ਨੂੰ ਦੇਖਿਆ ਔਰ ਉਹਨਾਂ ਨੇ ਇੰਨਾ ਮੂਲ ਫਾਈਨ ਲਾਇਆ, ਇੰਨਾ ਵਾਧੂ ਫਾਈਨ ਲਾਇਆ, ਔਰ ਇਹ ਕਿਹਾ ਗਿਆ ਕਿ ਜੀ $57,000 ਹੁਣ ਸਿੱਖ ਮੈਨ ਇਨ ਆਸਟ੍ਰੇਲੀਆ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਅਸੀਂ ਹਾਲਾਂ ਜਿੰਨੀ ਵਾਰ ਵੀ ਲਫ਼ਜ਼ ਇਸਤੇਮਾਲ ਕਰਦੇ ਹਾਂ, ਮੈਂ ਹਿੰਦੂ ਲਫ਼ਜ਼ ਨਾਲੋਂ ਹਿੰਦੂ ਤੋਂ ਵੀ ਕਰਦੇ, ਕਿਉਂਕਿ ਆਈਡੀਓਲੋਜੀ ਦੇ ਨਾਲ ਸਾਡਾ ਤਾਲੁਕ ਹੈ। ਜਿਵੇਂ ਅਸੀਂ ਕੱਲ ਪਰਸੋਂ ਵੀ ਗੱਲ ਕੀਤੀ, ਜਦੋਂ ਅਸੀਂ ਬ੍ਰਾਹਮਣਵਾਦ ਵੀ ਕਹਿੰਦੇ ਹਾਂ, ਸੋ ਅਸੀਂ ਕੋਈ ਇੰਡੀਵਿਜੂਅਲ ਬ੍ਰਾਹਮਣਸ ਜਾਂ ਕੋਈ ਵੀ ਕਿਸੇ ਹੋਰ ਜ਼ਾਤ ਨਾਲ ਕੋਈ ਸੰਬੰਧਤ ਹੈ, ਉਹ ਸਾਡੇ ਨਿਸ਼ਾਨੇ। ਹਾਂ, ਜਿਹੜੀ ਆਈਡੀਓਲੋਜੀ ਹੈ, ਬ੍ਰਾਹਮਣਵਾਦ ਇੱਕ ਵਿਚਾਰਧਾਰਾ ਹੈ, ਜਿਵੇਂ ਫਾਸ਼ਿਜ਼ਮ ਹੈ, ਨਾਜ਼ੀਜ਼ਮ ਹੈ, ਇਹ ਸਾਰੀਆਂ ਜਿਨ੍ਹਾਂ ਨੇ ਬੇੜਾ ਗਰਕ ਕੀਤਾ 20ਵੀਂ ਸਦੀ ਦੇ ਵਿੱਚ ਇਨਸਾਨੀਅਤ ਦਾ, ਇਹ ਤਾਂ 3,500 ਸਾਲ ਤੋਂ ਕਰ ਰਹੇ ਨੇ ਬ੍ਰਾਹਮਣਵਾਦ ਵਾਲੇ, ਜਿਨ੍ਹਾਂ ਦੇ ਕੋਲ ਹੁਣ 75 ਸਾਲ ਤੋਂ ਪੋਲੀਟੀਕਲ ਪਾਵਰ ਹੈ। ਲੇਕਿਨ ਇਹਨਾਂ ਦਾ ਜਦੋਂ ਤੁਸੀਂ ਖਬਰਾਂ ਦਾ ਅੰਦਾਜ਼ ਦੇਖੋਗੇ, ਜੇ ਕੋਈ ਪ੍ਰਾਪਤੀ ਹੋਏਗੀ ਤਾਂ ਕਹਿਣਗੇ ਐਨ ਇੰਡੋ ਇੰਡੀਅਨ ਬਿਕੇਮ ਮੇਅਰ ਆਫ ਦਿਸ, ਔਰ ਉੱਥੇ ਸਿੱਖ ਨੂੰ ਇੰਡੀਅਨ ਬਣਾ ਦੇਣਗੇ। ਤੇ ਜਦੋਂ ਕੋਈ ਨੈਗੇਟਿਵਿਟੀ ਵਾਲੀ, ਹੁਣ ਅਸੀਂ ਖਬਰ ਨੂੰ ਆ ਜਿਹੜਾ ਕੰਮ ਕੀਤਾ 19 ਸਾਲਾਂ ਦੇ ਹਿੰਦੂ ਮੁੰਡੇ ਨੇ ਵਾਈਟ ਹਾਊਸ ਦੇ ਵਿੱਚ ਨਾਜ਼ੀ ਦਾ ਝੰਡਾ ਲੈ ਕੇ ਆਪਣਾ ਯੂ ਟਰੱਕ ਮਾਰਿਆ, ਯੂ ਹਾਲ ਟਰੱਕ ਆ, ਈਵਨ ਹੁਣ ਇਸੇ ਤੋਂ ਹੀ ਸ਼ਾਇਦ ਕਲੂ ਲੈ ਕੇ ਇੱਕ ਹੋਰ ਨੇ ਉੱਥੇ UK ਦੇ ਵਿੱਚ ਪ੍ਰਾਈਮ ਮਿਨਿਸਟਰ ਹਾਊਸ ਜਿੱਥੇ ਹੈ ਡਾਊਨ ਸਟਰੀਟ ਕੇ ਕੀ ਉਹਨੂੰ ਕਹਿੰਦੇ ਨੇ, ਉਹਦੇ 'ਚ ਜਾ ਕੇ ਆਪਣੀ ਗੱਡੀ ਮਾਰੀ ਆ ਔਰ ਉਹਦੇ ਵੀ ਨਾਜ਼ੀ ਸ਼ਰਟ ਪਾਈ ਹੋਈ ਹੈ। ਸੋ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹ ਹਿੰਦੂਤਵਾ ਔਰ ਨਾਜ਼ੀਜ਼ਮ ਕਿਵੇਂ ਇੱਕ ਦੂਸਰੇ ਨੂੰ ਇਹ ਮੋਟੀਵੇਟ ਕਰਦੇ ਨੇ ਔਰ ਕਿਵੇਂ ਇਹਨਾਂ ਦੇ ਦਿਮਾਗ ਭੂਤਰੇ ਹੋਏ ਨੇ, ਲੇਕਿਨ ਕਿਉਂਕਿ ਤੁਸੀਂ ਖਬਰ ਤੋਂ ਹੀ, ਔਰ ਇਹ ਕੋਈ ਕਿਸੇ ਰੈਗ ਦੀ ਖਬਰ ਨਹੀਂ ਹੈ, ਉਹਨਾਂ ਦੀ ਆਫੀਸ਼ੀਅਲ ਨਿਊਜ਼ ਏਜੰਸੀ ਜਿਹੜੀ ਹੈ ਉਹ ਸਿੱਖ ਮੈਨ ਇਨ ਆਸਟ੍ਰੇਲੀਆ ਇਹ ਖਬਰ ਲਾ ਰਹੀ ਹੈ ਕਿ ਜੀ ਅੰਡਰ ਪੇ। ਇੱਦਾਂ ਦੇ 3600 ਕੇਸ ਹਰ ਸ਼ਹਿਰ 'ਚ ਹੁੰਦੇ ਨੇ, ਕਿਹਨੇ ਅੰਡਰ ਪੇ ਕੀਤਾ, ਕਿਹਨੇ ਓਵਰ ਪੇ ਕੀਤਾ, ਕਿਹਨੇ ਚੋਰੀ ਕੀਤੀ। ਤੁਸੀਂ ਤਾਂ, ਤੁਹਾਡੇ ਤਾਂ ਇੰਨੇ ਜ਼ਿਆਦਾ ਮਰਡਰ ਹੁੰਦੇ ਨੇ, ਇੰਨੇ ਜ਼ਿਆਦਾ ਰੇਪ ਹੁੰਦੇ, ਇੰਨੀਆਂ ਕਹਾਣੀਆਂ ਸਾਨੂੰ ਸਾਡੇ ਕਈ ਵਿਊਰ ਭੇਜਣਗੇ, ਮੈਂ ਉਸ ਨੂੰ ਡਿਸਕਸ ਕਰਨਾ ਵੀ ਠੀਕ, ਮੈਨੂੰ ਡਿਸਕਸਟਿੰਗ ਲੱਗਦਾ ਹੁੰਦਾ ਕਿ ਬਈ ਇਹ ਕੋਈ ਸੁਸਾਇਟੀ ਹੈ ਜਿੱਥੇ ਇਸ ਹੱਦ ਤੱਕ ਜਿਹੜੀ ਹੈ ਉਹ ਅਪਮਾਨਿਤ ਹੁੰਦੇ ਨੇ ਲੋਕ। ਔਰ ਲੇਕਿਨ ਇਹਨਾਂ ਦੇ ਲਈ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਸਿੱਖਾਂ ਨੂੰ ਤੁਸੀਂ ਡੀਫੇਮ ਕਰਨਾ। ਹੁਣ ਇੱਕ ਪਾਸੇ ਅਸੀਂ ਜਿਹੜਾ ਇਸ ਦੀ ਗੱਲ ਕਰਾਂਗੇ ਕਿ ਭਾਈ ਇਹ ਈਵਨ ਦਾ ਵਾਇਰ ਦੇ ਰਿਪੋਰਟਰ ਰਾਹੀਂ ਜਿਹੜੀ ਟਰੂਥ ਆਈ ਉਹ ਉਹੀ ਹੈ ਜਿਹੜੀ ਅਸੀਂ ਪਹਿਲੇ ਦਿਨ ਕਹੀ ਸੀ। ਪਰ ਜਦੋਂ ਅਸੀਂ ਨੈਰੇਟਿਵ ਦੀ ਗੱਲ ਕਰ ਰਹੇ ਹਾਂ ਕਿ ਇਹ ਮੀਡੀਆ ਦੀ ਤਾਕਤ ਹੈ, ਇਹ ਉਹਨਾਂ ਦੇ ਸਾਧਨਾਂ ਦੀ ਤਾਕਤ ਹੈ ਕਿ ਉਹ ਕਿਵੇਂ ਝੂਠ ਨੂੰ
ਸੱਚ ਬਣਾ ਕੇ ਪ੍ਰੈਜ਼ੈਂਟ ਕਰਦੇ ਨੇ। ਔਰ ਅਸੀਂ ਜੇ ਆਪਣਾ, ਔਰ ਮੈਂ ਅੱਗੇ ਵੀ ਇਹ ਗੱਲ ਕਹੀ ਹੋਈ ਹੈ ਕਿ ਬਹੁਤ ਵਾਰ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਇਸ ਫਰਮਾਨ ਨੂੰ ਦੁਹਰਾਉਂਦੇ ਹਾਂ ਕਿ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ, ਇਹ ਅਲਟੀਮੇਟ ਟਰੂਥ ਹੈ ਰੱਬ ਦੀ ਦਰਗਾਹ 'ਚ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ। ਇਹ ਰੱਬ ਦੀ ਦਰਗਾਹ ਦੇ ਵਿੱਚ ਸੱਚ ਔਰ ਕੱਚ ਇਸ ਦਾ ਨਤਾਰਾ ਹੁੰਦਾ ਹੈ। ਦੁਨੀਆ ਦੇ ਵਿੱਚ ਵੀ ਸੱਚ ਜਿੱਤ ਸਕਦਾ ਹੈ, ਜਿੱਤਦਾ ਹੈ ਜਦੋਂ ਸੱਚ ਬਾਹਰ ਨਿਕਲ ਕੇ ਝੂਠ ਨੂੰ ਚੈਲੰਜ ਕਰੇ। ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ। ਇਹ ਫਿਰ ਅਗੇਨ ਸਾਡੇ ਬਜ਼ੁਰਗਾਂ ਦੀ ਵਿਜ਼ਡਮ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ, ਜਾਂ ਇੱਕ ਸੱਚ ਨੂੰ ਲੁਕਾਉਣ ਲਈ 100 ਝੂਠ ਬੋਲਣਾ ਪੈਂਦਾ ਹੈ। ਪਰ ਜੇ 100 ਝੂਠ ਕਿਸੇ ਨੇ ਬੋਲਿਆ, ਇੱਕ ਸੱਚ ਤਾਂ ਅੱਗੇ ਬੋਲੇਗਾ, ਤਾਂ ਹੀ ਝੂਠ ਜਿਹੜਾ ਉਹਦੇ ਪੈਰ ਨਹੀਂ ਹੋਣਗੇ ਜਾਂ 100 ਝੂਠ ਹਾਰੇਗਾ। ਸੋ ਜਦੋਂ ਅਸੀਂ ਨੈਰੇਟਿਵ ਕਹਿੰਦੇ ਹਾਂ ਕਿ ਵੀ ਸੱਚ ਦੀ ਧਰਾਤਲ ਤੇ ਖਲੋ ਕੇ ਕੂੜ ਨੂੰ ਚੈਲੰਜ ਕਰਨਾ ਇਹ ਅਹਿਮੀਅਤ ਰੱਖਦਾ ਹੈ। ਲੇਕਿਨ ਤੁਸੀਂ ਇਹ ਦੇਖੋ ਵੀ ਇਹੀ ਨਹੀਂ ਵੀ ਉਹਨਾਂ ਨੇ ਆਪਣਾ ਜਾਲ ਕੂੜ ਦਾ ਕਿਸ ਹੱਦ ਤੱਕ ਸਿਰਜਿਆ। ਉਹਨਾਂ ਨੇ ਜਿਹੜੇ ਇੰਟਰਨੈਸ਼ਨਲ ਅਦਾਰੇ ਨੇ, ਹੁਣ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਨੂੰ ਲਗਾਤਾਰ 5-6 ਦਿਨ ਕਵਰ ਕੀਤਾ, ਉਹਨਾਂ ਦੀ ਜ਼ਿੰਦਗੀ ਦੇ ਅੱਡ-ਅੱਡ ਪਹਿਲੂਆਂ ਤੇ। ਸਾਡੇ ਤੇ 1 ਮਹੀਨੇ ਲਈ ਫੇਸਬੁੱਕ ਨੇ ਪਾਬੰਦੀ ਲਾਈ ਹੋਈ ਹੈ। ਇਸ ਲਈ ਤੁਸੀਂ ਦੇਖੋਗੇ ਹੁਣ ਕਈ ਜੇ ਰਿਡੀਕਿਊਲ ਕਰਨ ਕਿ ਜੀ ਇੰਨਾ ਖਰਚ ਕਰਕੇ ਜੇ ਉੱਥੇ 50 ਸ਼ੇਅਰ ਨਹੀਂ ਹੁੰਦੇ ਜਾਂ ਇੰਨੇ ਉਹਦੀਆਂ ਅੱਗੋਂ ਨਹੀਂ ਜਾਂਦੀਆਂ ਤੇ ਕੀ ਫਾਇਦਾ ਹੈ ਜੀ। ਤੁਸੀਂ ਇਹ ਦੇਖੋ ਕਿ ਜਿਸ ਦੁਸ਼ਮਣ ਨੂੰ ਇਹ ਪਤਾ ਹੈ ਕਿ ਵੀ ਇਸ ਦਾ ਕੀ ਹੈ, ਉਹਨਾਂ ਨੇ ਤਾਂ ਸਾਨੂੰ ਇਹਨਾਂ ਸਾਰੇ ਸਾਲਾਂ ਤੋਂ ਆਪਣੀਆਂ ਗਨ ਸ਼ਾਟ 'ਚ ਰੱਖਿਆ ਹੋਇਆ ਹੈ, ਉਹ ਕੋਈ ਮੌਕਾ ਜਾਣ ਨਹੀਂ ਦਿੰਦੇ ਹੈ। ਔਰ ਇਸੇ ਤਰ੍ਹਾਂ ਅਸੀਂ YouTube ਦੇ ਉੱਤੇ ਵੀ, ਹਾਲਾਂ ਅਸੀਂ ਜਦੋਂ ਇਹ ਫਖਰ ਨਾਲ ਕਹਿੰਦੇ ਹਾਂ ਜੀ ਸਾਡੇ 1,86,000 ਸਬਸਕ੍ਰਾਈਬਰ ਨੇ ਔਰ ਇੰਨੇ ਹਜ਼ਾਰ ਸਾਡੀਆਂ ਵੀਡੀਓਜ਼, ਪਰ ਸਾਨੂੰ ਪਤਾ ਹੈ ਵੀ ਸਾਨੂੰ ਕਿਵੇਂ ਰਿਸਟ੍ਰਿਕਟ ਕੀਤਾ ਹੋਇਆ ਕਿ ਭਾਈ ਨੋਟੀਫਿਕੇਸ਼ਨ ਵੀ ਕਈ ਹਾਲਤਾਂ 'ਚ ਨਹੀਂ ਜਾਂਦੀ ਔਰ ਬੜੀਆਂ ਸੀਮਤ ਗਰੁੱਪਾਂ ਤੱਕ, ਕਿਉਂਕਿ ਉਹਨਾਂ ਦੇ ਉੱਤੇ ਉਹ ਬੈਠੇ ਹੋਏ ਨੇ। ਹੁਣ ਕਈ ਕਹਿਣਗੇ, ਕਈਆਂ ਨੇ ਮੈਨੂੰ ਕਈ ਅਰਸੇ ਤੋਂ ਹੀ ਕਿਹਾ ਜੀ ਤੁਸੀਂ ਟਵਿੱਟਰ ਦੇ ਉੱਤੇ ਹੋ, ਅੱਜ ਕੱਲ ਸ਼ਾਰਟ ਕਾਮੈਂਟ ਲੋਕ ਦੇਖਦੇ ਨੇ ਟਵਿੱਟਰ ਤੇ। ਮੈਂ ਕਿਹਾ ਜੀ ਜੋ ਹਾਲ ਸਾਡਾ YouTube Facebook ਦੇ ਉੱਤੇ ਹੁੰਦਾ, ਚਲੋ ਇਹਦੇ ਬਾਵਜੂਦ ਇੱਕ ਨੈਰੇਟਿਵ ਹੈ, ਭਾਵੇਂ ਥੋੜਿਆਂ ਨੂੰ ਪਹੁੰਚਦਾ ਹੈ, ਉਹ ਅੱਗੇ ਪਹੁੰਚਾ ਦਿੰਦਾ ਨੇ, ਗੱਲ ਹੁੰਦੀ ਹੈ। ਹੁਣ ਟਵਿੱਟਰ ਦੇ ਉੱਤੇ ਕਿੰਨਾ ਕੰਟਰੋਲ ਹੈ। ਹੁਣ ਜਦੋਂ ਐਲਨ ਮਸਕ ਆਇਆ, ਉਹਨੇ ਖਰੀਦਿਆ, ਬੜਾ ਆਇਆ ਕਿ ਜੀ ਇਹ ਤਾਂ ਜਿਹੜਾ ਉਹ ਫਰੀडम ਆਫ ਐਕਸਪ੍ਰੈਸ਼ਨ ਦਾ ਜਿਹੜਾ ਉਹ ਵੱਡਾ ਆਗੂ ਹੈ। ਔਰ ਉਹਨੇ ਵੀ ਕਿਹਾ ਕਿ ਜੀ, ਉਹਨੇ ਪਹਿਲਾਂ ਕਿਹਾ ਜੀ ਮੈਂ ਜਿਹੜਾ ਇਸ ਦਾ ਟਰੰਪ ਦਾ ਅਕਾਊਂਟ ਜਿਹੜਾ ਪਹਿਲਿਆਂ ਨੇ ਉਹਨੂੰ ਸਸਪੈਂਡ ਕੀਤਾ ਸੀ, ਮੈਂ ਰੀਸਟੋਰ ਕਰ ਰਿਹਾ ਇਹ ਉਹ। ਫਿਰ ਸਾਹਮਣੇ ਆਇਆ ਕਿ ਵੀ ਜਦੋਂ ਦਿੱਲੀ ਦੇ ਵਿੱਚ ਜਿਹੜਾ ਹਿੰਸਾ ਹੁੰਦੀ ਹੈ ਮੁਸਲਮਾਨਾਂ ਦੇ ਖਿਲਾਫ ਔਰ ਦੂਸਰੇ, ਫਿਰ ਸਾਹਮਣੇ ਆਉਂਦਾ ਹੈ ਕਿ ਜੀ ਇਹ ਕਿਵੇਂ ਪ੍ਰੈਸ਼ਰ ਬਿਲਡ ਕਰਦੇ ਨੇ ਟਵਿੱਟਰ ਦੇ ਉੱਤੇ। ਉਹ ਪਹਿਲਾ ਪਾਰਟ ਸੀ। ਲੇਕਿਨ ਜਦੋਂ ਇਹ ਐਲਨ ਮਸਕ ਨੇ ਲਿਆ, ਪਹਿਲਾਂ ਅਸੀਂ ਦੇਖਿਆ ਜਦੋਂ BBC ਦੀ 2 ਪਾਰਟ ਡਾਕੂਮੈਂਟਰੀ ਆਈ, ਇੰਡੀਆ 'ਚ ਤਾਂ ਉਹਨਾਂ ਨੇ ਪਾਬੰਦੀ ਲਾਈ ਜਾਂ ਉਹਨਾਂ ਦੀ ਹਰਾਸਮੈਂਟ ਜਾਰੀ ਹੈ। ਉਹਨਾਂ ਨੇ ਈਵਨ ਟਵਿੱਟਰ ਦੇ ਉੱਤੇ ਜਿਨ੍ਹਾਂ ਨੇ ਬਾਹਰਲਿਆਂ ਦਾ ਲਿੰਕ ਬਣਾ ਕੇ ਵੀ ਭੇਜਿਆ, ਉਹ ਵੀ ਜਿਹੜਾ ਉਸ ਨੂੰ ਹਟਵਾ ਦਿੱਤਾ। ਜਦੋਂ ਉਹਨੂੰ ਪੁੱਛਿਆ ਗਿਆ ਤੇ ਉਹਨੇ ਕਿਹਾ ਕਿ ਜੀ ਜਿਹੜੇ ਉੱਥੇ ਕਾਨੂੰਨ ਬੜੇ ਸਖਤ ਨੇ ਐਂਡ ਅਸੀਂ ਜੇਲ੍ਹਾਂ 'ਚ ਨਹੀਂ ਜਾਣਾ ਚਾਹੁੰਦੇ। ਸੋ ਉਹ ਤੋਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਵੀ ਉਸਨੇ ਜਿਹੜਾ ਕਰਤਾ ਕੰਮ ਕਿ ਵੀ ਇਹ ਬਿਲਕੁਲ ਉਹ ਵੀ ਅਲਟੀਮੇਟਲੀ ਵਪਾਰੀ ਨੇ। ਫਿਰ ਜਦੋਂ ਹੋਰ ਪ੍ਰੈਸ਼ਰ ਪਿਆ, ਨਹੀਂ ਮੇਰੇ ਲਈ ਤਾਂ ਪ੍ਰਾਇੋਰਟੀ ਟੈਸਲਾ ਹੈ, ਮੈਂ ਇਹ ਤਾਂ ਨਹੀਂ ਹੈ। ਹੁਣ ਕਿਉਂਕਿ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਆਸਟ੍ਰੇਲੀਆ ਜਿਹੜੀ ਦੂਸਰੀ ਡਿਬੇਟ, ਔਰ ਅੱਜ ਹੀ ਗੁਫ਼ਤਗੂ ਤੋਂ ਮੈਨੂੰ ਪਤਾ ਲੱਗਿਆ ਵੀ ਜਿਹੜੇ ਚਾਈਲਡ ਅਬਿਊਜ਼ ਹੈ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਹੈ, ਜਿਹੜੇ ਨੰਬਰ ਆਫ ਪੈਡੋਫਾਈਲਸ ਨੇ, ਉਹਦੇ ਡਿਫਰੈਂਟ ਰੀਜ਼ਨਸ ਨੇ। ਹੁਣ ਆਸਟ੍ਰੇਲੀਆ ਦੀ ਹਕੂਮਤ ਜਾਂ ਉਹਨਾਂ ਦੇ ਇਸ ਮਹਿਕਮੇ ਨਾਲ ਸੰਬੰਧਿਤ ਲੋਕ ਉਹ ਐਲਨ ਮਸਕ ਦੇ ਉੱਤੇ ਦਬਾਅ ਬਣਾ ਰਹੇ ਸੀ, ਜਾਂ ਉਹਨਾਂ ਨੇ ਨੋਟਿਸਿੰਗ ਵੀ ਭੇਜੀ ਇਹਨਾਂ ਦੇ ਸਿੰਗਾਪੁਰ ਦਫ਼ਤਰ ਨੂੰ ਵੀ, ਅਦਰਵਾਈਜ਼ ਵੀ, ਕਿ ਵੀ ਜਿਹੜੇ ਟਵੀਟ ਇਸ ਕਿਸਮ ਦੇ ਚਾਈਲਡ ਅਬਿਊਜ਼ਰਸ ਦੇ ਨੇ, ਜਿਹੜੇ ਆਇਡੈਂਟੀਫਾਈ ਕਰਦੇ ਨੇ ਉਹਨਾਂ ਦੇ ਇਮੇਜਸ ਨੂੰ ਦੂਜਿਆਂ ਨੂੰ, ਉਹਨਾਂ ਨੂੰ ਰਿਮੂਵ ਕੀਤਾ ਜਾਏ ਔਰ ਇਹ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਹੁਣ ਜਿਹੜਾ ਉਹਨੇ ਜਵਾਬ ਦਿੱਤਾ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਉਹ ਕਹਿੰਦੇ ਜੀ ਸਾਡੀਆਂ ਪ੍ਰਾਇੋਰਟੀ ਜੋ ਵੀ ਉਹਨਾਂ ਦੇ ਹੈਂਡਲ ਕਰਦੇ ਨੇ ਕਿ ਜੀ ਜਿਵੇਂ ਟਰਕੀ ਹੈ, ਟਰਕੀ ਦੇ ਵਿੱਚ ਵੀ ਇਲੈਕਸ਼ਨ ਐਰਡੋਗਾਨ ਦੇ ਖਿਲਾਫ ਜਿਹੜੇ ਕੋਈ ਟਵੀਟ ਆਏ ਉਹਨੂੰ ਹਟਾਣਾ। ਇੰਡੀਆ, ਉਹਨਾਂ ਨੇ ਕਿਹਾ ਜੀ ਸਾਡੀ ਪ੍ਰਾਇੋਰਟੀ ਚਾਈਲਡ ਅਬਿਊਜ਼ ਵਾਲੇ ਨੰਬਰ 2 ਤੇ ਜਾਂਦੇ ਨੇ, ਇਹ ਬਾਅਦ 'ਚ ਅਸੀਂ ਦੇਖਾਂਗੇ। ਅਸੀਂ ਇਹ ਦੇਖ ਰਹੇ ਹਾਂ ਕਿ ਐਂਟਾਈ ਇੰਡੀਆ ਕੋਈ ਨਾ ਹੋਣ ਟਵੀਟ,
ਔਰ ਐਂਟਾਈ ਟਰਕੀ ਤਾਂ ਇਲੈਕਸ਼ਨਾਂ ਕਰਕੇ ਹੈ। ਹੁਣ ਤੁਸੀਂ ਇਹਦੇ ਤੋਂ ਅੰਦਾਜ਼ਾ ਲਾਓ ਵੀ ਜਿਹੜੇ ਲੋਕ ਇਹ ਸਮਝਦੇ ਨੇ ਕਿ ਜੀ ਸਾਡੇ ਕੋਲ ਤਾਂ ਐਕਸੈਸ ਹੈ ਔਰ ਅਸੀਂ ਆਪਣੀ ਗੱਲ ਕਰਦੇ ਹਾਂ, ਉਹਦੇ ਲਈ ਚਾਈਲਡ ਅਬਿਊਜ਼ਰ ਜਿਹੜੇ ਨੇ, ਪੈਡੋਫਾਈਲ, ਉਹ ਪ੍ਰਾਇੋਰਟੀ ਨਹੀਂ ਨੇ। ਕੋਈ ਟਵੀਟ ਐਂਟਾਈ ਇੰਡੀਆ ਨਾ ਜਾਏ, ਕਿਉਂਕਿ ਵੱਡੀ ਮੰਡੀ ਮਾਰਕੀਟ ਔਰ ਉਸੇ ਕੰਮ ਤੇ ਚਾਟੇ ਲਾਏ ਹੋਏ ਨੇ। ਔਰ ਉਹਨਾਂ ਦੀ ਜਿਹੜੀ ਵਿਦਨ ਆਸਟ੍ਰੇਲੀਅਨ ਸਿਸਟਮ ਦਾ ਵੀ ਡਿਬੇਟ ਚੱਲ ਰਹੀ ਸੀ। ਉਹਨਾਂ ਨੇ ਕਿਹਾ ਜੀ ਫਿਰ ਅਸੀਂ ਹੋਰ ਕੀ ਕਰ ਸਕਦੇ ਹਾਂ। ਉਹਨੇ ਕਿਹਾ ਜੀ ਜਿਹੜਾ ਲਾਅ ਹੈ ਉਹਦੇ ਥੱਲੇ ਅਸੀਂ ਉਹਨੂੰ ਫਾਈਨ ਕਰਵਾ ਸਕਦੇ ਹਾਂ। ਉਹਨੇ ਕਿਹਾ ਕਿੰਨਾ ਫਾਈਨ ਹੋਏਗਾ? ਉਹਨੇ ਕਿਹਾ ਜੀ $70,000। ਉਹਨੇ ਕਿਹਾ ਵੀ ਐਲਨ ਮਸਕ ਵਿਲ ਬੀ ਲਾਫਿੰਗ, ਉਹਦੇ ਲਈ ਤਾਂ ਇਹ ਪੀਨਟਸ ਵੀ ਨਹੀਂ ਨੇ। ਦੂਸਰਾ ਉਹਨੇ ਕਿਹਾ ਕੀ ਕਰ ਸਕਦੇ ਹਾਂ ਅਸੀਂ ਵੀ ਇਹ ਜਿਹੜੇ ਚਾਈਲਡ ਅਬਿਊਜ਼ਰਸ ਦੇ ਟਵੀਟ ਨੇ ਔਰ ਉਹ ਐਂਟਾਈ ਇੰਡੀਆ ਹਟਾਉਣ ਦੇ ਲਈ ਉਹਨਾਂ ਦੀ ਪਹਿਲ ਹੈ। ਉਹਨੇ ਕਿਹਾ ਜੀ ਉਹ ਅਸੀਂ 24 ਘੰਟੇ ਜਾਂ 48 ਘੰਟੇ ਲਈ ਟਵਿੱਟਰ ਤੇ ਬੈਨ ਲਾ ਸਕਦੇ ਹਾਂ ਆਸਟ੍ਰੇਲੀਆ 'ਚ। ਅੱਛਾ। ਤਾਂ ਉਹਨੇ ਕਿਹਾ ਜੀ ਉਹਦੀ ਪਾਵਰ ਜੀ ਪਾਰਲੀਮੈਂਟ ਦੇ ਕੋਲ ਹੈ। ਸੋ ਕਹਿਣ ਦਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਈ ਜੋ ਸਾਡੇ ਜਿੱਥੇ ਵੀ ਜਿਹੜੇ ਵਿਚਾਰੇ ਕੁਝ ਕਰਦੇ ਨੇ ਉਹਨਾਂ ਦੀ ਮਦਦ ਵੀ ਕਰੋ, ਉਹਨਾਂ ਨੂੰ ਐਡਮਾਇਰ ਵੀ ਕਰੋ ਕਿ ਇਸ ਵੇਲੇ ਜਿਹੜਾ ਇਹ ਬਹੁਤੇ ਸਮਝਦੇ ਨੇ ਤੁਸੀਂ ਜਿੰਨੇ ਮਰਜ਼ੀ ਤੁਹਾਡੇ ਮਿਲੀਅਨਸ ਆਫ ਫਾਲੋਅਰਸ ਫੇਸਬੁੱਕ ਜਾਂ ਈਵਨ YouTube ਜਾਂ ਟਵਿੱਟਰ ਤੇ ਹੋਣ, ਉਹਨਾਂ ਨੇ ਅੱਧਾ ਮਿੰਟ ਨਹੀਂ ਲਾਣਾ ਹੈ। ਜਦੋਂ ਰਿਮੂਵ ਕਰ ਦੇਣਾ, ਨਾ ਤੁਹਾਡਾ ਕੋਈ ਰਿਕਾਰਡ ਲੱਭਦਾ ਨਾ ਕੋਈ ਹੋਰ ਚੀਜ਼ ਲੱਭਦੀ ਹੈ। ਹੁਣ ਇਹਨਾਂ ਹਾਲਾਤਾਂ 'ਚ ਆਸਟ੍ਰੇਲੀਆ ਦੇ ਵਿੱਚ ਜਿੱਥੇ ਟਵਿੱਟਰ ਵਾਲੇ ਵੀ ਉਹਨਾਂ ਦੇ ਝੂਠ ਨੂੰ ਵੇਚਣਾ ਚਾਹੁੰਦੇ ਨੇ, ਇੰਡੀਆ ਦੀ ਜਿਹੜੇ 1 ਮਿਲੀਅਨ ਹਿੰਦੂ ਇੰਡੀਅਨਸ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਮੈਜੋਰਟੀ ਜ਼ਾਹਰ ਹੈ ਗੁਜਰਾਤੀ ਹੈ, ਉਹ ਇਸ ਕਿਸਮ ਦਾ ਉਹਦਾ ਗੁੱਡਾ ਬਣ ਰਿਹਾ ਸੀ ਕਈ ਮਹੀਨਿਆਂ ਤੋਂ ਕਿ ਜੀ ਇੰਨੀ ਵੱਡੀ ਇਵੈਂਟ ਹੈ ਜਿੱਥੇ ਸਿਡਨੀ 'ਚ ਇਕੱਠੇ ਹੋਣਾ ਸੀ। ਬੰਦੇ ਕਿੰਨੇ? 18,500 ਦੀ ਉਹਦੀ ਕੈਪੈਸਿਟੀ ਹੈ ਹਾਲ ਦੀ। ਹੁਣ ਅਸੀਂ ਗੱਲ ਕਰਦੇ ਹਾਂ ਦਾ ਵਾਇਰ ਦੇ ਆਰਟੀਕਲ ਦੀ, ਜਿਸ ਦਾ ਉਹਨਾਂ ਨੇ ਸਿਰਲੇਖ ਹੀ ਉਨਵਾਨ ਹੀ ਇਹ ਦਿੱਤਾ ਹੈ, ਸੀਕ੍ਰੇਸੀ ਓਵਰ ਟਿਕਟਿੰਗ ਬਟ ਐਮਪਟੀ ਸੀਟਸ। ਵੀ ਟਿਕਟਾਂ ਤਾਂ ਦਿੱਤੀਆਂ ਹੀ ਦਿੱਤੀਆਂ ਮੁਫਤ। ਉਸ ਦਾ ਕਿਹਾ ਸੀ ਕਿ ਭਾਈ ਉਹ ਤਾਂ ਈਵਨ ਜਿਹੜੀਆਂ ਜਹਾਜ਼ਾਂ ਦੇ ਉੱਤੇ ਫਲਾਈਟਸ ਨੇ ਦੇ ਉੱਤੇ ਉਹ ਵੀ, ਔਰ ਇਹ ਵੀ ਅਸੀਂ ਮੈਂਸ਼ਨ ਕੀਤਾ ਸੀ ਇੱਕ ਟਵੀਟ ਦੇ ਸਹਾਰੇ ਕਿ ਭਾਈ 4,000 ਦੇ ਕਰੀਬ ਇੰਡੀਅਨ ਜਿਹੜੇ ਨੇ ਫਰੋਮ ਇੰਡੀਆ ਜਿਹੜੇ ਨੇ ਉਹ ਲੈਂਡ ਕੀਤੇ ਨੇ ਆਸਟ੍ਰੇਲੀਆ। ਉਹਨਾਂ ਦੇ ਚੀਅਰ ਲੀਡਰਸ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਗਿਆ ਸੀ। ਅੱਛਾ। ਫਿਰ ਉਹਨਾਂ ਨੇ ਕਿਹਾ ਮਾਈ ਐਕਸਪੀਰੀਅੰਸ ਆਫ ਮੋਦੀਜ਼ ਸਿਡਨੀ ਇਵੈਂਟ, ਕਿ ਵੀ ਖੁਦ ਕਿਉਂਕਿ ਕਵਰ ਕੀਤਾ ਹੈ ਇਸ ਜਰਨਲਿਸਟ ਨੇ ਅੰਦਰ। ਫਿਰ ਉਹਨਾਂ ਨੇ ਕਿਹਾ ਇਟ ਵਾਜ਼ ਸਟ੍ਰਾਈਕਿੰਗ that out of over 1 million Indians residing in India, residing in Australia, not even 18,500 people turned up to listen to Narendra Modi in the stadium. ਕਿ ਕੁਰਸੀਆਂ ਖਾਲੀ ਸੀ, ਦਰਸ਼ਕ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਵੀ ਦਿਖਾ ਵੀ ਦੇਣ। ਦੇਖ ਰਹੇ ਉਹਨੇ ਕਿਹਾ ਵੀ 1 ਮਿਲੀਅਨ ਲੋਕ, ਇੰਨੇ ਮਹੀਨਿਆਂ ਦਾ ਪ੍ਰੋਪੇਗੈਂਡਾ, ਫ੍ਰੀ ਟਿਕਟਸ, ਇਹਦੇ ਬਾਵਜੂਦ ਜਿਹੜਾ ਹੈ ਉਹ 18,000 ਬੰਦਾ ਨਹੀਂ ਇਕੱਠਾ ਕਰ ਸਕੇ। ਕਿੰਨਾ ਕਿ ਪਪੂਲਰ ਹੈ। ਲੇਕਿਨ ਕਿਉਂਕਿ ਜਿਵੇਂ ਅਸੀਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਭਾਈ ਉਹ ਤਾਂ ਬੈਂਡ ਬੈਕਵਰਡ ਕਰ ਰਿਹਾ, ਅਸੀਂ ਕਾਣੇ ਕਰਨ ਦੀ ਗੱਲ ਕੀਤੀ ਸੀ। ਸਾਡੇ ਵਿਊਅਰ ਆਸਟ੍ਰੇਲੀਆ ਤੋਂ ਹੀ ਨੇ, ਨਵਰੂਪ ਸਿੰਘ, ਉਹਨਾਂ ਨੇ ਕਮੈਂਟ ਇਹਦੇ ਤੇ ਕੀਤਾ ਹੈ ਕਿ ਵੀ ਨਹੀਂ, ਉਹਨਾਂ ਦੀ ਮਜਬੂਰੀ ਵੀ ਹੈ ਆਸਟ੍ਰੇਲੀਆ ਦੀ, ਕਿਉਂਕਿ ਚਾਈਨਾ ਨੇ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ ਨੇ। ਜਿਹੜੀ ਚੀਜ਼ ਆਸਟ੍ਰੇਲੀਆ ਦੀ ਐਕਸਪੋਰਟ ਹੁੰਦੀ ਸੀ ਚਾਈਨਾ 'ਚ, ਸੋ ਦੇ ਆਰ ਲੁਕਿੰਗ ਟੁਵਰਡਸ ਇੰਡੀਅਨ ਮਾਰਕੀਟ। ਆਫ ਕੋਰਸ ਇਹ ਨਹੀਂ ਹੈ, ਪਰ ਇਸ ਦੇ ਲਈ ਵੀ ਫਿਰ ਕੌਣ ਜ਼ਿੰਮੇਵਾਰ ਹੁੰਦਾ ਹੈ ਕਿ ਭਾਈ ਜੇ ਤੁਸੀਂ ਦੂਸਰੀ ਬਿਡਿੰਗ ਦੇ ਉੱਤੇ ਜੇ ਚਾਈਨਾ ਨੇ ਪਾਬੰਦੀਆਂ ਲਾਈਆਂ ਤੇ ਆਸਟ੍ਰੇਲੀਆ ਦਾ ਐਂਟਾਈ ਚਾਈਨਾ ਰਵੱਈਆ, ਜਿਸ ਦੇ ਪਿੱਛੇ ਫਿਰ ਅਮਰੀਕਾ ਜਿਹੜਾ ਇੰਡੀਆ ਔਰ ਆਸਟ੍ਰੇਲੀਆ ਨੂੰ ਵੀ ਇੱਕ ਗਰੁੱਪਿੰਗ 'ਚ ਲਿਆਂਦਾ ਕੁਆਡ ਦੇ ਥੱਲੇ। ਹੁਣ ਇਸ ਸਾਰੇ ਦੇ ਚੱਲਦੇ ਆ ਕਿ ਈਵਨ, ਔਰ ਇਹ ਆਰਟੀਕਲ ਤਾਂ ਮੈਂ ਸਾਰਾ ਨਹੀਂ ਡਿਸਕਸ ਕਰ ਸਕਾਂਗਾ, ਪਰ ਉਹਨੇ ਕਿਹਾ ਵੀ 9 ਸਾਲ ਦੇ ਗੈਪ ਤੋਂ ਬਾਅਦ ਮੋਦੀ ਆਇਆ, 2014 'ਚ ਆਇਆ ਸੀ। ਔਰ ਇੰਨੀ ਪੈਥੇਟਿਕ ਉਸ ਦੀ ਜਿਹੜੀ ਹੈ ਸਾਰੀ, ਇਹਦੇ ਬਾਵਜੂਦ ਕਿ ਇੰਨਾ ਜ਼ੋਰ ਲਾਇਆ। ਉਹਨੇ ਕਿਹਾ ਜੀ 350 ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਸਪਾਂਸਰਿੰਗ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਸੀ, ਔਰ ਇਹ ਕਲੇਮ ਕੀਤਾ ਗਿਆ ਸੀ ਕਿ ਜੀ ਅਸੀਂ ਪਬਲਿਕ ਲਈ ਟਿਕਟਾਂ ਬੰਦ ਕਰਤੀਆਂ ਕਿਉਂਕਿ ਖਤਮ ਹੋ ਗਿਆ। ਹਾਲਾਂ ਹਕੀਕਤ ਇਹ ਨਹੀਂ ਸੀ, ਇਹ ਵੀ ਝੂਠ ਬੋਲ ਰਹੇ ਸੀ। ਉਹਨੇ ਕਿਹਾ ਵੀ ਹੁਣ ਜਿਹੜਾ ਮੋਦੀ ਨੂੰ, ਔਰ ਉਹਦੇ ਤੇ ਉਹਨੇ ਤਨਜ਼ ਵੀ ਕੀਤੀ ਹੈ ਕਿ ਵੀ ਜਿਹੜਾ ਲਾਸਟ ਟਾਈਮ ਜਿਹਨੇ ਇੰਨਾ ਵੱਡਾ ਇਕੱਠ ਆਰਗੇਨਾਈਜ਼ ਕੀਤਾ ਸੀ ਮੋਦੀ ਲਈ, ਓਵਰਸੀਜ਼ ਫਰੈਂਡਸ ਆਫ ਬੀਜੇਪੀ, ਉਹਨਾਂ ਨੇ ਕਿਹਾ ਵੀ ਉਹ ਜਿਹੜਾ ਬੰਦਾ ਹੈ ਉਹ ਤਾਂ ਉਹਨੂੰ ਤਾਂ ਤਮਗਾ ਮਿਲ ਗਿਆ ਕਿ ਵਨ ਆਫ ਦਾ ਵਰਸਟ ਰੇਪਿਸਟ ਇਨ ਸਿਡਨੀਜ਼ ਰੀਸੈਂਟ ਹਿਸਟਰੀ, ਕਿ ਬਈ ਉਹ ਤਾਂ ਮਲਟੀਪਲ ਵਿਮਨ ਨੂੰ ਰੇਪ ਕਰਨ ਦੇ ਚਾਰ ਚੰਦਰ ਹੈ। ਤੇ ਉਹਨੇ ਕਿਹਾ ਜੀ ਉਸ ਗਰੁੱਪ ਵਾਲੇ ਜਿਹੜੇ ਫਰੈਂਡਸ ਆਫ ਬੀਜੇਪੀ 2014 ਵਾਲੇ ਸੀ ਉਹ ਕਿਤੇ ਹੋਰ ਵੀ ਨੇੜੇ ਤੇੜੇ ਨਜ਼ਰ ਨਹੀਂ ਆਏ। ਫਿਰ 350 ਆਰਗੇਨਾਈਜੇਸ਼ਨਸ ਦੀ ਗੱਲ ਕਰਨ ਤੋਂ ਬਾਅਦ
उन्होंने ये कहा कि भी ना अंदर, उन्होंने तो बड़िया बड़िया स्क्रीनां बाहर भी लाइया हुई सी कि जी अंदर भी तो लोग भारी जाने ने बाहर भी, पर उन्होंने कहा जी अंदर भी जड़ियां ने कुर्सियां खाली सी। लेकिन हुण तुसी झूठ दी गल देखो जिहदे चो कह रहा है however the scene inside differed from my expectations कि मैं तो समझदा सी भी कहंदे मैं तो ये देख रहा सी मैनूं बैठण नूं सीट नहीं मिलनी। डिफरेंस the hall was nearly half empty including the section designated for VIP guests जिथे VIPs ਲਈ ਉਹ ਵੀ ਖਾਲੀ ਹਾਫ ਐਮਟੀ ਦਾ ਮਤਲਬ ਹੈ ਜੇ 18000 ਇਹ ਕਹਿੰਦੇ ਨੇ ਉਹਦੀ ਕੈਪੈਸਿਟੀ ਸੀ ਤਾਂ 9000 ਬੰਦਾ ਵੀ ਉੱਥੇ ਨਹੀਂ ਸੀ। ਫਿਰ ਉਹਨੇ ਕਿਹਾ ਜੀ ਕਿ ਬੰਦਾ ਮੇਰੇ ਅੱਗੇ ਬੈਠਾ ਸੀ ਉਹਨੇ ਕਿਹਾ ਕਿ ਇਹ ਟੈਂਪਲ ਫੈਸਟੀਵਲ ਲਾਸਟ ਮੰਥ ਹੈਡ ਏ ਲਾਰਜ ਅਟੈਂਡੈਂਸ ਕਿ ਇੱਕ ਮੰਦਿਰ ਦੇ ਵਿੱਚ ਸਮਾਗਮ ਹੋਇਆ ਪਿਛਲੇ ਹਫਤੇ ਉਹਦੇ ਵਿੱਚ ਜ਼ਿਆਦਾ ਵੱਡੀ ਗੈਦਰਿੰਗ ਸੀ। ਹੁਣ ਤੁਸੀਂ ਝੂਠ ਦਾ ਨੈਰੇਟਿਵ ਦੇਖੋ, ਹੁਣ ਇਹ ਇਵੇਂ ਹੀ ਹੈ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ कि भाई की हो रहा है ते तुहानू कोई स्टेज तो खड़ा होके कह रहा कि जो तुसी देख रहे हो नहीं असल च ये हो रहा। उन्होंने कहा कि however an MC on stage announced that 25,000 people had already arrived। उन्होंने कहा हॉल खाली पे है, अद्धे 10,000 बंदा भी नहीं है बैठा होया ते जिहड़ा वो MC है मास्टर ऑफ सैरेमनी जो स्टेज तो कह रहा है कि जी 25,000 बंदा अंदर आ गया ऑलरेडी भर गया। ए जर्नलिस्ट फ्रॉम द डेली मेल who happened to be sitting next to me कहना भी डेली मेल ਦਾ ਪਤਾ ਜਿਹੜਾ ਮੇਰੇ ਅੱਗੇ ਸੀ looked at me in astonishment ਕਿ ਉਹਨੇ ਮੇਰੇ ਵੱਲ ਦੇਖਿਆ ਬੜੀ ਹੈਰਾਨੀ ਨਾਲ and asked why are they claiming that 25,000 people have arrived when the stadium's capacity is only 18,500 and there are empty seats। ਉਹਨੇ ਕਿਹਾ ਵੀ ਉਹਦੀ ਤਾਂ ਕੈਪੈਸਿਟੀ ਵੀ ਨਹੀਂ ਹੈ, ਪਰ ਉਹੀ ਹੈ ਨਾ ਵੀ ਝੂਠ ਜਦੋਂ ਬੋਲਣਾ ਹੈ ਇੰਨਾ ਵੱਡਾ ਝੂਠ ਬੋਲੋ ਕਿ ਵੀ ਕਿਸੇ ਨੂੰ ਲੱਗੇ ਹੋ ਹੀ ਨਹੀਂ ਸਕਦਾ। I smiled in response and she reciprocated the gesture। ਉਹਨੇ ਕਿਹਾ ਵੀ ਉਹ ਝੂਠ ਉਹਨੇ ਵੀ ਸੁਣਿਆ ਮੈਂ ਵੀ ਸੁਣਿਆ, ਉਹਨੇ ਮੇਰੇ ਵੱਲ ਦੇਖਿਆ ਆ ਗੁਫ਼ਤਗੂ ਹੋਈ ਅਸੀਂ ਸਮਾਈਲ ਕੀਤਾ। ਹੁਣ ਜਿਹੜਾ ਉਹਨਾਂ ਨੇ ਦੂਸਰਾ ਪਾਰਟ ਕਿਉਂਕਿ ਸਾਡਾ ਇੰਟਰਸਟ ਸੀ ਕਿ ਮੁਸਲਮਾਨਾਂ ਨੇ ਪ੍ਰੋਟੈਸਟ ਤਾਂ ਨਹੀਂ ਕੀਤਾ लेकिन अंदर जिवें वो कैमरियां का एक हिस्सा दिखाया गया सी कि वोरा मुस्लिम कम्युनिटी कुछ बीबियां बुरकियां च ने, मैं तो कहा सी भी उन्हां दियां हिंदू लेडियां ही राधा शीला होणियां बुरका पा के बिठाईयां हुई। हुण ये गल शायद सारी गलत ना होए। उन्हें कहा जी कि भी on one side a small group representing Vora community stood dressed in their traditional attire, however my attempts to interview them before entering were unsuccessful as none agreed to speak। ਇੱਕ ਤਾਂ ਡਰਦਿਆਂ ਨਹੀਂ ਬੋਲੇ ਮੋਦੀ ਤੋਂ, ਹੁਣ ਜਿਹੜੇ ਅੰਦਰ ਲਿਆਂਦੇ ਹੋਏ ਨੇ ਉਹਨਾਂ ਨੂੰ ਕਾਹਦਾ ਡਰ ਹੈ, ਪਰ ਉਹ ਹੈ ਨਹੀਂ ਜੋ ਉਹਨਾਂ ਨੂੰ ਪ੍ਰੈਜ਼ੈਂਟ, ਉਹਨਾਂ ਨੂੰ ਪਤਾ ਹੈ ਵੀ ਇਹ ਜਰਨਲਿਸਟ ਨੇ ਇੱਕ ਦੋ ਸਵਾਲ ਕੀਤੇ ਤੇ ਉਹ ਸ਼ੀਲਾ ਰਾਧਾ ਨਿਕਲ ਆਣੀਆਂ ਨੇ ਵਿੱਚੋਂ, ਉਹ ਕੋਈ ਆਸਮਾ ਔਰ ਸ਼ੇਰਾਨੀ ਨਹੀਂ ਹੋਣੇ, ਇਹ ਤਾਂ ਦੂਜਾ ਹੋਣਾ। ਹੁਣ ਇਸ ਚੋਂ ਉਹਨੇ ਇਹ ਭੇਦ ਵੀ ਖੋਲ ਦਿੱਤਾ। ਫਿਰ ਦੂਸਰਾ ਹੁਣ ਇਹ ਇਨਵੈਸਟੀਗੇਟਿਵ ਟਾਈਪ ਜਰਨਲਿਸਟ ਹੈ, ਫਿਰ ਉਹ ਕਹਿੰਦਾ ਵੀ I was also curious to know how many Sikhs were present in the hall, considering that a few days before the event, the IADF had publicly announced a welcome committee that included several Sikhs। IADF ਉਹ ਹੈ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਜੀ ਇਹ ਆਰਗੇਨਾਈਜ਼, ਉਹਨੇ ਕਿਹਾ ਜੀ ਉਹਨਾਂ ਨੇ ਇਸ਼ੂ ਕੀਤਾ ਸੀ ਵੈਲਕਮ ਕਮੇਟੀ ਕਿਹੜੀ ਹੈ ਤੇ ਉਹਦੇ ਚ ਬਹੁਤ ਸਾਰੇ ਸਿੱਖਾਂ ਦੇ ਨਾਂ ਸੀ। ਹੁਣ ਹਕੀਕਤ ਦੂਜੀ, yet surprisingly only a handful of Sikhs could be spotted in the audience। handful ਦਾ ਮਤਲਬ ਹੈ 3 ਜਾਂ 4, ਇੱਕ ਉੱਥੇ ਬੈਠਾ ਹੈ ਉੱਥੇ ਬਿਠਾਇਆ ਹੋਇਆ, ਉਹ ਵੀ ਲਿਆਂਦੇ ਹੋਣੇ ਨੇ ਉੱਥੋਂ ਭਾਰਤ ਤੋਂ ਹੀ ਨਾਲ ਜਿਹੜਾ 4000 ਬੰਦਾ ਲਿਆ। ਕਿਉਂਕਿ ਜਦੋਂ ਅਸੀਂ ਕਿਹਾ ਵੀ ਆਸਟ੍ਰੇਲੀਅਨ ਸਿੱਖਾਂ ਨੇ ਮੁਕੰਮਲ ਬਾਈਕਾਟ ਕੀਤਾ, ਹਾਲਾਂਕਿ ਇਹ ਪਹਿਲਾਂ ਸੀ ਕਿ ਵੀ ਪਤਾ ਨਹੀਂ ਕਿੰਨੇ ਗੁਰਦੁਆਰਿਆਂ ਦੇ ਪ੍ਰਧਾਨ ਖਿੱਚੇ ਜਾਣਗੇ ਜਾਂ ਕੁਝ ਹੈ, ਸੋ ਉਹਦੇ ਤੋਂ ਇਹ ਗੱਲ ਕਲੀਅਰ ਹੋ ਗਈ ਵੀ ਸਿੱਖਾਂ ਨੇ ਵੀ ਔਰ ਮੁਸਲਮਾਨਾਂ ਨੇ ਵੀ ਜਿਹੜਾ ਉਹ ਕੀਤਾ। ਫਿਰ ਕਨਕਲੂਡ ਉਹਨੇ ਕੀਤਾ ਕਿ ਵੀ ਇਹ ਇੱਕ ਪਾਸੇ ਦੇ ਟੋਟਲ ਫੇਲਿਅਰ ਸੀ, ਦੂਸਰੇ ਪਾਸੇ ਜਿਹੜੀ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਿਹਨੇ ਉੱਥੇ ਬੜੀ ਫੂਕ ਬੰਨੀ ਔਰ ਬੌਸ ਵੀ ਕਿਹਾ ਹੈ, ਉਹ ਵੀ ਅਗਲੇ ਦਿਨ ਜਿਹੜਾ ਉਹ ਘਿਰ ਗਿਆ ਵਿਵਾਦਾਂ ਦੇ ਵਿੱਚ। However, the following morning he faced questions from journalists who asked whether it was appropriate to share a stage with a leader with tyrannical tendencies। This line of questioning brought him considerable embarrassment। ਕਿ ਉੱਥੇ ਭਾਵੇਂ ਬੌਸ ਕਿਹਾ ਜਾਂ ਦੂਜਾ ਕਿਹਾ, ਉਹਨਾਂ ਨੇ ਕਿਹਾ ਵੀ ਤੂੰ ਇੱਕ ਟਾਇਰੈਂਟ ਦੇ ਨਾਲ ਜਿਹੜਾ ਸਟੇਜ ਸ਼ੇਅਰ ਕੀਤੀ ਹੈ। ਔਰ ਇਹ ਉਹਨਾਂ ਨੇ ਫਿਰ ਉਹਨੇ ਇੱਕ ਕਾਮਨ ਉਹਨੇ ਕਿਹਾ ਵੀ ਇਸ ਸਾਰੇ ਚੋਂ ਮੋਦੀ ਔਰ ਇੰਡੀਆ 'ਚ ਜੋ ਹੋ ਰਿਹਾ
ਉਹ ਬੜਾ ਐਕਸਪੋਜ਼ ਹੋਇਆ ਕਾਮਨ ਆਸਟ੍ਰੇਲੀਅਨ ਚ ਵੀ। ਉਹਨਾਂ ਨੇ ਆਪਣਾ ਐਕਸਪੀਰੀਅੰਸ ਦਿੱਤਾ ਵੀ ਮੈਂ ਨੈਕਸਟ ਡੇ ਬੱਸ ਸਟਾਪ ਦੇ ਉੱਤੇ ਖੜਾ ਸੀ ਤੇ ਇੱਕ ਜਿਹੜੀ ਮੈਨੂੰ ਜਾਣਦੀ ਵੀ ਨਹੀਂ ਸੀ ਆਸਟ੍ਰੇਲੀਅਨ ਵੂਮਨ ਆਈ ਤਾਂ ਉਹਨੇ ਮੈਨੂੰ ਪੁੱਛਿਆ ਕਿ ਵੀ ਇਹ ਜਿਹੜੀ ਕੱਲ ਇਵੈਂਟ ਹੋਈ ਸੀ ਤੂੰ ਅਟੈਂਡ ਕੀਤੀ? ਉਹਨੇ ਕਿਹਾ ਕਿ ਜੀ ਮੈਂ ਹਾਂ ਕੀਤੀ। ਕਹਿੰਦਾ ਉਹਨੇ ਔਰਤ ਨੇ ਕਿਹਾ ਕਿ ਜੀ ਬੜੀ ਹੈਰਾਨੀ ਹੈ ਕਿ ਵੀ ਬ੍ਰਿਸਬੇਨ, ਕੈਨਬਰਾ, ਮੈਲਬਰਨ ਤੋਂ ਚਾਰਟਰਡ ਬੱਸਾਂ ਆਈਆਂ ਜਾਂ ਫਲਾਈਟ ਦਾ ਨਾਂ ਹੀ ਮੋਦੀ 에ਅਰਵੇਜ਼ ਰੱਖਿਆ, ਪਰ ਜਿਹੜਾ ਜਿਹਦੇ ਤੇ ਉਹਨੇ ਆਰਟੀਕਲ ਮੁਕਾਇਆ, ਬਟ ਸ਼ੀ ਰਿਮਾਰਕਡ, ਬਟ ਆਈ ਹੈਵ ਹਰਡ that Narendra Modi has caused significant hardship to minorities and despite his popularity many people dislike him। ਇਹ ਹੈ ਮੈਸੇਜ ਕਿ ਭਾਈ ਤੁਸੀਂ ਸਰਕਸ ਵੀ ਆਪਣੇ ਪੈਸਿਆਂ ਦੇ ਉੱਤੇ ਜਿਹੜੀ ਹੈ ਉਹ ਕੀਤੀ, ਬਟ ਅਲਟੀਮੇਟਲੀ ਇਹ ਪਤਾ ਲੱਗ ਗਿਆ ਕਿ ਵੀ ਇਹ ਜਿਹੜਾ ਬਾਂਦਰ ਹੈ ਇਹ ਕਿੰਨਾ ਕੁ ਨੱਚਣ ਜੋਗਾ ਹੈ ਤੇ ਉਹਨੂੰ ਕਿਹੜੇ ਕੱਪੜੇ ਪਵਾ ਕੇ ਬਾਂਦਰ ਨੂੰ ਸ਼ੇਰ ਬਣਾ ਕੇ ਖੜਾ ਕੀਤਾ ਹੋਇਆ। ਪਰ ਦਹਾੜ ਭਾਵੇਂ ਪਿੱਛੋਂ ਉੱਚੇ ਜਿਹੜਾ ਮਾਸਟਰ ਆਫ ਸੈਰੇਮਨੀਜ਼ ਨੇ ਸ਼ੇਰ ਵਾਲੀ ਦਿੱਤੀ ਹੋਏ, ਪਰ ਛਾਲ ਉਹਨੇ ਬਾਂਦਰ ਵਾਲੀ ਮਾਰੀ ਹੈ। ਉਹ ਸ਼ੇਰ ਵਾਲੀ ਛਾਲ ਜਿਹੜੀ ਹੈ ਉਹ ਵੱਜੀ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। will be of 6 viewers, welcome back on our program। so viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਨਵੀਂ ਬਣੀ ਪਾਰਲੀਮੈਂਟ ਬਿਲਡਿੰਗ ਦਾ 28 ਮਈ ਨੂੰ ਉਦਘਾਟਨ ਕੀਤਾ ਜਾਣਾ। ਸੋ ਇਸ ਸੰਬੰਧੀ ਕਾਫੀ ਵਾਦ ਵਿਵਾਦ ਚੱਲ ਰਿਹਾ ਹੈ, ਪਰ ਇੱਕ ਗੱਲ ਜ਼ਾਹਿਰ ਹੈ ਕਿ ਮੋਦੀ ਇੱਕ ਹਿੰਦੂ ਭਾਸ਼ਾ ਵਾਂਗ ਐਕਟ ਕਰ ਰਿਹਾ ਹੈ ਅਤੇ ਉਦਘਾਟਨ ਰਸਮਾਂ ਵਿੱਚ ਬ੍ਰਾਹਮਣਵਾਦ ਹੋਰ ਵੀ ਖੁੱਲ੍ਹ ਕੇ ਖੇਡੇਗਾ। ਸੋ ਤਾਮਿਲਨਾਡੂ ਤੋਂ ਲਿਆਂਦੇ ਸੰਗੋਲ ਸੰਬੰਧੀ ਵੀ ਹਿੰਦੂਤਵੀ ਪ੍ਰੋਪਾਗੈਂਡਾ ਐਕਸਪੋਜ਼ ਹੋ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਆਸਟ੍ਰੇਲੀਆ ਸ਼ੋਅ ਇੱਕ ਟੋਟਲ ਫਲॉप ਸ਼ੋਅ ਰਿਹਾ। ਅੱਛਾ। ਹਾਲਾਂਕਿ ਭਾਰਤ ਵਿਚਲੇ ਲੋਕਾਂ ਨੂੰ ਉਹਨਾਂ ਦਾ ਜਿਹੜਾ ਜਹਾਜ਼ ਭਰ ਕੇ ਮੀਡੀਆ ਲਿਆਂਦਾ ਸੀ, ਉਹਨਾਂ ਨੇ ਇਹੀ ਪ੍ਰਭਾਵ ਦਿੱਤਾ ਕਿ ਜਿਵੇਂ ਸਾਰਾ ਆਸਟ੍ਰੇਲੀਆ ਨਮੋ ਨਮੋ ਕਰਕੇ ਨਰਿੰਦਰ ਮੋਦੀ ਦੇ ਪੈਰਾਂ ਤੇ ਨਮਸਕਾਰ ਕਰ ਰਿਹਾ ਸੀ ਔਰ ਉਹਨਾਂ ਦਾ ਪ੍ਰਾਈਮ ਮਿਨਿਸਟਰ ਨੂੰ ਬੌਸ ਕਹਿ ਰਿਹਾ ਸੀ। ਬਾਈਡਨ ਕਹਿ ਰਿਹਾ ਸੀ ਵੀ ਮੈਨੂੰ ਆਟੋਗ੍ਰਾਫ ਚਾਹੀਦੇ ਨੇ ਤੇਰੇ, ਔਰ ਭਾਰਤ ਵਿਸ਼ਵ ਗੁਰੂ ਬਣ ਗਿਆ। ਹੁਣ ਕਿਉਂਕਿ ਇਹ ਜਿਹੜੇ ਲੋਕ ਇਸ ਕਿਸਮ ਦੇ ਬਿਹੇਵੀਅਰ ਵਾਲੇ ਹੁੰਦੇ ਨੇ, ਜਿਹਦੇ ਲਈ ਲਫ਼ਜ਼ ਮੈਂ ਜਿਹੜਾ ਮੈਡੀਕਲ ਟਰਮੀਨੋਲੋਜੀ 'ਚ ਨਾਰਸਿਸਿਸਟ ਕਿਹਾ ਜਾਂਦਾ ਹੈ, ਔਰ ਉਹਨਾਂ ਨੂੰ ਇੱਕ ਤਾਂ ਹੁੰਦਾ ਵੀ ਤੁਹਾਨੂੰ ਕੋਈ ਚੀਜ਼ ਕਿਸੇ ਨੇ ਇੱਕ ਚੀਜ਼ ਨੇ ਮੋਟੀਵੇਟ ਕੀਤਾ। ਜਿਹੜੇ ਲੋਕ ਜਨੂਨੀ ਹੁੰਦੇ ਨੇ, ਪੈਸ਼ਨੇਟ ਹੁੰਦੇ ਨੇ, ਉਹਨਾਂ ਨੂੰ ਕੋਈ ਡੇ ਟੂ ਡੇ ਲੋੜ ਨਹੀਂ ਹੁੰਦੀ ਕਿ ਵੀ ਉਹਨਾਂ ਨੂੰ ਕਿਸੇ ਚੀਜ਼, ਉਹ ਜਿਸ ਆਈਡੀਆ ਦੇ ਪਿੱਛੇ ਤੁਰੇ ਹੁੰਦੇ ਨੇ, ਜਿਵੇਂ ਸ਼ਿਕਾਰੀ ਹੁੰਦਾ, ਜਦੋਂ ਸ਼ਿਕਾਰੀ ਸ਼ਿਕਾਰ ਦੇ ਲਈ ਉਤਰਦਾ ਜੰਗਲ 'ਚ ਜਾਂਦਾ ਤੇ ਜਦੋਂ ਉਹ ਫੋਲੋ ਕਰਦਾ ਉਹਨੂੰ ਫਿਰ ਕੁਝ ਹੋਰ ਨਹੀਂ ਨਜ਼ਰ ਆ ਰਿਹਾ ਹੁੰਦਾ, ਉਹਦੇ ਪਿੱਛੇ ਜਾ ਰਿਹਾ ਹੁੰਦਾ। ਔਰ ਇਸੇ ਤਰ੍ਹਾਂ ਜਿਹੜੇ ਲੋਕ ਨਜ਼ਰੀਆਤੀ ਉਹਨਾਂ ਨੂੰ ਕਿਹਾ ਜਾਂਦਾ ਹੈ, ਇੱਕ ਆਈਡੀਅਲਿਸਟ ਹੁੰਦੇ ਨੇ, ਉਹ ਆਈਡੀਅਲ ਪੂਰਾ ਹੁੰਦਾ ਨਹੀਂ ਹੁੰਦਾ ਕੁਝ ਵੀ ਹੈ, ਉਹਨਾਂ ਦੀ ਮੋਟੀਵੇਸ਼ਨ, ਉਹਨਾਂ ਦੀ ਸਟਰੈਂਥ, ਉਹਨਾਂ ਦੀ ਜਿਹੜੀ ਹੈ ਅੰਦਰੋਂ ਜਿਹੜੀ ਤਾਕਤ ਨਿਕਲਦੀ ਹੈ ਉਸ ਨਜ਼ਰੀਏ ਚੋਂ ਹੀ। ਔਰ ਉਹ ਉਹਨਾਂ ਨੂੰ ਕਦੇ ਵੀ ਇਵੇਂ ਹੀ ਰੂਹਾਨੀਅਤ ਵਾਲੇ ਲੋਕ ਹੁੰਦੇ ਨੇ, ਉਹਦੇ 'ਚ ਇਸ਼ਕ ਹਕੀਕੀ ਨਾਲ ਜਿਹੜੇ
जुड़े हुए उन्होंने इस गल की परवाह नहीं हुंदी भी कौन भला कहंदा है कौन बुरा कहंदा है, उन्हां दे लई उही हकीकत हुंदी है। लेकिन जिहड़े नारसिसिस्ट बिहेवियर दे लोक ने जिन्हां दे विच असीं जे 20वीं सदी च देखीए तो हिटलर और मुसोलिनी और इंदिरा गांधी ये वड्डे नां कहे जा सकते हैं। अज दी दुनिया च नरेंद्र मोदी इस वेले और ट्रंप भी उन्हां चों एक सी इस पीरीयड दा बहुत वड्डा नारसिसिस्ट है। नारसिसिस्ट नूं हर शॉर्ट पीरीयड तो बाद अपनी ईगो मैसाज जिहड़ी है उसकी बहुत लोड़ हुंदी है। वो एक तो बाद एक जे उन्हां नूं कोई उस किस्म दा वातावरण जां दूजा ना मिले तो वो फिर जिहड़ा है जिवें जिस जदों निआणे भुखे हुंदे ने तुसीं देखोगे वो लड़न लग जांदे ने, कुछ चीज़ इधर मारन को तो उन्होंने खाण नूं कुछ दिओ बह जांदे ने। सो वो जिहड़े उन्हां दी इस किस्म दी उन्हां दी भुख हुंदी है एप्रीशिएशन दी और बल्ले बल्ले दी, क्रिटिसिज्म तो पहले ही नहीं लै सकदे, वो तो उन्होंने अपने आले दुआले उस किस्म का जिहड़ा उन्होंने नेड़े ही नहीं लगन दिंदे। उन्हां दे आले दुआले फिर उस किस्म दा ही जिन्हां नूं साइकोफैंट कहा जांदा है, खुशामदी, चमचे, जुत्ती चट, शू लिकर्स, ये सारे हुंदे ने जिहड़े उन्हां दी ईगो नूं बिल्कुल कायम रखदे ने। हुण और इसलिए तुसीं मोदी दा उहदे 9 साल पूरे हो गए ने आलमोस्ट उसकी प्राइम मिनिस्टर टर्म नूं, और जे तुसीं उहदे 9 साल का पीरीयड देखो जदों रिपीटडली कहा जाता है कि भी मोदी ने जदों भी वो कोविड का 1.5-2 साल छड्ड के वो बाहर ही रहिंदा है जां विद इन कंट्री किसी पुल का उद्घाटन करना है, किसी रिक्शा स्टैंड का उद्घाटन करना है, किसी टैक्सी स्टैंड का करना है, होर कोई नहीं जिहदे भावें पहले 10 उद्घाटन कर गए ने, वो कहंदा भी कोई नहीं वो पत्थर हटा दिओ मेरा ला दिओ मैनू सदो। इसलिए ईवन जिथे चीफ मिनिस्टर जां स्टेट का जिहड़ा परव्यू च सी वो भी मोदी मोदी मोदी, क्योंकि उन्होंने गल ही इक्को चंगी लगती है। और ये तो 2014 तो पहला जिहड़ा वो हिंदू जिहड़े उन्हां दे धर्म वाले कुछ सी उन्होंने हटाया, अदरवाइज तो इन्हां दे जिहड़े साइकोफैंट सी उन्होंने नारा हर हर मोदी का बनाता सी। हुण ये शिव जी नूं महादेव शिव जी का नाम है हर हर महादेव कि भाई उहदे च तुसीं आस्था रखदे हो, तो इहदियां चोण सभावां दे विच हर हर मोदी होण लग गया सी कि बई ये शिवजी बन गए। और जे तुसीं अयोध्या के हवाले नाल देखो जिथे राम ये खुद बनया हुंदा रामचंद्र के जिवें भगवान यही है, और यही वरतारा इहदा इस किस्म का हर थां ते जिथे ईवन कॉन्स्टिट्यूशनल राइट भी दूसरियां दा सी उहनूं पासे करके ये नारसिसिस्ट जिहड़ा है। हुण पार्लीमेंट बिल्डिंग का जिक्र असीं कीता सी और खास तौर ते संगोल का जिक्र किया है कि भी किवें इहनूं झूठा हुण तां आ गया सामने ईवन जिहदे बारे सी कि जी राजगोपालाचार्य जिहड़ा माउंट बैटन तो बाद पहला गवर्नर जनरल जदों 15 अगस्त 1947 की डिवीजन हुंदी है, इधरले भारत का जिहड़ा गवर्नर जनरल बनया माउंट बैटन सी, और दूसरे पासे जिहड़े कायदे आजम मोहम्मद अली जिन्ना उन्होंने माउंट बैटन उत्थे भी बनना चाहता सी, उन्होंने ना कर दी और लियाकत अली प्राइम मिनिस्टर बनया गवर्नर जनरल। हालांकि मैं अज ही किते पढ़ रहा सी अमरीका दे विच उन्होंने कुछ डॉकूमेंट डी क्लासीफाई किए है कि भी जी 1983 दे विच जदों क्वीन ब्रिटेन दी एलिजाबेथ अमरीका च आई तो उहदी जान नूं खतरा सी कि IRA वाले गुरिले जिहड़े ने उन्हें उस दे उत्ते अटैक कर सकते हैं। सो FBI ने उन्होंने बड़ा इन्हां दा कोई बंदा सीक्रेट एजेंट वड़िया होया सी, उन्होंने खबर दी और उहदे च सी कि क्योंकि कुछ देर पहला ही उसका कज़न लॉर्ड माउंट बैटन वो IRA दे गुरिलियां ने बीच दे उत्ते बंबां नाल उड़ा दिता सी, क्योंकि बहुत वारी क्योंकि असीं तां माउंट बैटन ते गल मुक जाती है जी वो गवर्नर जनरल बने लगभग भारत च जाण तो 30 साल बाद बुढ़े बारे जिहड़ा उहनूं IRA दे गुरिलियां ने आयरिश रिपब्लिकन आर्मी वाले ने उड़ा दिता सी, और उस तो बाद क्वीन उन्हां दे निशाने ते सी। मैं पासिंग च मैंशन कर रहे हुण जिहड़ी कहानी ये कही जाती हुण माउंट बैटन तो बाद सी राजगोपालाचार्य जिहदा संबंध जिहड़ा मद्रासी सी उस सूबे का नाम मैड्रास सी अंग्रेज़ां वेले, बाद च उहनूं तमिलनाडु कहण लग गए। नाडू का मतलब देश ही हुंदा मुल्क, तमिलां दा मुल्क। और राजगोपालाचार्य बहुत वड्डा कदावर लीडर सी, कांग्रेस का प्रधान भी सी और जिहड़ा बहुत वड्डा स्कॉलर सी। तो वो जिहड़ी कहानी इन्होंने व्हाट्सएप यूनिवर्सिटीज़ ते बनाई कि जी उन्हें नेहरू ने उन्होंने पुछया राजगोपालाचार्य नूं कि तुसीं वड्डे स्कॉलर हो और की ट्रैडिशन जिहड़ी ट्रांसफर ऑफ पावर होनी है
ਬ੍ਰਿਟਿਸ਼ਰਸ ਤੋਂ ਜਾਂ ਉਹਦੀ ਕੀ ਰਸਮ ਜਾਂ ਕੀ ਹੈ। ਫਿਰ ਰਾਜਗੋਪਾਲਾਚਾਰੀਆ ਨੇ ਤਮਿਲ ਦੇ ਫਲਾਣੇ ਮੱਠਾਂ ਵਾਲਿਆਂ ਨੂੰ ਪੁੱਛਿਆ ਤੇ ਉਹਨਾਂ ਨੇ ਫਿਰ ਇੱਕ ਕਿਹਾ ਕਿ ਜੀ ਇਹ ਜਦੋਂ ਚੋਲਾ ਡਾਇਨੈਸਟੀ ਸੀ 8ਵੀਂ 9ਵੀਂ ਸਦੀ ਦੀ, ਔਰ ਉਦੋਂ ਜਿਹੜਾ ਉਹਨਾਂ ਦਾ ਸਾਈਨ ਸੀ ਜਦੋਂ ਉਹ ਇੱਕ ਬਾਦਸ਼ਾਹ ਤੋਂ ਦੂਸਰਾ ਬਣਦਾ ਸੀ, ਉਸ ਸਟਾਈਲ 'ਚ ਲੱਠ ਸਟਾਈਲ 'ਚ ਗੁਰਜ ਜਿਹੀ ਹੈਗੀ ਆ ਉਹ ਵੀ ਉਸ ਨੂੰ ਉਹਨਾਂ ਨੇ ਫਲਾਣੇ ਜਿਊਲਰ ਤੋਂ ਤਿਆਰ ਕਰਵਾਇਆ, ਇੰਨਾ ਖਰਚ ਹੋਇਆ, ਔਰ ਉਹ ਪੰਡਤ ਜਿਹੜੇ ਨੇ ਉਹ ਫਲਾਈ ਕਰਕੇ ਆਏ। ਹੁਣ ਉਹ ਸਾਹਮਣੇ ਆਇਆ ਕਿ ਵੀ ਉਹ ਰੇਲ ਗੱਡੀ 'ਚ ਆਏ ਔਰ ਉਹਦਾ ਕੋਈ ਟ੍ਰਾਂਸਫਰ ਆਫ ਪਾਵਰ ਨਾਲ ਕੋਈ ਤਾਲੁਕ ਨਹੀਂ ਸੀ ਉਸ ਦਾ। ਉਹਨਾਂ ਨੇ ਜਿਹੜਾ ਉਹ ਧਾਰਮਿਕ ਤੌਰ ਦੇ ਉੱਤੇ ਤਾਮਿਲ ਉਹਨਾਂ ਪੁਜਾਰੀਆਂ ਨੇ ਉਹ ਜਿਹੜਾ ਸੰਗੋਲ ਹੈ ਉਹ ਨਹਿਰੂ ਨੂੰ ਪ੍ਰੈਜ਼ੈਂਟ ਕੀਤਾ, ਜਿਹੜਾ ਨਹਿਰੂ ਨੇ ਬਾਅਦ 'ਚ ਮਿਊਜ਼ੀਅਮ 'ਚ ਭੇਜ ਦਿੱਤਾ, ਮਿਊਜ਼ੀਅਮ 'ਚ ਪਿਆ। ਹੁਣ ਇਹ ਸਾਬਤ ਕੀ ਕਰਨਾ ਚਾਹੁੰਦੇ ਨੇ, ਕਿਉਂਕਿ ਔਰ ਅੱਜ ਹੀ ਸਾਡੇ ਵੀਰ ਸੁਖਵਿੰਦਰ ਸਿੰਘ ਜਿਹੜੇ ਵੌਇਸ ਆਫ ਖਾਲਸਾ ਟੀਵੀ ਰਨ ਕਰਦੇ ਨੇ, ਉਹਨਾਂ ਦੀ ਕਾਲ ਆਈ, ਉਹਨਾਂ ਨੇ ਇਹ ਸੈਗਮੈਂਟ ਸਾਡਾ ਸੁਣਿਆ ਸੀ ਤੇ ਉਹ ਮੈਨੂੰ ਕਹਿਣ ਲੱਗੇ ਕਿ ਵੀ ਮੇਰਾ ਇੱਕ ਹੋਰ ਵੀ ਇਹਦੇ 'ਚ ਓਪੀਨੀਅਨ ਜੁੜਦਾ ਹੈ ਕਿ ਵੀ ਇਹ ਜਿਹੜੀ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਉਦਘਾਟਨ ਕਰਨਾ ਹੈ ਇਹਦੇ 'ਚ, ਕਿਉਂਕਿ ਇਹ ਤਾਂ ਹਿੰਦੂ ਰਾਸ਼ਟਰ ਵਾਪਸ ਜਿਹੜਾ ਉਹਨਾਂ ਨੇ 2024 ਦੇ ਵਿੱਚ ਮਨੂ ਸਮ੍ਰਿਤੀ ਨੂੰ ਕਨਸਟੀਟਿਊਸ਼ਨ ਐਲਾਨਣਾ, ਉਹਨਾਂ ਨੇ ਕਿਹਾ ਵੀ ਉਹ ਸੰਘਾਸਨ ਦੀ ਤਰ੍ਹਾਂ ਉਹਨਾਂ ਨੇ ਬਣਾਇਆ ਔਰ ਰਾਸ਼ਟਰਪਤੀ ਨੂੰ, ਕਿਉਂਕਿ ਹੁਣ ਕਨਸਟੀਟਿਊਸ਼ਨਲੀ ਰਾਸ਼ਟਰਪਤੀ ਹੈਡ ਕਰਦੀ ਹੈ ਦੋਨੋਂ ਹਾਊਸਿਸ ਆਫ ਪਾਰਲੀਮੈਂਟ ਨੂੰ ਵੀ, ਔਰ ਜਿਹੜਾ ਸੈਸ਼ਨ ਹੁੰਦਾ ਉਹਦੇ 'ਚ ਹੀ ਹੁੰਦਾ। ਉਹਨਾਂ ਨੇ ਕਿਹਾ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਵੀ ਕਿਉਂਕਿ ਉਹ ਤਾਂ ਸ਼ੂਦਰ ਹੈ, ਟਰਾਈਬਲ ਹੈ ਜਾਂ ਦੂਜਾ, ਤੇ ਉਹਨਾਂ ਨੇ ਤਾਂ ਬ੍ਰਾਹਮਣ ਨੂੰ ਡੋਮੀਨੇਟ ਕਰਵਾਉਣਾ ਹੈ। ਜੇ ਹੁਣ ਹਿੰਦੂ ਰਾਜ ਦੀਆਂ ਜੜ੍ਹਾਂ 'ਚ ਜਿਹੜਾ ਉਹ ਬਿਠਾਣਾ ਹੈ ਤੇ ਪਹਿਲਾਂ ਤਾਂ ਸੰਗੋਲ ਉਹ ਤਾਮਿਲ ਬ੍ਰਾਹਮਣਾਂ ਦੇ ਨਾਲ ਜੋੜਿਆ, ਫਿਰ ਅਜੇ ਉਹਦੀ ਡੀਟੇਲ ਤਾਂ ਨਹੀਂ ਆਈ, ਪਰ ਮੈਨੂੰ ਇਹ ਲੱਗਦਾ ਵੀ ਅੰਦਰ ਉਵੇਂ ਹੀ ਹਵਨ ਹੋਏਗਾ, ਉਵੇਂ ਹੀ ਬ੍ਰਾਹਮਣ ਆਉਣਗੇ, ਉਵੇਂ ਹੀ ਜਿਹੜਾ ਉਹ ਹਿੰਦੂ ਰਾਸ਼ਟਰ ਦਾ ਜਿਹੜਾ ਇਹਨਾਂ ਦਾ ਹੈ, ਇਸ ਤੋਂ ਪਹਿਲਾਂ ਕਿ ਉਹ ਮਨੂ ਸਮ੍ਰਿਤੀ ਜਾਂ ਦੂਜਾ ਲਿਆਣ, ਉਹਨਾਂ ਨੇ ਇਸ ਸਾਰੇ ਨੂੰ ਤਿਆਰ ਇਸ ਢੰਗ ਨਾਲ ਕੀਤਾ। ਉਹਨਾਂ ਨੇ ਕਿਹਾ ਜੀ ਫਿਰ ਜੇ ਬ੍ਰਾਹਮਣ ਦੇ ਰਾਜ ਦਾ ਐਜ਼ ਪਰ ਮਨੂ ਸਮ੍ਰਿਤੀ ਆਗਾਜ਼ ਹੋਣਾ ਤੇ ਫਿਰ ਇੱਕ ਸ਼ੂਦਰ ਲਈ ਕਿੱਥੇ ਥਾਂ ਹੈ। ਔਰ ਇਸ ਗੱਲ ਦੇ ਵਿੱਚ ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਅਸੀਂ ਪਿਛੋਕੜ 'ਚ ਦੇਖੀਏ ਜਦੋਂ ਗੋਵਿੰਦਾ ਰਿਹਾ, ਜਗਨਨਾਥਪੁਰੀ ਦੀਆਂ ਪੌੜੀਆਂ ਨਹੀਂ ਸੀ ਚੜ੍ਹਨ ਦਿੱਤਾ ਕਿੰਨੀਆਂ ਥਾਵਾਂ ਤੇ, ਔਰ ਈਵਨ ਜਗਜੀਵਨ ਰਾਮ ਜਿਹੜਾ ਜ਼ਮਾਨੇ 'ਚ ਡਿਫੈਂਸ ਮਿਨਿਸਟਰ ਹੁੰਦਾ ਸੀ ਇੰਦਰਾ ਗਾਂਧੀ ਦੇ ਵੇਲੇ, ਇੱਕ ਦੋ ਥਾਵਾਂ ਤੇ ਜਿੱਥੇ ਉਹ ਜਦੋਂ ਉਦਘਾਟਨ ਕਰਕੇ ਚਲਾ ਗਿਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਗੰਗਾ ਜਲ ਦੇ ਨਾਲ ਉਹਨੂੰ ਧੋਤਾ ਸੀ ਕਿ ਭਾਈ ਸ਼ੂਦਰ ਜਿਹੜਾ ਹੈ ਉਸਨੇ ਪੈਰ ਪਾਏ ਨੇ ਔਰ ਪਿੱਟ ਗਏ। ਸੋ ਇਹ ਜਿਹੜਾ ਸੰਗੋਲ ਨੂੰ ਖਾਮਖਾ ਪਾਵਰ ਟ੍ਰਾਂਸਫਰ ਨਾਲ ਜੋੜਨਾ ਹੈ ਔਰ ਉਹਨੂੰ ਚੋਲਾ ਜਿਹੜਾ ਹਿੰਦੂ ਦੇ ਨਾਲ ਜੋੜਿਆ ਜਾ ਰਿਹਾ। ਇੱਕ ਪਾਸੇ ਤਾਂ ਇਹ ਸਾਊਥ ਦੀਆਂ ਸਟੇਟਾਂ ਨੂੰ ਵੀ ਹਿੰਦੂਤਵਾ ਦੇ ਖਾਤੇ 'ਚ ਲਿਆ ਕੇ ਪਾਣ ਦੀ ਲਾਈਨ ਹੈ, ਕਿਉਂਕਿ ਸਾਊਥ 'ਚ ਇਹਨਾਂ ਦਾ ਪੈਰ ਨਹੀਂ ਜੰਮ ਰਹੇ। ਜਿਹੜੀ ਇੱਕੋ ਇੱਕ ਸਟੇਟ ਕਰਨਾਟਕਾ ਸੀ ਉਹ ਵੀ ਉਖੜ ਗਈ ਹੈ ਇਹਨਾਂ ਤੋਂ, ਦੂਜੇ ਆ ਗਏ। ਦੂਸਰਾ ਬ੍ਰਾਹਮਣਵਾਦ ਦਾ ਵਰਚਸਵ ਵੀ ਇਸ ਦੇ ਵਿੱਚ ਹੀ ਹੈ ਕਿ ਬਈ ਉਹ ਹਿੰਦੂ ਪਰੰਪਰਾਵਾਂ ਨੂੰ ਉਹ ਸੰਗੋਲ ਹੋਏ, ਉਹ ਵੇਦ ਮੰਤਰਾਂ ਦਾ ਉਚਾਰਨ ਹੋਏ, ਹਵਨ ਹੋਏ, ਟਰਮੀਨੋਲੋਜੀ ਉਹ ਤਾਂ ਹੁਣ ਜਿਹੜੇ ਬਾਹਰੋਂ ਆਉਂਦੇ ਨੇ ਸਾਰੇ VIP ਬਾਹਰਲੇ ਮੁਲਕਾਂ ਦੇ, ਉਹਨਾਂ ਨੂੰ ਉਹ ਗੀਤਾ ਪ੍ਰੈਜ਼ੈਂਟ ਕਰਨ ਲੱਗ ਗਏ ਨੇ ਵੀ ਇਹ ਉਹਨੂੰ ਆਲਰੇਡੀ ਅਨਡਿਕਲੇਅਰਡ ਨੈਸ਼ਨਲ ਗ੍ਰੰਥ ਉਹਨੂੰ ਬਣਾ ਦਿੱਤਾ ਹੈ। ਬਾਕੀ ਤਾਂ ਜੋ ਬ੍ਰਾਂਡਿੰਗ ਕਰਦੇ ਨੇ ਉਹ ਕਰਦੇ ਹੀ ਕਰਦੇ ਨੇ। ਹੁਣ ਇਸ ਮੌਕੇ ਦੇ ਉੱਤੇ ਜਦੋਂ ਇਹਦਾ ਉਦਘਾਟਨ 28 ਮਈ ਨੂੰ ਕੀਤਾ ਜਾਣਾ, 75 ਰੁਪਏ ਦਾ ਇੱਕ ਸਿੱਕਾ ਵੀ ਜਾਰੀ ਕੀਤਾ ਜਾ ਰਿਹਾ ਜਿਹੜਾ ਕਿ ਪਾਰਲੀਮੈਂਟ ਬਿਲਡਿੰਗ ਵੇਲੇ ਹੋਏਗਾ, ਔਰ ਉਸ ਦੇ ਉੱਤੇ ਵੀ ਉਹ 35 ਗ੍ਰਾਮ ਦਾ ਇਹ ਕੋਇਨ ਹੈ, ਸਰਕੂਲਰ ਸ਼ੇਪ 'ਚ 44 ਮਿਲੀਮੀਟਰ ਡਾਇਮੀਟਰ ਹੈ, ਔਰ ਫਰੰਟ ਦੇ ਉੱਤੇ ਜਿਹੜਾ ਲਾਇਨ ਔਨ ਕੈਪੀਟਲ ਆਫ ਅਸ਼ੋਕਾ ਪਿਲਰ ਵਿਦ ਸਤਿਅਮੇਵ ਜਾਇਤੇ ਰਿਟਨ ਬਿਲੋ ਇਟ। ਹੁਣ ਤੁਸੀਂ ਕੂੜ ਦੇ ਉੱਤੇ, ਹਕੀਕਤ ਕੂੜ ਫਿਰੇ ਪ੍ਰਧਾਨ ਵੇ ਲਾਲੋ ਹੈ, ਪਰ ਉਸ ਸਿੱਕੇ ਦੇ ਉੱਤੇ ਵੀ ਸਤਿਅਮੇਵ ਜਾਇਤੇ ਲਿਖਣਾ ਕਿ ਸੱਤ ਦੀ ਜਿੱਤ ਹੁੰਦੀ ਹੈ। ਔਨ ਦਾ ਲੈਫਟ ਸਾਈਡ ਭਾਰਤ ਵਿਲ ਬੀ ਰਿਟਨ ਇਨ ਦੇਵਨਾਗਰੀ ਸਕ੍ਰਿਪਟ। ਹਾਲਾਂਕਿ ਹਿੰਦੀ ऑफिशियल लैंग्वेज नहीं है भारत की, लेकिन ਹੁਣ ਕਿਉਂਕਿ ਹਿੰਦੀ ਪ੍ਰਮੋਸ਼ਨ ਉਹ ਕੱਲ ਹੀ ਮੈਂ ਇੱਕ ਤੇਲਗੂ ਫਿਲਮ ਐਕਟਰ ਉਹ ਭੰਨ ਰਿਹਾ ਸੀ ਇਹਨਾਂ ਦੀ ਕੈਂਕਰ ਨੂੰ ਕਿ ਜੀ ਤੁਸੀਂ ਹਿੰਦੀ ਨੂੰ ਕਿਉਂ ਨਾ ਕਿਹਾ, ਹਿੰਦੀ ਤੁਸੀਂ ਵਾਈ ਯੂ ਆਰ ਇੰਪੋਜ਼ਿੰਗ ਹਿੰਦੀ, ਮੇਰੀ ਜ਼ਬਾਨ ਕਨਾਡਾ ਹੈ, ਤੁਹਾਨੂੰ ਕੀ ਹੱਕ ਹੈ ਕਿ ਵੀ ਤੁਸੀਂ ਇੱਥੇ ਲਿਆ ਕੇ ਹਿੰਦੀ ਵਾਪਰ। ਹੁਣ ਜਿਹੜਾ ਸਿੱਕਾ ਹੈ 75 ਦਾ ਉਹਦੇ ਉਸ ਕੋਇਨ ਦਾ 75 ਰੁਪਏ ਦਾ, ਉਸ ਦੇ ਉੱਤੇ ਭਾਰਤ ਵਿਲ ਬੀ ਰਿਟਨ ਇਨ ਦੇਵਨਾਗਰੀ ਸਕ੍ਰਿਪਟ while on the right side India will be written in English। ਇਹ ਵੀ ਇੱਕ ਮੁਲਕ ਦਾ ਇਹ ਦੋ ਨਾਂ ਨੇ, ਇਹ ਵੀ ਪਹਿਲੀ ਵਾਰੀ ਸੁਣਨ ਚ ਆਇਆ ਵੀ ਜਾਂ ਭਾਰਤ ਰੱਖ ਲਓ ਜਾਂ ਹੁਣ ਕਨਸਟੀਟਿਊਸ਼ਨ ਚ ਜਿਹੜਾ ਉਸ ਨੂੰ ਭਾਰਤ ਕਿਹਾ ਗਿਆ,
ਇੰਡੀਆ ਵੀ ਨਾਲ ਚੱਲ ਰਿਹਾ ਔਰ ਫਿਰ ਉਹਨਾਂ ਨੇ ਕਿਹਾ ਜੀ ਵੀ ਬੈਕ ਸਾਈਡ ਦੇ ਉੱਤੇ ਇਹ ਹੋਏਗਾ ਪਾਰਲੀਮੈਂਟ ਕੰਪਲੈਕਸ ਦੀ ਬਣੀ ਹੋਏਗੀ ਔਰ ਇਹ ਸਾਰੇ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਈਵਨ ਜਦੋਂ ਅਸੀਂ ਕਹਿੰਦੇ ਹਾਂ ਵੀ ਜੁਡੀਸ਼ਰੀ ਵੀ ਹਿੰਦੂਤਵਾ ਦੇ ਨਾਲ ਰਲੀ ਹੋਈ ਹੈ ਜਾਂ ਉਹਨਾਂ ਦੀ ਹੀ ਐਕਸਟੈਂਸ਼ਨ ਹੈ। ਹੁਣ ਇੱਕ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਸੀ ਕਿ ਰਾਸ਼ਟਰਪਤੀ ਕਨਸਟੀਟਿਊਸ਼ਨਲ ਹੈੱਡ ਹੈ, ਮੋਦੀ ਨੂੰ ਰੋਕਿਆ ਜਾਏ ਵੀ ਉਹ ਪਾਰਲੀਮੈਂਟ ਦਾ ਉਦਘਾਟਨ ਨਾ ਕਰੇ ਕਿਉਂਕਿ ਇਹ ਰਾਈਟ ਜਿਹੜਾ ਹੈ ਉਹਦੇ ਕੋਲ ਹੈ, ਪ੍ਰੈਜ਼ੀਡੈਂਟ ਕੋਲ ਹੈ। ਹੁਣ ਤੁਸੀਂ ਖਬਰ ਦੇਖੋਗੇ ਸੁਪਰੀਮ ਕੋਰਟ ਡਿਸਮਿਸਿਸ PIL ਪਬਲਿਕ ਇੰਟਰਸਟ ਲਿਟੀਗੇਸ਼ਨ seeking direction for inauguration of new parliament building by president. A vacation bench of Justice J.K. Maheshwari and Justice P.S. Narasimha dismisses the PIL filed by advocate C.R. Jayasukan. ਉਹਨਾਂ ਨੇ ਕਿਹਾ ਜੀ ਨਹੀਂ ਇਹ ਤੁਹਾਨੂੰ ਕੋਈ ਹੱਕ ਨਹੀਂ ਹੈ। ਹੁਣ ਜੇ ਸੁਪਰੀਮ ਕੋਰਟ ਵੀ ਇਸ ਗੱਲ ਨੂੰ ਇੰਪਲੀਮੈਂਟ ਨਹੀਂ ਕਰ ਸਕਦਾ ਕਿ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਉਹ ਹੈਡ ਹੈ ਸਟੇਟ ਦਾ, ਉਹ ਕਮਾਂਡਰ ਇਨ ਚੀਫ ਵੀ ਹੈ, ਤੇ ਬਾਕੀਆਂ ਤੋਂ ਕੀ ਨਿਕਲਣਾ। ਔਰ ਇਹ ਸ਼ਿਵ ਸੈਨਾ ਜਿਹੜਾ ਰੈਬਲ ਗਰੁੱਪ ਹੈ ਉਹਨਾਂ ਨੇ ਬਿਲਕੁਲ ਠੀਕ ਕਿਹਾ PM ਮੋਦੀ ਕੰਸੀਡਰਸ ਨਿਊ ਪਾਰਲੀਮੈਂਟ ਬਿਲਡਿੰਗ ਹਿਜ਼ ਐਸਟੇਟ। Shiv Sena says new parliament doesn't belong to any party but to country. ਉਹਨੇ ਕਿਹਾ ਜੀ ਉਹ ਤਾਂ ਆਪਣੀ ਜਗੀਰ ਸਮਝਦਾ ਹੈ, ਜਗੀਰ ਨਹੀਂ, ਉਹ ਹਿੰਦੂ ਰਾਸ਼ਟਰ ਦਾ ਕਿੰਗ ਹੈ ਔਰ ਉਸ ਦਾ ਜਿਹੜਾ ਉਹ ਸਾਰਾ ਉਦਘਾਟਨ ਜਾਂ ਉਹਦੇ ਨੂੰ ਨਾਂ ਲੈ ਕੇ ਜਿਹੜਾ ਇਹ ਹਿੰਦੂਤਵਾ ਦੇ ਰਾਜ ਦਾ ਆਗਾਜ਼ ਹੈ। ਔਰ ਇਹ ਸਾਰਾ ਜਿਹੜਾ ਇਸ ਦੇ ਬਾਵਜੂਦ ਕਿ ਇੰਨਾ ਖਰਚਾ ਇਹਦੇ ਤੇ ਕੀਤਾ ਗਿਆ ਔਰ ਉਦੋਂ ਬਣੀ ਹੈ ਬਣ ਰਹੀ ਸੀ ਬਿਲਡਿੰਗ ਜਦੋਂ ਕੋਵਿਡ ਦੇ ਨਾਲ ਜਿਹੜਾ 1,43,000 ਇੰਡੀਅਨ ਮਰ ਰਹੇ ਸੀ, ਹਜ਼ਾਰਾਂ ਲੋਕ ਸੜਕਾਂ ਤੇ ਭੁੱਖੇ ਮਰ ਰਹੇ ਸੀ। ਪਰ ਇਹ ਗੋ ਹੈਡ ਕਿਉਂਕਿ ਇਹ 2024 ਤੋਂ ਪਹਿਲਾਂ ਇਹਨਾਂ ਨੇ ਇਹਨੂੰ ਹਿੰਦੂ ਰਾਸ਼ਟਰ ਦਾ ਉਹਦੇ ਸੰਗੋਲ ਵੀ ਉਹਦੇ ਨਾਲ ਜੁੜਿਆ ਹੋਇਆ। ਹੁਣ ਵੇਦ ਮੰਤਰ ਵੀ ਆਣਗੇ, ਕੋਇਨ ਵੀ ਆ ਗਿਆ, ਸਤਿਅਮੇਵ ਜਯਤੇ ਵੀ ਆ ਗਿਆ। ਹੁਣ ਸਿਰਫ ਮਨੂ ਸਮ੍ਰਿਤੀ ਜਿਹੜੀ ਹੈ ਉਹ ਆਉਣੀ ਬਾਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਾਰ ਲੈਣਾ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਆਸਟ੍ਰੇਲੀਆ ਵਿੱਚ ਨੈਸ਼ਨਲ ਸੋਰੀ ਡੇ ਮਨਾਇਆ ਜਾ ਰਿਹਾ ਔਰ 25 ਵਰ੍ਹੇ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਤੋਂ ਉਹਨਾਂ ਨਾਲ ਲਗਭਗ ਪੌਣੇ 2 ਸਦੀਆਂ ਦੇ ਕੀਤੇ ਜ਼ਾਲਮਾਨਾ ਵਰਤਾਰੇ ਲਈ ਮਾਫੀ ਮੰਗੀ ਸੀ। ਸੋ ਸਿੱਖ ਕੌਮ ਜਿਸ ਦੇ ਖਿਲਾਫ ਭਾਰਤੀ ਹਾਕਮਾਂ ਨੇ ਟੋਟਲ ਵਾਰ ਵਿੱਢੀ ਹੋਈ ਹੈ, ਇਸ ਸਾਰੇ ਵਰਤਾਰੇ ਨੂੰ ਸਮਝ ਕੇ ਆਪਨੇ ਬਚਾਅ ਦੀ ਲੜਾਈ ਲੜੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਅਸੀਂ UN ਵੱਲੋਂ ਅਪਰੂਵਡ ਜੈਨੋਸਾਈਡ ਦੀਆਂ 10 ਸਟੇजेस ਦੀ ਕਹਾਣੀ ਨੂੰ ਦੇਖਦੇ ਹਾਂ ਅੱਛਾ ਕਿ ਕਿਵੇਂ ਸਟੈਪ ਬਾਈ ਸਟੈਪ ਕਿਸੇ ਵੀ ਕਬੀਲੇ ਦਾ ਜਾਂ ਕਿਸੇ ਕੌਮ ਦਾ ਜਾਂ ਕਿਸੇ ਨੇਸ਼ਨ ਦਾ ਜਿਹੜਾ ਉਹ ਜੈਨੋਸਾਈਡ ਕੀਤਾ ਜਾਂਦਾ ਹੈ, ਉਹਦੇ ਕੀ ਸਟੈਪ ਹੁੰਦੇ ਨੇ, ਕਿਵੇਂ ਉਸ ਨੂੰ ਜਿਹੜਾ ਹੈ ਉਹ ਸਿੰਬੋਲਿਜ਼ਮ ਉਹਦੇ ਨਾਲ ਜੋੜਿਆ ਜਾਂਦਾ ਹੈ, ਉਸ ਨੂੰ ਟਰੈਸ਼ ਕੀਤਾ ਜਾਂਦਾ ਹੈ, ਫਿਰ ਉਸ ਦੇ ਖਿਲਾਫ ਇੱਕ ਪ੍ਰੋਪੇਗੈਂਡਾ ਵਿੱਢਿਆ ਜਾਂਦਾ ਹੈ, ਫਿਰ ਆਰਗੇਨਾਈਜੇਸ਼ਨ
ਬਹੁਤ ਮਾਮਲਿਆਂ 'ਚ ਪ੍ਰਾਈਵੇਟ ਵੀ, ਜਿਵੇਂ RSS ਦਾ ਰੋਲ ਹੈ, ਬਟ ਬਹੁਤ ਮਾਮਲਿਆਂ ਜਿਹੜੀ ਸਟੇਟ ਡੋਮੀਨੇਟ ਕਰਦੀ ਹੈ ਉਹ ਟਾਰਗੇਟ ਕਰਦੀ ਹੈ। ਫਿਰ ਐਗਜ਼ੀਕਿਊਸ਼ਨ ਹੁੰਦੀ ਹੈ, ਫਿਰ ਜਿਹੜਾ ਅਖੀਰ ਦੇ ਵਿੱਚ ਜਾ ਕੇ ਡਿਨਾਇਲ ਹੁੰਦੀ ਹੈ ਕਿ ਜੋ ਉਹਨਾਂ ਨੇ ਕਰ ਦਿੱਤਾ ਉਸ ਨੂੰ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਵੀ ਅਸੀਂ ਡੈਲੀਬਰੇਟ ਪਲੈਨਿੰਗ ਦੇ ਨਾਲ ਇਹ ਜਿਹੜੀ ਹੈ ਇਹਨਾਂ ਨੂੰ ਐਕਸਟਰਮੀਨੇਟ ਕੀਤਾ ਹੈ ਜਾਂ ਇਹਨਾਂ ਦਾ ਬੀਜ ਨਾਸ਼ ਕੀਤਾ ਹੈ ਜਾਂ ਇਹਨਾਂ ਦੀ ਅਸੀਂ ਨਸਲਕੁਸ਼ੀ ਕੀਤੀ ਹੈ। ਔਰ ਇਸੇ ਲਈ ਜਦੋਂ ਕੋਈ ਵੀ ਹੁੰਦਾ, ਮੈਂ ਜਿਹੜਾ ਫ੍ਰੀਲੈਂਸਰ ਮਿਲਾਨ ਕੁੰਦਰਾ ਉਸ ਦੀ ਇਸ ਕੋਟ ਨੂੰ ਅਕਸਰ ਯੂਜ਼ ਕਰਦਾ ਕਿਉਂਕਿ ਇਹ ਜਦੋਂ ਜਿਵੇਂ ਜਿਹੜੇ ਰੈਵੋਲੂਸ਼ਨਰੀ ਹੁੰਦੇ ਨੇ ਦੁਨੀਆ ਦੇ ਕਿਸੇ ਖੂੰਜੇ 'ਚ ਵੀ ਜਿਹੜੇ ਆਡਸ ਦੇ ਖਿਲਾਫ ਲੜਦੇ ਨੇ, ਉਹਨਾਂ ਦੀਆਂ ਕੋਟਸ ਜਦੋਂ ਤੁਸੀਂ ਆਪਣਿਆਂ ਤੇ ਵੀ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਵੀ ਇਹ ਤਾਂ ਬਿਲਕੁਲ ਸਾਡੇ ਤੇ ਵੀ ਢੁਕਦੀਆਂ ਨੇ। ਲੇਕਿਨ ਜਿੱਥੇ ਜਿੱਥੇ ਵੀ ਕਿਸੇ ਡੋਮੀਨੈਂਟ ਰੇਸ ਨੇ, ਜਿਵੇਂ ਵਾਈਟ ਰੇਸ ਨੇ, ਜਿਸ ਜਿਹੜਾ ਅੱਜ ਅਸੀਂ ਸੌਰੀ ਡੇ ਦੀ ਗੱਲ ਕਰ ਰਹੇ ਹਾਂ, ਨੈਸ਼ਨਲ ਸੌਰੀ ਡੇ, ਇਹ 25 ਸਾਲ ਪਹਿਲਾਂ ਜਿਹੜਾ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਇਸ ਨੂੰ ਐਕਨੋਲਜ ਕਰਦੇ ਹਾਂ ਕਿ ਭਾਈ ਅਸੀਂ ਐਬੋਰੀਜਨਲਸ ਦਾ, ਜਿਨ੍ਹਾਂ ਨੂੰ ਹੁਣ ਫਸਟ ਨੇਸ਼ਨ ਕਹਿੰਦੇ ਨੇ, ਔਰ ਦੂਸਰਿਆਂ ਦਾ ਜਿਹੜੇ ਟਰਾਈਬ ਨੇ ਉਹਨਾਂ ਦਾ ਕਿਵੇਂ ਲਗਭਗ 175 ਸਾਲ ਉਹਨਾਂ ਦਾ ਸ਼ੋਸ਼ਣ ਕੀਤਾ, ਉਹਨਾਂ ਦੇ ਬੱਚਿਆਂ ਨੂੰ ਚੁੱਕਿਆ, ਕਿਵੇਂ ਚਰਚ ਦੇ ਸਕੂਲਾਂ ਰਾਹੀਂ ਉਹਨਾਂ ਦਾ ਜਿਹੜੀ ਹੈ ਬ੍ਰੇਨ ਵਾਸ਼ਿੰਗ ਤਾਂ ਕੀਤੀ, ਉਹਨਾਂ ਦੀ ਜ਼ੁਬਾਨ ਖਤਮ ਕੀਤੀ, ਕਿਵੇਂ ਫਿਜ਼ੀਕਲੀ ਉਹਨਾਂ ਨੂੰ ਮਾਰਨ ਦੇ ਲਈ ਨੀਤੀਆਂ ਬਣਾਈਆਂ। ਔਰ ਇਹ ਸੀ ਕਿ ਵੀ ਅਸੀਂ ਜਿਹੜਾ ਇਹ ਕੀਤਾ ਔਰ ਹੁਣ ਅਸੀਂ ਸੌਰੀ ਮੰਗਦੇ ਹਾਂ, ਔਰ ਇਸ ਲਈ ਇਹਦਾ ਨਾਂ ਹੀ ਜਿਹੜਾ ਨੈਸ਼ਨਲ ਸੌਰੀ ਡੇ ਕਿ ਵੀ ਜੋ ਅਸੀਂ ਤੁਹਾਡੇ ਨਾਲ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਭਾਈ ਇਹ ਇਸ ਚੋਂ ਸੌਰੀ ਨਾਲ ਕੀ ਜੁੜਿਆ ਜਾਂ ਕੀ ਨਹੀਂ, ਪਰ ਮੈਂ ਕਿਉਂਕਿ ਜਿਵੇਂ ਅਸੀਂ ਬਿਗਨਿੰਗ 'ਚ ਹੀ ਕਿਹਾ ਸੀ ਕਿ ਜਿੱਥੇ ਵੀ ਕੁਝ ਵਾਪਰ ਰਿਹਾ ਹੁੰਦਾ ਹੈ, ਕਿਉਂਕਿ ਅਸੀਂ ਖੁਦ ਇੱਕ ਤੋਂ ਬਾਅਦ ਇੱਕ ਜੈਨੋਸਾਈਡ ਚੋਂ ਨਿਕਲ ਰਹੇ ਹਾਂ ਪਿਛਲੇ 75 ਸਾਲਾਂ 'ਚ। ਉਹ ਜੂਨ 84 ਹੋਏ, ਨਵੰਬਰ 84 ਹੋਏ, ਔਰ ਫਿਰ ਨਵੰਬਰ 84 ਤੋਂ 94-95 ਤੱਕ ਹੋਏ, ਔਰ ਉਹੀ ਜਿਹੜੀ ਟੋਟਲ ਵਾਰ 175 ਸਾਲ ਪਹਿਲਾਂ ਜਦੋਂ ਆਸਟ੍ਰੇਲੀਆ ਦੇ ਇਹਨਾਂ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਦੇ ਉੱਤੇ ਆ ਕੇ ਇਹਨਾਂ ਕ੍ਰਿਮੀਨਲ ਗੋਰਿਆਂ ਨੇ, ਜਿਹੜੇ ਬਿਗਨਿੰਗ ਦੇ ਵਿੱਚ ਬਹੁਤ ਸਾਰੇ ਤਾਂ ਜਿਹੜੇ ਉਹਨਾਂ ਦੀ ਜੇਲ੍ਹਾਂ ਜਾਂ ਦੂਜੇ ਸੀ ਉਹਨਾਂ ਨੂੰ ਕੱਢਿਆ ਉਹਨਾਂ ਨੇ ਬਾਹਰ, ਔਰ ਉਹਨਾਂ ਨੇ ਫਿਰ ਕਿਵੇਂ ਇਹਨਾਂ ਨੂੰ ਹੰਟ ਕੀਤਾ। ਔਰ ਅੱਜ ਵੀ, ਔਰ ਇਸ ਵੇਲੇ ਅੱਜ ਵੀ ਲਗਭਗ 12-13% ਆਬਾਦੀ ਆਸਟ੍ਰੇਲੀਆ ਦੀ ਮੂਲ ਜਿਹੜੀ ਸਾਰੀ ਆਬਾਦੀ ਹੈ 25 ਮਿਲੀਅਨ ਦੇ ਲਗਭਗ, ਉਹਨਾਂ ਦੀ ਹੈ ਐਬੋਰੀਜਨਲ ਜਾਂ ਜਿਹਨਾਂ ਨੂੰ ਹੁਣ ਫਸਟ ਨੇਸ਼ਨ ਕਹਿੰਦੇ ਨੇ, ਉਹਨਾਂ ਦਾ ਆਪਣਾ ਵੀ ਇੱਕ ਰੈਫਰੈਂਡਮ ਹੋ ਰਿਹਾ। ਲੇਕਿਨ ਮੈਂ ਉਸ ਵੇਰ ਵਿੱਚ ਨਹੀਂ ਜਾਵਾਂਗਾ, ਵਕਤ ਦੀ ਘਾਟ ਹੈ। ਅਦਰਵਾਈਜ਼ ਕਿਸੇ ਵੇਲੇ ਅਸੀਂ ਇਹਨਾਂ ਸਾਰਿਆਂ ਨੂੰ ਕਿ ਭਾਈ ਆਸਟ੍ਰੇਲੀਆ 'ਚ ਕੀ ਹੋਇਆ, ਨਿਊਜ਼ੀਲੈਂਡ 'ਚ ਕੀ ਹੋਇਆ, ਕੈਨੇਡਾ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਇੱਥੇ ਪੋਪ ਵੀ ਆ ਕੇ ਮਾਫੀ ਮੰਗ ਰਿਹਾ ਹੈ, ਔਰ ਉਹਨੇ ਕਿੰਗ ਚਾਰਲਸ ਨੇ ਵੀ ਆ ਕੇ ਮਾਫੀ ਮੰਗੀ ਕਿ ਜੀ ਅਸੀਂ ਇੱਥੇ ਵੀ ਤੁਸੀਂ ਦੇਖਦੇ ਹੋ। ਔਰ 1975 ਤੱਕ ਇਹ ਨੀਤੀਆਂ ਇੱਥੇ ਵੀ ਰਹੀਆਂ ਕਿ ਕਿਵੇਂ ਇਹਨਾਂ ਨੇ ਉਹਨਾਂ ਦੀ ਨਸਲਕੁਸ਼ੀ ਕੀਤੀ। ਪਰ ਇਹ ਜਿਹੜੀ ਡੋਮੀਨੈਂਟ ਕਲਚਰ ਹੁੰਦੇ ਨੇ ਜਾਂ ਜਿਨ੍ਹਾਂ ਨੇ ਜ਼ਮੀਨਾਂ ਤੇ ਕਬਜ਼ਾ ਕਰਨਾ, ਅਮਰੀਕਾ 'ਚ ਇੱਥੇ ਕਿਵੇਂ ਨੇਟਿਵ ਅਮਰੀਕਨਸ ਦੇ ਨਾਲ ਕੀ ਹੋਇਆ, ਉਹ ਮਿਲਾਨ ਕੁੰਦਰਾ ਦੀ ਗੱਲ ਤੋਂ ਬਿਹਤਰ ਜਿਹੜੀ ਇੱਕ ਕੰਸਾਈਜ਼ ਤਰੀਕੇ ਨਾਲ ਜਿਸ 'ਚੋਂ ਅਸੀਂ ਅੱਜ ਗੁਜ਼ਰ ਰਹੇ ਹਾਂ, ਕੋਈ ਹੋਰ ਸਮਝ ਆ ਨਹੀਂ ਸਕਦਾ। ਜਦੋਂ ਉਹਨੇ ਕਿਹਾ ਕਿ ਦਾ ਫਸਟ ਸਟੈਪ towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. और उन्हें कहा कि ये जी सारी स्ट्रगल है ਇਹ ਭੁੱਲਣ ਔਰ ਭੁਲਾਣ ਔਰ ਯਾਦ ਰੱਖਣ ਦੇ ਵਿੱਚ ਹੀ ਹੈ। ਹੁਣ ਇਹ ਤਾਂ ਉਹਨਾਂ ਦੀ ਗੱਲ ਕੀਤੀ ਔਰ ਬਹੁਤਿਆਂ ਨੂੰ, ਔਰ ਸਾਡਾ ਵੀ ਇੱਕ ਤਬਕਾ ਹੈ ਜਦੋਂ ਅਸੀਂ ਅਫਰੀਕਨ ਟਰਾਈਬਸ ਵੱਲ ਦੇਖਦੇ ਹਾਂ ਜਿਨ੍ਹਾਂ ਨੂੰ ਹਬਸ਼ੀ ਕਿਹਾ ਜਾਂਦਾ ਸੀ। ਮੈਂ ਪਿਛਲੇ ਦਿਨਾਂ 'ਚ ਇਥੋਪੀਆ ਦੇ ਇੱਕ ਸਿਟੀਜ਼ਨ ਨਾਲ ਗੱਲਬਾਤ ਹੋਈ ਤਾਂ ਮੈਂ ਉਹਨੂੰ ਕਿਹਾ, ਮੈਂ ਕਿ ਭਾਈ ਸਾਡੇ ਇੱਕ ਥੋੜ੍ਹਾ ਜਿਹਾ ਰਿਮੋਟ ਕਾਊਂਟੀ ਹੈ ਭਾਵੇਂ ਕਿ ਵੀ ਗੁਰੂ ਨਾਨਕ ਸਾਹਿਬ ਤੁਹਾਡੇ ਮੁਲਕ 'ਚ ਵੀ ਗਏ ਨੇ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਇਥੋਪੀਆ ਦੇ ਹਵਾਲੇ ਨਾਲ ਤਾਂ ਮੈਂ ਕਿਹਾ ਵੀ ਉਹ ਜਿਹੜੇ ਪੁਰਾਤਨ ਜਨਮ ਸਾਖੀ ਅਕਾਊਂਟ 'ਚ ਹਬਸ਼ ਲਿਖਿਆ ਹੋਇਆ ਉਸ ਦੇਸ਼ ਨੂੰ ਜਿਹਦਾ ਨਾਂ ਹੁਣ ਇਥੋਪੀਆ ਹੈ, ਔਰ ਜਿਹੜੇ ਵੱਡੇ ਲੰਬੇ ਚੌੜੇ ਕਾਲੇ ਸੀ ਉਹਨਾਂ ਨੂੰ ਸਾਡੇ ਕਹਿੰਦੇ ਹਬਸ਼ੀ ਹੁੰਦੇ ਸੀ ਕਿ ਵੀ ਉੱਥੋਂ ਆਏ ਨੇ। ਹੁਣ ਇਸੇ ਤਰ੍ਹਾਂ ਦੇ ਜਿਵੇਂ ਇੱਕ ਜੇ ਤੁਸੀਂ ਅਫਰੀਕਨ ਕੰਟੀਨੈਂਟ ਦੇਖੋ ਤਾਂ ਉਹਨਾਂ ਦੇ ਹਜ਼ਾਰਾਂ ਕਬੀਲੇ ਨੇ, ਭਾਵੇਂ ਨਸਲ ਉਹਨਾਂ ਦੀ ਸਾਡੇ ਲਈ ਅੱਜ ਅਫਰੀਕਨ ਅਸੀਂ ਕਹਿ ਕੇ ਅਫਰੀਕਨ ਅਮਰੀਕਨ ਜਾਂ ਬਲੈਕਸ ਕਹਿ ਕੇ ਕਰਦੇ।
ਉਹਨਾਂ ਦੀ ਹਰ ਇੱਕ ਦੀ ਆਪਣੀ ਕਬੀਲੇ ਦੀ ਪਛਾਣ, ਆਪਣੀ ਬੋਲੀ, ਆਪਣਾ ਉਹਨਾਂ ਦਾ ਕਬੀਲਿਆਂ ਦੇ ਕਾਨੂੰਨ, ਔਰ ਦੂਜੇ ਇਹੀ ਕਾਰਨ ਹੈ ਵੀ ਉਹ ਵੀ ਆਪਸ 'ਚ ਭਿੜਦੇ ਰਹੇ ਨੇ। ਅਮਰੀਕਾ 'ਚ ਵੀ ਹੁਣ ਕਿੰਨਿਆਂ ਨੂੰ ਤਾਂ ਹੁਣ ਕਿਸੇ ਨੇ ਚੈਰੋਕੀ ਗੱਡੀ ਬਣਾ ਲਈ, ਇਹ ਸਾਰੇ ਕਬੀਲੇ ਨੇ ਇਹਨਾਂ ਦੇ। ਕੁਛ ਉਹਨਾਂ ਦੇ ਬਹਾਦਰੀ ਨਾਲ ਲੜਦੇ ਰਹੇ ਇਹਨਾਂ ਦੇ ਨਾਲ, ਕਿਵੇਂ ਕਈ ਬਿਲਕੁਲ ਸਾਫ਼ ਕਰਤੇ, ਉਹਨਾਂ ਦੀ ਬੋਲੀ ਕਿਵੇਂ ਸਾਫ਼ ਕੀਤੀ। ਸੋ ਆਸਟ੍ਰੇਲੀਆ 'ਚ ਵੀ ਜਿਹੜੇ ਮੂਲ ਉਹ ਲੋਕ ਸੀ ਉਹਨਾਂ ਦੇ ਨਾਲ ਬਹੁਤ ਮਾੜਾ ਸਲੂਕ ਹੋਇਆ। ਉਹਨਾਂ ਨੂੰ ਕਿਵੇਂ ਹੰਟ ਕੀਤਾ ਜਾਂਦਾ ਸੀ ਕਿ ਵੀ ਤੁਸੀਂ, ਉਹ ਦੌੜ ਰਹੇ ਨੇ ਆਪਣੀ ਜਾਨ ਬਚਾਉਣ ਲਈ, ਦੂਜੇ ਤੁਸੀਂ ਉਹਨਾਂ ਦੇ ਕੋਲ ਤੀਰ ਕਮਾਨ ਦੂਜੇ ਸੀ, ਇਹਨਾਂ ਦੇ ਕੋਲ ਬੰਦੂਕਾਂ ਸੀ, ਔਰ ਇਹੀ ਹਾਲ ਸਾਰੇ ਪਾਸੇ ਸੀ। ਹੁਣ ਉਸ ਸਾਰੇ ਦੇ ਚੱਲਦਿਆਂ ਇਹ ਨਹੀਂ ਹੈ, ਚਲੋ ਇੱਕ ਤਾਂ ਹੁੰਦਾ ਜੀ ਚਲੋ 18ਵੀਂ ਸਦੀ 19ਵੀਂ 'ਚ ਕੀ ਹੋਇਆ, ਈਵਨ ਜੇ ਤੁਸੀਂ 25 ਸਾਲ ਪਹਿਲਾਂ ਤੱਕ ਵੀ ਔਰ ਅੱਜ ਵੀ ਕਿਸੇ ਨਾ ਕਿਸੇ ਫਾਰਮ 'ਚ ਜਦੋਂ ਤੁਸੀਂ ਉਹਨਾਂ ਦੇ ਲਾਜ਼ ਦੇਖਦੇ ਹੋ। ਹੁਣ ਅਸੀਂ ਤਾਂ ਸ਼ਿਕਵਾ ਕਰ ਰਹੇ ਹਾਂ ਜੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਹਿਊਮੈਨਿਟੇਰੀਅਨ ਇਸ਼ੂ ਕਿਉਂ ਨਹੀਂ ਚੁੱਕਿਆ ਜੋ ਮੋਦੀ ਦੇ ਨਾਲ ਸਿੱਖਾਂ ਦਾ, ਮੁਸਲਮਾਨਾਂ ਦਾ, ਕਸ਼ਮੀਰੀਆਂ ਦਾ, ਟਰਾਈਬਲਸ ਦਾ। ਪਰ ਜੇ ਤੁਸੀਂ ਵੱਡੀ ਪਿਕਚਰ ਦੇਖੋਗੇ ਤਾਂ ਫਿਰ ਨਜ਼ਰ ਆਏਗਾ ਕਿ ਵੀ ਇਹ ਸਾਰੇ ਜਿਹੜੇ ਇਸ ਕਿਸਮ ਦੀਆਂ ਨਸਲਕੁਸ਼ੀਆਂ ਕਰਨ ਵਾਲੇ ਨੇ, ਇਹਨਾਂ ਦੇ ਉਹੀ ਹਿੱਤ ਨੇ, ਇੱਕ ਸਾਰੇ ਨਾਲ ਜਾ ਕੇ ਜੁੜਦੇ ਨੇ। ਕੋਈ ਇਤਿਹਾਸ ਤੋਂ ਨਹੀਂ ਸਿੱਖਦਾ, ਕੋਈ ਮਰਸੀ, ਔਰ ਕ੍ਰਿਸਚੀਅਨਿਟੀ ਦੇ ਨਾਂ ਥੱਲੇ ਮੈਨੂੰ ਤਾਂ ਬਹੁਤ ਵਾਰ ਹੈਰਾਨੀ ਹੁੰਦੀ ਹੈ ਵੀ ਇਹ ਜਿਹੜੇ ਸਭ ਤੋਂ ਜ਼ਿਆਦਾ ਐਕਸਪਲੋਇਟੇਸ਼ਨ, ਕੋਲੋਨਾਈਜ਼ ਕਰਨ ਵਾਲੇ, ਜ਼ੁਲਮ ਕਰਨ ਵਾਲੇ ਯੂਰਪ ਦੀਆਂ ਇਹ ਸਾਰੀਆਂ ਪਾਵਰਸ ਜਿਹੜੇ ਕ੍ਰਿਸਚੀਅਨਿਟੀ 'ਚ ਕ੍ਰਿਸਚਨ ਨੇ। ਹੁਣ ਜੇ ਤੁਸੀਂ ਧਰਮ ਤੇ ਆਧਾਰਿਤ ਗੱਲ ਕਰਨੀ ਹੈ ਤਾਂ ਕ੍ਰਿਸਚੀਅਨਿਟੀ ਤਾਂ ਇਹ ਕਹਿੰਦੀ ਹੈ ਕਿ ਵੀ ਜੇ ਕੋਈ ਤੁਹਾਡੀ ਇੱਕ ਚੀਕ ਦੇ ਉੱਤੇ ਚਪੇੜ ਮਾਰੇ ਤਾਂ ਤੁਸੀਂ ਦੂਸਰੀ ਅੱਗੇ ਕਰ ਦਿਓ। ਇਸ ਲੈਵਲ ਦੇ ਜ਼ੁਲਮ ਕਿਹੜਾ ਮਜ਼ਹਬ ਦੇ ਨਾਂ ਥੱਲੇ, ਔਰ ਇਹੀ ਅੱਜ ਤੁਸੀਂ ਹਿੰਦੂ ਤਵੀਆਂ ਦਾ ਹਾਲ ਦੇਖ ਲਓ ਕਿ ਵੀ ਇਹ ਜੈ ਸ਼੍ਰੀ ਰਾਮ। ਹੁਣ ਰਾਮ ਨੂੰ ਇੱਕ ਪਾਸੇ ਤਾਂ ਮਰਿਆਦਾ ਪੁਰਸ਼ੋਤਮ ਰਾਮ ਜੀ ਨੂੰ ਮੰਨਿਆ ਜਾਂਦਾ ਹੈ ਕਿ ਜੀ ਉਹਨਾਂ ਨੇ ਮਰਿਆਦਾ 'ਚ ਰਹਿੰਦਿਆਂ ਉਹਨਾਂ ਨੇ ਕੀਤਾ, ਲੇਕਿਨ ਤੁਸੀਂ ਜੈ ਸ਼੍ਰੀ ਰਾਮ ਕਹਿ ਕੇ ਲੋਕਾਂ ਨੂੰ ਲਿੰਚ ਕਰੋ, ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾਓ, ਉਹਨਾਂ ਨੂੰ ਉਹਨਾਂ ਦੀਆਂ ਬੱਚੀਆਂ ਦੇ ਨਾਲ ਜਿਹੜਾ ਜ਼ਬਰ ਜਨਾਹ ਕਰੋ, ਔਰ ਉਹ ਗੁਜਰਾਤ ਦਾ ਜਿਹੜਾ ਸਭ ਤੋਂ ਵੱਡਾ ਕਾਤਲ ਹਜ਼ਾਰਾਂ ਜਿਹੜਾ ਉਹ ਬੇਗੁਨਾਹਾਂ ਦਾ, ਉਹਨੂੰ ਤੁਸੀਂ ਜਿਹੜਾ ਉਹ ਵਰਲਡ ਲੀਡਰ ਦੇ ਤੌਰ ਤੇ ਉਹਨੂੰ ਜਿਹੜੀ ਉਹਦੀ ਈਗੋ ਮਸਾਜ ਕਰੋ ਕਿ ਤੂੰ ਮੇਰਾ ਬੌਸ ਬਣ ਗਿਆ, ਜੋ ਆਸਟ੍ਰੇਲੀਆ ਵਾਲੇ ਨੇ ਕੀਤਾ। ਸੋ ਮੈਨੂੰ ਇਹ ਲੱਗਿਆ ਕਿਉਂਕਿ ਜਦੋਂ ਮੈਂ ਇਹ ਖਬਰ ਦੇਖੀ ਕਿ ਟੁਡੇ ਇਜ਼ ਨੈਸ਼ਨਲ ਸੌਰੀ ਡੇ, ਬਟ ਮੈਨੀ ਇੰਡੀਜਨਸ ਆਸਟ੍ਰੇਲੀਅਨਸ ਸੇ ਦੇ ਆਰ ਸਟਿਲ ਬੀਇੰਗ ਆਸਕਡ ਵਾਈ ਸ਼ੁਡ ਆਈ ਅਪੋਲੋਜਾਈਜ਼, ਕਿ ਹੁਣ ਭਾਵੇਂ ਇਹ ਵੀ ਇੱਕ ਸਟੰਟ ਹੀ ਸੀ ਕਿ ਜੀ ਅਪੋਲੋਜੀ ਕਰ ਲਓ, ਸੌਰੀ, ਜਿਵੇਂ ਕੈਨੇਡਾ 'ਚ ਕੀਤਾ, ਕੈਨੇਡੀਅਨ ਜਸਟਿਨ ਟਰੂਡੋ ਨੇ ਕੀਤਾ ਸੀ, ਇਵੇਂ ਹੀ ਕਿਤੇ ਹੋਰ ਹੋਏ। ਔਰ ਇੱਕ ਆਸਟ੍ਰੇਲੀਅਨ ਜਿਹੜੇ ਮੇਅਰ ਸਾਬਕਾ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਸੀ, ਉਹਨਾਂ ਨੇ ਇੱਕ ਸਿੱਖ ਐਕਟਿਵਿਸਟ ਨੂੰ ਪੁੱਛਿਆ ਕਿ ਹੈਵ ਇੰਡੀਅਨਸ ਐਵਰ ਸੈਡ ਸੌਰੀ ਫॉर ਵਟ ਦੇ ਡਿਡ ਟੂ ਸਿੱਖਸ ਇਨ 1984। ਹੁਣ ਤੁਸੀਂ ਸੌਰੀ ਤਾਂ ਦੂਰ ਦੀ ਗੱਲ, ਉਹ ਤਾਂ ਉਹਨਾਂ ਨੇ ਤਾਂ ਜਿਵੇਂ ਕੱਲ ਅਸੀਂ ਪੰਜਾਬ ਦੇ ਮਿਨਿਸਟਰ ਦੀ ਗੱਲ ਕੀਤੀ ਸੀ ਕਿ ਵੀ ਜਿਹੜੇ ਸਿੱਖਾਂ ਨੇ ਕਿਸਾਨ ਮੂਵਮੈਂਟ ਦੀ ਸਪੋਰਟ ਕੀਤੀ ਆ, ਉਹਨਾਂ ਦੀਆਂ ਬਲੈਕ ਲਿਸਟਾਂ ਬਣਾ ਕੇ ਬੈਠੇ ਨੇ, ਉਹਨਾਂ ਨੂੰ ਪਰਸੀਕਿਊਟ ਕਰ ਰਹੇ ਨੇ, ਔਰ ਟੋਟਲ ਵਾਰ ਉਹਨਾਂ ਨੇ ਵਿੱਢੀ ਹੋਈ ਹੈ। ਪਰ ਇਹ ਸਾਡੇ ਲਈ ਜਦੋਂ ਅਸੀਂ ਇਸ ਕਿਸਮ ਦੀ ਗੱਲ ਕਰਦੇ ਹਾਂ ਤਾਂ ਫਿਰ ਸਾਨੂੰ, ਔਰ ਮੈਂ ਸ਼ਾਇਦ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਡਾਕਟਰ ਸਿੰਥੀਆ ਜਿਨ੍ਹਾਂ ਨੇ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ 4 ਸਾਲ ਦੀ ਰਿਸਰਚ ਤੋਂ ਬਾਅਦ ਸਾਡੇ ਮੌਜੂਦਾ ਸੰਘਰਸ਼ ਦੇ ਉੱਤੇ ਕਿਤਾਬ ਲਿਖੀ। ਉਹਨਾਂ ਨੂੰ ਮੈਂ ਇਹ ਕਿਹਾ ਸੀ, ਮੈਂ ਕਿਹਾ ਜੀ ਇੰਨਾ ਕੁਝ ਸਾਡੇ ਨਾਲ ਹੋ ਰਿਹਾ, ਦੂਸਰੇ ਕਿਉਂ ਨਹੀਂ ਖਲੋਂਦੇ। ਉਹ ਬੀਬੀ ਮੈਨੂੰ ਕਹਿਣ ਲੱਗੇ, ਕਹਿੰਦਾ ਜੀ ਦੇਖੋ ਬਹੁਤ ਵਾਰ ਕਹਿੰਦੇ ਤੁਹਾਡੇ ਮੈਂ ਸਪੀਕਰਸ ਨੂੰ ਵੀ ਬੋਲਦੇ ਸੁਣਿਆ, ਜਦੋਂ ਉਹ ਕਹਿਣਗੇ ਕਿ ਜੋ ਸਾਡੇ ਨਾਲ ਹੋਇਆ ਹੋ ਰਿਹਾ ਇਹ ਕਦੇ ਕਿਸੇ ਨਾਲ ਨਹੀਂ ਹੋਇਆ, ਉਹਨਾਂ ਨੇ ਕਿਹਾ ਇਹ ਤੁਹਾਡੀ ਇਗਨੋਰੈਂਸ ਹੈ। ਤੁਸੀਂ ਜ਼ਰਾ ਬਾਹਰ ਨਿਕਲ ਕੇ ਦੇਖੋ ਕਿ ਕੌਣ ਕੌਣ ਕਿੱਥੇ ਕਿੱਥੇ ਕਿਵੇਂ ਕਿਵੇਂ ਪੀੜਤ ਨੇ, ਤੇ ਤੁਸੀਂ ਉਹਨਾਂ ਦੇ ਦੁੱਖ 'ਚ ਜਾ ਕੇ ਸ਼ਰੀਕ ਹੋ, ਉਹਨਾਂ ਦੇ ਨਾਲ ਕਰੋ, ਫਿਰ ਉਹ ਤੁਹਾਡੇ ਨਾਲ ਆਣਗੇ। ਜੇ ਤੁਸੀਂ ਆਪਣੇ ਘਰ ਬੈਠੇ ਹੀ ਕਹੀ ਜਾਂਦੇ ਹੋ ਜੀ ਸਾਡੇ ਨਾਲ ਜ਼ੁਲਮ ਹੋ ਰਹੇ ਨੇ, ਔਰ ਦੂਸਰੇ ਤੇ ਜਿੰਨਾ ਹੋਇਆ ਜੋ ਸਾਡੇ ਨਾਲ ਹੋਇਆ, ਉਹਨਾਂ ਨੇ ਕਿਹਾ ਜੀ ਬਹੁਤ ਵਰਸਟ ਹਿਊਮਨ ਹਿਸਟਰੀ ਦੇ ਵਿੱਚ। ਔਰ ਮੈਂ ਜਦੋਂ ਇਹਨਾਂ ਦੇ ਐਬੋਰੀਜਨਲਸ ਕਬੀਲਿਆਂ ਦੇ ਨਾਲ ਆਸਟ੍ਰੇਲੀਅਨ ਸਲੂਕ ਨੂੰ ਦੇਖਿਆ, ਮੈਂ ਕਿਹਾ ਕਿ ਭਾਈ ਅਸੀਂ ਤਾਂ ਫਿਰ ਵੀ ਕਿਤੇ ਨਾ ਕਿਤੇ ਫਾਈਟ ਬੈਕ ਕਰਨ ਦੀ ਕੈਪੇਬਿਲਿਟੀ ਵਿੱਚ ਵਿਚਾਲੇ ਪੋਲੀਟੀਕਲ ਪਾਵਰ ਵੀ ਆਈ, ਸਿੱਖ ਮਿਸਲਾਂ ਵੀ ਆਈਆਂ, ਰਣਜੀਤ ਸਿੰਘ ਦਾ ਪੀਰੀਅਡ ਵੀ ਆਇਆ, ਤੇ ਅਸੀਂ ਤਾਂ ਫਿਰ ਵੀ ਬਚ ਬਚਾ ਕੇ ਇਹਨਾਂ ਨੂੰ ਐਕਸਪੋਜ਼ ਕਰ ਰਹੇ ਹਾਂ। ਇਹ ਵਿਚਾਰੇ ਤਾਂ ਕਬੀਲਿਆਂ ਦੇ ਕਬੀਲੇ ਗਾਲ ਦਿੱਤੇ ਨੇ, ਉਹਨਾਂ ਲਈ ਤਾਂ ਕੋਈ ਜਿਹੜਾ ਹਾਂ ਦਾ ਨਾਰਾ ਮਾਰਨ ਵਾਲਾ ਵੀ ਨਹੀਂ ਬਚਿਆ। ਔਰ ਅਸੀਂ ਵੀ
ਜਿਹੜਾ ਇਸ ਨੈਸ਼ਨਲ ਸੌਰੀ ਡੇ ਦੇ ਉੱਤੇ ਕੀ ਕਹਿ ਸਕਦੇ ਹਾਂ। ਬਿਲਕੁਲ ਇਹੀ ਹੈ ਆਪਣੇ ਵੀਰਾਂ ਭੈਣਾਂ ਨੂੰ ਕਿ ਭਾਈ ਆਪਣੇ ਬੱਚੇ ਬੱਚੀਆਂ ਨੂੰ ਠੀਕ ਹੈ, ਚੰਗਾ ਘਰ ਹੋਣਾ, ਚੰਗੀ ਗੱਡੀ ਹੋਣੀ, ਬਹੁਤ ਚੰਗਾ ਜੀਵਨ ਜਿਉਣਾ, ਸਿੱਖਿਆ ਨਾਲ ਜਿਉਂਦੇ ਨੇ, ਜਿਉਣਾ ਵੀ ਚਾਹੀਦਾ, ਪਰ ਇਸ ਦਰਦ ਨੂੰ ਵੀ ਦੇਖੋ ਕਿ ਤੁਹਾਡੀ ਕੌਮ ਕਿਸ ਚੋਂ ਲੰਘ ਰਹੀ ਹੈ। ਫੈਲੋ ਸਿਟੀਜ਼ਨਸ ਵੱਲ ਦੇਖੋ, ਉਹਨਾਂ ਦੇ ਨਾਲ ਆਪਣੇ ਦੁੱਖ ਦਰਦ ਨੂੰ ਜੇ ਤੁਸੀਂ ਚਾਹੁੰਦੇ ਹੋ ਕਿ ਭਾਈ ਅਸੀਂ ਐਂਪੈਥਾਈਜ਼ ਕਰੀਏ ਕਿਸੇ ਦੇ ਨਾਲ, ਤੇ ਫਿਰ ਤੁਹਾਨੂੰ ਉਹਨਾਂ ਦੇ ਪ੍ਰਤੀ ਵੀ ਜਿਹੜਾ ਹੈ ਆਪਣਾ ਰੋਲ, ਔਰ ਇੱਕ ਚੰਗੀ ਗੱਲ ਹੈ ਜਿਵੇਂ ਜਦੋਂ ਸਰੀ ਦਾ ਨਗਰ ਕੀਰਤਨ ਨਿਕਲਿਆ ਤੇ ਜਿਹੜੇ ਫਸਟ ਨੇਸ਼ਨ ਨੇਟਿਵ ਕੈਨੇਡੀਅਨਸ ਉਹਨਾਂ ਨੇ ਬੀਟ ਆਫ ਦਾ ਡਰਮ ਦੇ ਨਾਲ ਉਸ ਦੀ ਸ਼ੁਰੂਆਤ ਕੀਤੀ। ਇਹ 'ਚ ਭਾਵੇਂ ਸਿੰਬੋਲਿਕ ਹੀ ਹੈ, ਪਰ ਇਹ ਮਹਿਸੂਸ ਕਰਵਾਉਣਾ ਕਿ ਭਾਈ ਅਸੀਂ ਤੁਹਾਡੇ ਦਰਦ ਨੂੰ ਵੀ ਸਮਝਦੇ ਹਾਂ। ਸੋ ਬਾਕੀ ਤਾਂ ਤਾਕਤ ਦੇ ਨਾਲ ਹੀ ਅਲਟੀਮੇਟਲੀ ਸਭ ਕੁਝ ਬਦਲਦਾ ਹੈ, ਔਰ ਉਹ ਇਹੀ ਹੁੰਦਾ ਹੈ ਕਿ ਭਾਈ ਜਿਸ ਦੇ ਕੋਲ ਰਾਜ ਸ਼ਕਤੀ ਹੁੰਦੀ ਹੈ ਉਸ ਦਾ ਹੀ ਸਭ ਕੁਝ ਹੁੰਦਾ ਹੈ। ਔਰ ਇਹ ਸਾਨੂੰ ਗੁਰਬਾਣੀ ਨੇ ਵੀ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਈ, ਬਾਕੀ ਫਿਰ ਪਰਸੀਕਿਊਟ ਹੀ ਹੁੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਫਿਊਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 26 ਮਈ 1886 ਦੇ ਦਿਨ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦਾਂ ਦਾ ਲਾਡਲਾ ਸੁਪੁੱਤਰ ਮਹਾਰਾਜਾ ਦਲੀਪ ਸਿੰਘ ਅੰਮ੍ਰਿਤ ਛਕ ਕੇ ਵਾਪਸ ਸਿੱਖੀ ਵੱਲ ਮੁੜਿਆ ਸੀ। ਸੋ ਮਹਾਰਾਜਾ ਦਲੀਪ ਸਿੰਘ ਦੀ ਪੁੱਤਰੀ ਪ੍ਰਿੰਸੈਸ ਸੋਫੀਆ ਦੇ ਯੂਕੇ ਵਿਚਲੇ ਘਰ ਦੇ ਬਾਹਰ ਇੱਕ ਸਪੈਸ਼ਲ ਤਖਤੀ ਲਾ ਕੇ ਉਸ ਨੂੰ ਹੈਰੀਟੇਜ ਦਾ ਦਰਜਾ ਦਿੱਤਾ ਗਿਆ ਹੈ। ਸੋ ਇਸ ਤੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਜਸਵੀਰ ਬਰਾੜ ਜੀ ਲਿਖਦੇ ਨੇ ਕਿ ਖਾਲਸਾ US ਮੀਡੀਆ ਧਾਲੀਵਾਲ ਗੁੱਡ ਵੀਰ ਭਾਈ ਜੀ ਜ਼ਿੰਦਾਬਾਦ, ਖਾਲਸਾਨ ਜ਼ਿੰਦਾਬਾਦ। ਔਰ ਜੌਨ ਡੇਰ ਵੀ ਗੁੱਡ ਫਤਿਹ ਬੁਲਾਉਂਦੇ ਨੇ। ਫਿਰ ਸਾਡੇ ਕੋਲ ਮੈਸੇਜ ਹੈਗਾ ਵਾਹਿਗੁਰੂ ਜੀ ਦਾ, ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਫਿਰ ਜਸਵੀਰ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਜਸ ਜੀ ਕਹਿੰਦੇ ਨੇ ਮਾਬੋ 1992 ਹਾਈ ਕੋਰਟ ਡਿਸੀਜਨ progress taking place and Senator Patrick Dodson one of the wisest ਡਾਕਟਰ ਸਾਹਿਬ। ਸੋ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਵੰਡਰਫੁਲ ਐਸਟੋਨਿਸ਼ਿੰਗ ਨੌਲੇਜ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈ ਜੀਤ ਸੂਰਤੀਆ, ਉਹ ਵੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ ਡਾਕਟਰ ਸਾਹਿਬ। ਔਰ ਬੀਬਾ ਨੀਲਮ ਕੌਰ ਜੀ ਗੁਰਫਤਿਹ ਜੀ। ਐਂਡ ਪਾਲ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਸ਼ਿੰਦਾ ਗਿੱਲ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਨਪ੍ਰੀਤ ਵੀ ਸਾਨੂੰ ਕਹਿੰਦੇ ਨੇ, ਰਾਜਨਪ੍ਰੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖੜਕ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਆਜ਼ਾਦੀ ਹੀ ਹੱਲ ਹੈ। ਔਰ ਕਹਿੰਦੇ ਨੇ ਸਾਰੇ ਮਸਲਿਆਂ ਦਾ ਹੱਲ ਹੈਗਾ ਹੈ ਉਹ ਖਾਲਸਾ ਜ਼ਿੰਦਾਬਾਦ। ਔਰ ਕਹਿੰਦੇ ਨੇ। ਔਰ ਸਾਨੂੰ ਇਸੇ ਤਰ੍ਹਾਂ ਮੈਸੇਜ ਹੈਗੇ, ਕਹਿੰਦੇ ਨੇ ਕਿ ਖੜਕ ਸਿੰਘ ਜੀ ਕਿ 4 ਜੂਨ ਨੂੰ ਸਿਡਨੀ ਵਿੱਚ ਹੋ ਰਿਹਾ ਜਿਹੜਾ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਪਾਓ ਔਰ ਪਵਾਓ ਵੀ। ਔਰ ਹਰਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਹੈ ਜਸਵੰਤ ਸੂਰਮਾ ਜੀ, ਕਹਿੰਦੇ 4 ਜੂਨ ਨੂੰ ਸ਼ਹੀਦਾਂ ਦੀ ਯਾਦ ਵਿੱਚ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਦੀ ਸਮਾਪਤੀ ਗੁਰਦੁਆਰਾ ਜੋਤ ਸਰੂਪ ਸਾਹਿਬ ਵਿੱਚ ਸ਼ਾਮ 6 ਵਜੇ ਹੋਵੇਗੀ। ਸੋ ਆਈ ਥਿੰਕ ਸਭ ਤੋਂ ਸਾਰੇ ਪਹੁੰਚੋ ਇਹਦੇ ਉੱਪਰ ਜਿਹੜੇ ਵੀ ਉੱਥੇ ਰਹਿੰਦੇ ਹੈਗੇ। ਜੀ ਅਸੀਂ ਵੀ ਜ਼ਰੂਰ ਸ਼ਮੂਲੀਅਤ ਕਰਦੇ, ਪਰ 4 ਜੂਨ ਨੂੰ ਹੀ ਸੈਨ ਫ੍ਰਾਂਸਿਸਕੋ ਕੈਲੀਫੋਰਨੀਆ ਦੇ ਪ੍ਰੋਮਿਨੈਂਟ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਫਰੀडम ਮਾਰਚ ਹੈ ਜਿਸ ਦੇ ਵਿੱਚ ਸਾਰੇ ਹੀ ਨਾਰਥਰਨ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਸੋ ਅਸੀਂ TV84 ਦੀ ਟੀਮ ਉਹਨੂੰ ਕਵਰ ਵੀ ਕਰੇਗੀ। ਸੋ ਅਦਰਵਾਈਜ਼ ਅਸੀਂ ਜ਼ਰੂਰ ਬਰੈਂਪਟਨ ਦੇ ਇਸ ਨਗਰ ਕੀਰਤਨ 'ਚ ਹਾਜ਼ਰੀ ਲਵਾਉਂਦੇ। ਹਾਂਜੀ, ਫਿਰ ਸਾਨੂੰ ਜਸਵੰਤ ਸੂਰਮਾ ਜੀ ਫਤਿਹ ਵੀ ਬੁਲਾਉਂਦੇ ਨੇ, ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮਿਠਾਰੋ ਜੀ ਸਾਨੂੰ ਲਿਖਦੇ TV84 is important to make ears open all six possible, so shorts strike will motivate more people as shorts make interesting to whole matter, insight of truth of six must be considered.
ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਹੈ ਕਿ ਆਈ ਥਿੰਕ ਜਸਰ ਜੀ ਹੋਰਾਂ ਦਾ, ਸੋ ਡਾਕਟਰ ਸਾਹਿਬ ਨੋਟ ਏ ਟਰਬਨ ਟੂ ਬੀ ਸੀਨ ਔਰ ਆਊਟਸਾਈਡ ਡਿਮਾਂਡਿੰਗ ਖਾਲਿਸਤਾਨ। ਤੁਸੀਂ फैज अनवर जी का मैसेज मिस किया। उन्होंने कहा भी इंडिया में दारुल इल्म देवबंद को मुसलमानों का रिप्रेजेंटेटिव बनाया गया है, या देवबंद खुद कहता है, मगर इंडिया में मेजॉरिटी बरेलवी स्कूल ऑफ थॉट के हैं। सबसे बड़ा फॉल्ट तो यह है। फैज साहब ने ठीक किया है, क्योंकि जिस तरह उन्होंने सब कॉन्टीनेंट के ही मुसलमानों को इंडिया च एक देवबंदी स्कूल ऑफ है ਜਿਹੜਾ ਇੱਕ ਬਰੇਲਵੀ ਹੈ, ਔਰ ਕਿਉਂਕਿ ਉਹ ਸ਼ਹਿਰਾਂ ਦੇ ਨਾਂ ਦੇ ਉੱਤੇ ਹੀ ਨੇ, ਔਰ ਕਦੇ ਵੀ ਜਿਹੜਾ ਇਹਨਾਂ ਨੇ ਇਸ ਕਿਸਮ ਦੀਆਂ ਡਿਬੇਟਸ ਉਲਝ ਜਾਂਦੇ ਨੇ ਕਿ ਜਿਹੜੀ ਦੁਸ਼ਮਣ ਦੇ ਨਾਲ ਟੱਕਰ ਹੈ ਉਹ ਭੁੱਲ ਜਾਂਦੀ ਹੈ। ਲੇਕਿਨ ਮੈਂ ਸਮਝਦਾ ਵੀ ਜਿਹੜੇ ਬਾਹਰ ਸਾਡੇ ਬੈਠੇ ਮੁਸਲਮਾਨ ਭੈਣ ਭਰਾ ਨੇ, ਭਾਵੇਂ ਉਹ ਕਿਸੇ ਵੀ ਜਿਹੜੇ ਉਹ ਫਿਰਕੇ ਨਾਲ ਸੰਬੰਧਿਤ ਹੋਣ, ਥੋੜਾ ਬਹੁਤ ਨਜ਼ਰੀਆਤੀ ਡਿਫਰੈਂਸ ਹੁੰਦਾ ਹੈ, ਪਰ ਇੱਕ ਗੱਲ 'ਚ ਤਾਂ ਸਾਰਾ ਇਸਲਾਮ ਜਦੋਂ ਕਲਮਾ ਜਿਨ੍ਹਾਂ ਨੇ ਪੜ੍ਹਿਆ ਹੈ ਉਹਨਾਂ ਦੇ ਲਈ ਅੱਲਾ ਔਰ ਨਬੀ, ਉਸ ਤੋਂ ਤਾਂ ਕੋਈ ਜਿਹੜਾ ਉਹ ਭਗੌੜਾ ਨਹੀਂ ਹੈ। ਸੋ ਘੱਟੋ ਘੱਟ ਜਦੋਂ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਵੀ ਇੰਡੀਆ 'ਚ ਜ਼ੁਲਮ ਹੋ ਰਹੇ ਨੇ, 20 ਕਰੋੜ ਤਾਂ ਵੈਸੇ ਹੀ ਜਿਵੇਂ ਚਪੇੜਾਂ ਦੇ ਨਾਲ ਹੀ ਨਾ ਖੜੇ ਹੋ ਜਾਣ, ਨਾ ਵੀ ਹਥਿਆਰ ਹੋਏ ਤੇ ਇਹਨਾਂ ਨੂੰ ਸਬਕ ਸਿਖਾ ਸਕਦੇ ਨੇ, ਪਰ ਅਨਫੋਰਚੂਨੇਟਲੀ ਇੱਕ ਵੱਡਾ ਤਬਕਾ ਉਹ ਗੁਲਾਮੀ ਕਬੂਲ ਲੈਂਦਾ ਹੈ। ਔਰ ਸਾਡਾ ਵੀ ਇੱਕ ਤਬਕਾ ਜੋ ਉਸ ਪਾਸੇ ਵੱਲ ਜਾ ਰਿਹਾ, ਜਿਨ੍ਹਾਂ ਨੂੰ ਆਜ਼ਾਦੀ ਜਿਹੜੀ ਹੈ ਉਹਦੇ ਔਰ ਗੁਲਾਮੀ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਸੋ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਲਿਖਦੇ ਨੇ, ਇੰਡੀਵਿਜੂਅਲ ਵਿਲ ਆਫ ਸਿੱਖਸ ਇਜ਼ ਵੈਰੀ ਇੰਪੋਰਟੈਂਟ, ਆਲਵੇਜ਼ ਦੈਟ ਇਜ਼ ਆਲਵੇਜ਼ ਇਫੈਕਟਿਵ ਫਰੋਮ ਹਿਸਟਰੀ ਆਫ ਸਿੱਖਸ। ਔਰ ਇਸੇ ਤਰ੍ਹਾਂ ਗੁਰਨੇਕ ਨਿਚਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਫਿਆਜ਼ ਅਨਵਰ ਜੀ ਨਾਈਸ ਪ੍ਰੋਗਰਾਮ ਕਹਿੰਦੇ ਨੇ, ਲਖਨਊ ਤੋਂ ਲਿਖ ਰਹੇ ਨੇ ਸਾਨੂੰ। ਸੋ ਇਸੇ ਤਰ੍ਹਾਂ ਸਿੰਘ ਗਰਚਾ ਜੀ ਆਲਵੇਜ਼ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਕੇ.ਐਸ. ਢਿੱਲੋਂ ਜੀ ਰਾਜ ਕਰੇਗਾ ਖਾਲਸਾ, ਔਰ ਗੁਰਨੇਕ ਸਿੰਘ ਗੁਰਨੇਕ ਲਿਖਦੇ ਨੇ ਸਾਨੂੰ ਫਤਿਹ, ਔਰ ਜ਼ੁਬੇਰ ਯਾਕੂਬ ਜੀ ਕਹਿੰਦੇ ਨੇ ਜੁਮਾ ਮੁਬਾਰਕ ਜੀ, ਜੁਮਾ ਮੁਬਾਰਕ। ਔਰ ਇਸੇ ਤਰ੍ਹਾਂ ਇਹਨਾਂ ਦਾ ਮੈਸੇਜ ਆ ਗਿਆ, ਚਲੋ ਚਲੋ ਖਾਲਿस्तान चलो, किसी को अच्छा लगे या बुरा, खालिस्तान तो बनेगा, तेरी आवाज मेरी आवाज, खालिस्तान खालिस्तान लाहौर में भी मेरा मोहल्ला खालसा मोहल्ला था। ओके और खालसा राज जी कहते हैं कि वाहिगुरु आज़ादी के बिना सिख कौम का कोई भी हल नहीं होना। और इसी तरह खालसा देश जुबेर याकूब साहब का खास शुक्रिया, क्योंकि वो बड़े स्पिरिटेड होके आंदे ने, बाकियां नु भी पूरा चार्ज कर देंगे ने। सो नाइस, सारे को बहुत शुक्रिया। मनजीत सिंह मठारू जी ने लिखा है कि टीवी 84 इज इंपॉर्टेंट टू मेक ईयर्स ओपन all 6 possible, so short strike will motivate more people, as shorts make interesting to whole matter in sight of truth of 6 must be considered। so ਮੈਨੂੰ ਲੱਗਾ ਕਿ ਨਹੀਂ ਮੈਂ ਕਰਤਾ ਹਾਂ, ਜਿਹੜਾ ਰੈਕਗਨਾਈਜ਼ ਕਰਤਾ। ਹਾਂਜੀ ਦੋਹਰਾ ਹੋ ਗਿਆ ਫਿਰ। ਮਠਾਰੂ ਸਾਹਿਬ ਨੇ ਮੈਸੇਜ ਲਿਖਦੇ ਨੇ, ਦੋ ਵਾਰ ਉਹਨੂੰ ਰੈਕਗਨਾਈਜ਼ ਵੀ ਕਰਨਾ ਉਹਨਾਂ ਨੂੰ ਬਣਦਾ ਜੀ। ਦੇਖੋ ਚੈਪਟਰ ਤਾਂ ਜਦੋਂ ਵੀ ਬੀਤੇ ਦੀ ਗੱਲ ਅਸੀਂ ਕਰਾਂਗੇ, ਮਹਾਰਾਜਾ ਰਣਜੀਤ ਸਿੰਘ ਹੋਏ, ਮਹਾਰਾਣੀ ਜਿੰਦਾ ਹੋਏ, ਦੁਖੀਏ ਮਾਂ ਪੁੱਤਰ ਹੋਣ, ਦਲੀਪ ਸਿੰਘ ਜਿੰਦਾ ਦੀ ਕਹਾਣੀ ਹੋਏ, ਪਰ ਬਹੁਤ ਘੱਟ ਅੱਗੋਂ ਦਲੀਪ ਸਿੰਘ ਦੀ ਔਲਾਦ ਦਾ ਜ਼ਿਕਰ ਹੁੰਦਾ ਹੈ ਕਿ ਵੀ ਉਹਨਾਂ ਦੇ ਬੱਚੇ ਪੁੱਤਰ ਦੋਵੇਂ ਤਿੰਨੇ, ਉਹਨਾਂ 'ਚੋਂ ਇੱਕ ਨੇ ਫਸਟ ਵਰਲਡ ਵਾਰ 'ਚ ਵੀ ਲੜਾਈ ਲੜੀ। ਹਾਲਾਂ ਇਹ ਦੇਖੋ ਕੁਦਰਤ ਦੇ ਕੀ ਹੁੰਦੇ ਨੇ ਨੋਰਮ, ਜਾਂ ਕੀ ਹੈ ਕੁਦਰਤ ਦਾ ਭਾਣਾ, ਕਿ ਮਹਾਰਾਜਾ ਦਲੀਪ ਸਿੰਘ ਦੇ ਤਿੰਨੋਂ ਪੁੱਤਰ ਜਾਂ ਧੀਆਂ 'ਚੋਂ ਅੱਗੋਂ ਕਿਸੇ ਦੀ ਔਲਾਦ ਵੀ ਨਹੀਂ ਹੋਈ, ਔਰ ਉਹਨਾਂ ਦੀਆਂ 3 ਬੇਟੀਆਂ ਪ੍ਰਿੰਸੈਸਿਸ, ਜਿਨ੍ਹਾਂ ਦੇ ਵਿੱਚ ਲੇਟੈਸਟ ਜਿਨ੍ਹਾਂ ਦੀ ਡੈਥ ਹੋਈ 1959 ਦੇ ਵਿੱਚ ਜਾਂ 57 'ਚ ਬੰਬਾਂ ਲਾਹੌਰ ਦੇ ਵਿੱਚ। ਔਰ ਇਸੇ ਤਰ੍ਹਾਂ ਪ੍ਰਿੰਸੈਸ ਸੋਫੀਆ, ਪ੍ਰਿੰਸੈਸ ਕੈਥਰੀਨ, ਇਹਨਾਂ ਦਾ ਜ਼ਿਕਰ ਹੁੰਦਾ ਹੈ। ਔਰ ਪਿਛਲੇ ਪੀਰੀਅਡ 'ਚ BBC ਲਈ ਕੰਮ ਕਰਦੀ ਬੀਬੀ ਅਨੀਤਾ ਆਨੰਦ ਨੇ ਕਾਫੀ ਰਿਸਰਚ ਤੋਂ ਬਾਅਦ ਸੋਫੀਆ ਦਲੀਪ ਸਿੰਘ, ਉਸ ਦੇ ਉੱਤੇ ਜਿਹੜਾ ਹੈ ਕਿਤਾਬ ਵੀ ਲਿਖੀ, ਵੈਲ ਰਿਸਰਚ ਬੁੱਕ ਹੈ। ਕਿਉਂਕਿ ਜਿਹੜੀ ਕੰਟਰੀਬਿਊਸ਼ਨ ਹੈ, ਇੱਕ ਪਾਸੇ ਜਿਹੜੀ ਦਲੀਪ ਸਿੰਘ ਉਹਨਾਂ ਦੀ ਬੇਟੀ ਬੰਬਾ, ਉਹ ਤਾਂ ਆ ਗਈ ਕਿ ਵੀ ਮੈਂ ਜਿਹੜਾ ਉਹ ਲਾਹੌਰ ਹੀ ਜਾਣਾ, ਔਰ ਉਹਨੇ ਆਪਣੇ ਈਵਨ 47 ਤੋਂ, ਹਾਲਾਂ ਜਿਹੜੇ ਲਾਹੌਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੀ ਸੋਦਰਲੈਂਡ ਜਾਂ ਕੀ ਉਹਨਾਂ ਦਾ ਨਾਂ ਸੀ, ਉਹਨਾਂ ਨਾਲ ਉਹਨਾਂ ਦੀ ਮੈਰਿਜ ਹੋਈ, ਔਰ ਉਹ ਉੱਥੇ ਹੀ ਜਿਹੜੇ ਨੇ ਉਹਨਾਂ ਦਾ ਹੋਇਆ। ਜਿੰਨਾ ਕੁ ਉਹਨਾਂ ਕੋਲ ਯਾਦਾਂ ਸੀ ਬੰਬਾਂ, ਉਹ ਆਪਣੇ ਚੜ੍ਹਾਈ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਣਾ, ਜਿਹਨੇ ਬਹੁਤ ਖਿਦਮਤ ਕੀਤੀ ਉਹਨਾਂ ਦੀ, ਕਰੀਮ ਬਖਸ਼,
ਉਹਨੂੰ ਦੇ ਦਿੱਤੀਆਂ ਸੀ। ਉਹਨੇ ਬਾਅਦ 'ਚ ਪਾਕਿਸਤਾਨ ਹਕੂਮਤ ਨੂੰ ਦਿੱਤੀਆਂ ਬਹੁਤ ਸਾਰੀਆਂ, ਜਾਂ ਵੇਚੀਆਂ ਜਿਵੇਂ ਵੀ ਹੈ। ਆ ਜਿਹੜੀ ਸਿੱਖ ਆਰਟ ਗੈਲਰੀ ਆ ਲਾਹੌਰ 'ਚ, ਉਹਦੇ 'ਚ ਬਹੁਤ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਬੰਬਾਂ ਨੇ ਦਿੱਤੀਆਂ। ਸੋ ਬੰਬਾਂ ਬਾਰੇ ਤਾਂ ਅਕਸਰ ਹੁੰਦਾ ਹੈ ਕਿ ਭਾਈ ਕਿਵੇਂ, ਮੈਂ ਸ਼ਾਇਦ ਜ਼ਿਕਰ ਵੀ ਕੀਤਾ ਸੀ ਕਿ ਵੀ ਕਿਵੇਂ ਇੱਕ ਸਾਡੇ ਮਿੱਤਰ ਜਿਹੜੇ ਨਿਊ ਜਰਸੀ ਸਾਨੂੰ ਮਿਲੇ ਪਿਛਲੇ ਦਿਨਾਂ 'ਚ, ਉਹਨਾਂ ਦੇ ਫਾਦਰ ਪੰਜਾਬ ਪੁਲਿਸ ਸੀ 47 ਤੋਂ ਪਹਿਲਾਂ, ਤੇ ਉਹ ਜ਼ਿਕਰ ਕਰਨ ਲੱਗੇ, ਕਹਿੰਦੇ ਕਿ ਵੀ 42-43 ਦੀ ਗੱਲ ਹੈ, ਕਹਿੰਦੇ ਕਿ ਵੀ ਇੱਕ ਗੋਰੀ ਮੇਮ ਲਾਹੌਰ ਸ਼ਾਹੀ ਕਿਲੇ ਦੇ ਬਾਹਰ ਆ ਕੇ ਬੈਠ ਜਾਂਦੀ ਸੀ ਸਵੇਰੇ ਜਦੋਂ ਸੂਰਜ ਚੜ੍ਹਨਾ ਤੇ ਡੁੱਬਣ ਵੇਲੇ ਜਾਣਾ, ਤੇ ਕਹਿੰਦੇ ਵੀ ਆਮ ਲੋਕ ਤੁਰੇ ਜਾਂਦੇ ਕਈ ਵਾਰੀ ਕਹਿਣਾ ਵੀ ਇਸ ਗੋਰੀ ਨੂੰ ਕਿਲੇ ਨਾਲ ਇਸ਼ਕ ਹੈ। ਤੇ ਕਹਿੰਦੇ ਵੀ ਮੈਨੂੰ ਇਹ ਪਤਾ ਸੀ ਕਿਉਂਕਿ ਮੈਂ ਉਸ ਨੂੰ ਪੁੱਛ ਕੇ ਕਿ ਉਹ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸੀ। ਬੰਬਾਂ ਜਿਹੜੀ ਕਿ ਉਸ ਆਪਣੇ ਦਾਦੇ ਦੇ ਪੀਰੀਅਡ ਨੂੰ, ਆਪਣਾ ਬਾਪ ਜਿਹਨੂੰ ਬਚਪਨ ਦੇ ਵਿੱਚ ਇੱਥੋਂ ਲਿਜਾ ਕੇ 8-9 ਸਾਲ ਦੀ ਉਮਰ 'ਚ ਬਾਹਰ ਕੱਢਿਆ, ਫਿਰ ਕਿਵੇਂ 2-3 ਸਾਲ ਯੂਪੀ 'ਚ ਰੱਖਿਆ, ਕ੍ਰਿਸਚਨ ਬਣਾਇਆ, ਔਰ ਬਾਅਦ ਦੇ ਵਿੱਚ ਉਹਨੂੰ ਜਲਾਵਤਨ ਕਦੇ ਵੀ ਪੰਜਾਬ ਦੀ ਧਰਤੀ ਤੇ ਵਾਪਸ ਨਹੀਂ ਆਉਣ ਦਿੱਤਾ ਗਿਆ। ਤੇ ਅੱਜ ਮੈਨੂੰ ਇਹ ਖਬਰ ਸ਼ਾਇਦ ਇਸ ਲਈ ਵੀ, ਹਾਲਾਂਕਿ ਇਸ ਦੇ ਉੱਤੇ ਤਾਂ ਬਹੁਤ ਸਾਰੀ ਗੱਲ ਹੋ ਸਕਦੀ ਹੈ, ਪਰ ਦੋ ਖਬਰਾਂ ਜਦੋਂ ਮੈਂ ਅੱਜ ਦਾ ਦਿਨ ਹਿਸਟਰੀ 'ਚ ਦੇਖ ਰਿਹਾ ਸੀ ਵੀ ਕੀ ਹੈ 26 ਮਈ ਨੂੰ ਸਿੱਖ ਹਿਸਟਰੀ 'ਚ ਕੀ ਅਹਿਮ ਹੋਇਆ, ਤੇ ਇੱਕ ਹੈ ਕਿ ਵੀ ਮਹਾਰਾਜਾ ਦਲੀਪ ਸਿੰਘ ਵਾਪਸ ਸਿੱਖ ਧਰਮ ਦੇ ਵਿੱਚ ਆਏ। ਉਹਨਾਂ ਨੇ ਅੱਜ ਦੇ ਦਿਨ 1886 ਦੇ ਵਿੱਚ ਖੰਡੇ ਦੀ ਪਹੁਲ ਲਈ ਅਦਨ ਜਿਹੜੀ ਹੈ ਪੋਰਟ ਦੇ ਉੱਤੇ, ਕਿਉਂਕਿ ਜਦੋਂ ਮਹਾਰਾਜਾ ਦਲੀਪ ਸਿੰਘ ਆਪਣੇ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਉਹਨੇ ਰਾਣੀ ਨੂੰ ਅਲਵਿਦਾ ਕਿਹਾ, ਉਹਨੇ ਕਿਹਾ ਵੀ ਮੈਂ ਆਪਣੀ ਧਰਤੀ ਪੰਜਾਬ ਜਾ ਰਿਹਾ, ਮੈਂ ਹੁਣ ਤੁਹਾਡੀ ਇਸ ਧਰਤੀ ਦੇ ਉੱਤੇ ਇੱਕ ਸਾਹ ਵੀ ਨਹੀਂ ਲੈਣਾ। ਤੇ ਉਹ ਜਦੋਂ, ਕਿਉਂਕਿ ਸਮੁੰਦਰੀ ਜਹਾਜ਼ 'ਚ ਹੀ ਸਫ਼ਰ ਹੁੰਦਾ ਸੀ, ਤੇ ਅਦਨ ਦੀ ਬੰਦਰਗਾਹ ਤੇ ਉਹਨੂੰ ਰੋਕ ਦਿੱਤਾ ਗਿਆ ਸੀ ਸਣੇ ਪਰਿਵਾਰ। ਉਹਨੂੰ ਕਿਹਾ ਜੀ ਕਿ ਅੰਗਰੇਜ਼ੀ ਆਰਡਰ ਹੈ ਵੀ ਤੂੰ ਇੱਥੋਂ ਅੱਗੇ ਨਹੀਂ ਜਾ ਸਕਦਾ, ਇੰਡੀਆ 'ਚ ਐਂਟਰ ਨਹੀਂ ਕਰ ਸਕਦਾ। ਉਹਨੇ ਆਪਣੇ ਪਰਿਵਾਰ ਨੂੰ ਤਾਂ ਵਾਪਸ ਭੇਜ ਦਿੱਤਾ, ਤੇ ਉੱਥੇ ਹੀ ਕੁਦਰਤੀ ਇਹ ਪੂਰਾ ਵੇਰਵਾ ਆਉਂਦਾ ਹੈ ਕਿ ਭਾਈ 2 ਸੇਲਰ ਹੋਰ ਵੀ ਆਏ ਹੋਏ ਸੀ ਜਾਂ ਦੂਜੇ। ਅਦਨ ਦੀ ਉਹਨੇ ਕਿਹਾ, ਕਿਉਂਕਿ ਜਿਹੜੀ ਇੱਛਾ ਸੀ ਦਲੀਪ ਸਿੰਘ ਦੀ, ਉਹਨੇ ਜਦੋਂ ਇੰਗਲੈਂਡ ਤੋਂ ਤੁਰਿਆ ਉਹਨੇ ਚਿੱਠੀ ਲਿਖੀ, ਕੌਮ ਤੋਂ ਮਾਫੀ ਮੰਗੀ ਕਿ ਮੈਂ ਬਹੁਤ ਛੋਟਾ ਬੱਚਾ ਸੀ ਜਦੋਂ ਮੇਰਾ ਧਰਮ ਬਦਲ ਦਿੱਤਾ ਸੀ, ਮੈਂ ਆ ਕੇ ਹਜ਼ੂਰ ਸਾਹਿਬ ਅੰਮ੍ਰਿਤ ਛਕਣਾ ਚਾਹੁੰਦਾ, ਔਰ ਮੈਂ ਵਾਪਸ, ਮੈਨੂੰ ਮੇਰਾ ਪੰਥ ਮਾਫ ਕਰੇ, ਮੈਂ ਵਾਪਸ ਸਿੱਖੀ 'ਚ ਹੋਣਾ ਚਾਹੁੰਦਾ। ਸੋ ਇਹ ਚਿੱਠੀ ਲਿਖ ਕੇ ਜਿਹੜੀ ਰਿਕਾਰਡ ਪਿਆ ਸਾਰਾ ਉਹ ਸਾਰੇ ਦਾ, ਲੇਕਿਨ ਉਹਨੂੰ ਅਦਨ ਤੋਂ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਗਿਆ, ਪਰ ਉਹ ਡਿਟਰਮਿੰਡ ਸੀ। ਉਹਨੇ ਕਿਹਾ ਵੀ ਮੈਂ ਅੰਮ੍ਰਿਤ ਛਕਣਾ। ਉੱਥੇ ਹੀ ਕੁਦਰਤੀ ਪੰਜ ਸਿੰਘ, ਜਦੋਂ ਤੁਹਾਡੀ ਡਿਜ਼ਾਇਰ ਹੁੰਦੀ ਹੈ, ਔਰ ਇਹ ਜਿਹੜੇ ਨੇ, ਕਿਉਂਕਿ ਅਦਨ ਪੋਰਟ ਸੀ ਜਿੱਥੋਂ ਸ਼ਿਪਸ ਜਿਹੜੇ ਨੇ ਆ ਕੇ ਰੁਕਦੇ ਸੀ, ਅੱਗੇ ਜਾਂਦੇ ਸੀ, ਉੱਥੇ ਮਹਾਰਾਜਾ ਦਲੀਪ ਸਿੰਘ ਨੇ ਵਾਪਸ ਖੰਡੇ ਦੀ ਪੌਲ ਲਈ ਸਿੱਖੀ 'ਚ ਆਇਆ। ਫਿਰ ਉਹ ਇੰਗਲੈਂਡ ਨਹੀਂ ਪਰਤਿਆ, ਫਿਰ ਉਹ ਪੈਰਿਸ ਗਿਆ, ਔਰ ਇੱਕ ਫਿਰ ਅੱਗੋਂ ਦੁਖਦ ਕਹਾਣੀ ਹੈ ਕਿ ਕਿਵੇਂ ਉੱਥੇ ਹੀ ਇੱਕ ਹੋਟਲ ਦੇ ਵਿੱਚ ਉਹਨੂੰ ਪੈਰਾਲਿਸਿਸ ਦਾ ਅਟੈਕ ਵੀ ਹੋਇਆ, ਔਰ ਉਹਦੀ ਡੈਥ ਜਿਹੜੀ ਆ ਉਹ ਪੈਰਿਸ ਦੇ ਇੱਕ ਹੋਟਲ 'ਚ ਗੁੰਮਨਾਮੀ ਦੀ ਹਾਲਤ 'ਚ ਹੋਈ। ਹੁਣ ਕਿਉਂਕਿ ਇਹ ਦਿਨ ਹਿਸਟੋਰੀਕਲ ਹੈ, ਮੈਂ ਸ਼ਾਇਦ ਉਹਨਾਂ ਦਾ ਜ਼ਿਕਰ ਕਰਦਾ, ਪਰ ਜੋ ਹੀ ਮੈਂ PTI ਦੀ ਖਬਰ ਦੇਖੀ ਕਿ ਪ੍ਰਿੰਸੈਸ ਸੋਫੀਆ ਦਲੀਪ ਸਿੰਘ's UK home gets commemorative blue plaque. She was daughter of Maharaja Dalip Singh and the goddaughter of Queen Victoria. ਕਿ ਹੁਣ ਇਹ ਜਿਸ ਬੀਬੀ ਅਨੀਤਾ ਆਨੰਦ ਦਾ ਮੈਂ ਜ਼ਿਕਰ ਕੀਤਾ ਹੈ, ਉਹਨੇ ਬੜੀ ਜਿਹੜੀ ਹੈ ਰਿਸਰਚ ਬੁੱਕ ਲਿਖੀ ਕਿ ਜਿਹੜੀ ਦਲੀਪ ਸਿੰਘ ਦੀ ਸ਼ਹਿਜ਼ਾਦੀ ਸੋਫੀਆ ਸੀ, ਉਦੋਂ ਬਹੁਤਿਆਂ ਨੂੰ ਲੱਗਦਾ ਹੋਣਾ ਵੀ ਅੱਜ ਜਿਵੇਂ ਵੈਸਟਰਨ ਸੁਸਾਇਟੀ 'ਚ ਫਰੀਡਮ ਹੈ, ਔਰਤਾਂ ਜਿਵੇਂ ਫਰੀਡਮ ਨਾਲ ਕੰਮ ਕਰਦੀਆਂ, ਈਵਨ 19ਵੀਂ ਸਦੀ ਦੇ ਐਂਡ ਤੱਕ, 20ਵੀਂ ਸਦੀ ਦੀ ਬਿਗਨਿੰਗ ਤੱਕ ਵੀ ਹੁਣ ਅਮਰੀਕਾ 'ਚ 1920 'ਚ ਹੱਕ ਮਿਲਿਆ ਔਰਤਾਂ ਨੂੰ ਵੋਟ ਦਾ, ਬ੍ਰਿਟੇਨ 'ਚ ਉਸ ਤੋਂ ਪਹਿਲਾਂ ਮਿਲਿਆ, ਪਰ ਉਹ ਵੋਟ ਦਾ ਹੱਕ ਔਰਤਾਂ ਨੂੰ ਦਿਵਾਉਣ ਲਈ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਸੋਫੀਆ ਨੇ ਕਿਵੇਂ ਸਟਰਗਲ ਕੀਤੀ, ਕਿਵੇਂ ਲੀਡ ਕੀਤਾ, ਕਿਵੇਂ ਹੱਥੀਂ ਅਖਬਾਰਾਂ ਵੀ ਵੰਡਦੀ ਸੀ, ਕਿਸ ਲੈਵਲ, ਉਹ ਇੱਕ ਬਹੁਤ ਵੱਡਾ ਰੋਲ ਜਿਹੜਾ ਉਸ ਦਾ ਉਹ ਸਾਹਮਣੇ ਆਇਆ ਕਿ ਬਈ ਜਿਹੜਾ ਇੰਗਲੈਂਡ 'ਚ ਔਰਤਾਂ ਨੂੰ ਹੱਕ ਮਿਲਣਾ, ਔਰ ਉਹ ਹਮੇਸ਼ਾ ਆਪਣੀ ਭੈਣ ਨਾਲ ਵੀ ਜੁੜੀ ਰਹੀ, ਕਿਉਂਕਿ ਦੂਸਰੀ ਭੈਣ ਤਾਂ ਬੰਬਾਂ ਆ ਕੇ ਲਾਹੌਰ ਬਹਿ ਗਈ, ਉਹ ਤਾਂ ਕਿਲੇ ਦੇ ਨਾਲ ਉਸ ਇਸ਼ਕ ਨੂੰ ਜਿਹੜਾ ਉਸ ਧਰਤੀ ਦਾ ਸੀ ਉਸਨੇ ਪੁਗਾਇਆ। ਔਰ ਇਹਦੇ ਜਦੋਂ ਹੁਣ ਜਿਸ ਘਰ ਦੇ ਵਿੱਚ ਇਹ ਸੋਫੀਆ ਰਹਿੰਦੀ ਰਹੀ, ਔਰ ਜਿੱਥੋਂ ਉਹਨੇ ਸਟਰਗਲ ਕਿੰਨੇ ਡੈਕੇਡ ਰਹਿ ਕੇ ਕੀਤੀ, ਉਹਨੂੰ ਲੋਕੇਟ ਕੀਤਾ ਗਿਆ, ਔਰ ਇਹ ਬੀਬੀ ਅਨੀਤਾ ਆਨੰਦ ਨੇ। ਔਰ ਦੂਸਰਾ ਜਿਹੜਾ ਇਹਦੀ ਖਬਰ ਹੀ ਹੈ ਕਿ ਪ੍ਰਿੰਸੈਸ ਸੋਫੀਆ ਦਲੀਪ ਸਿੰਘ, ਡਾਟਰ ਆਫ ਮਹਾਰਾਜਾ ਦਲੀਪ ਸਿੰਘ, the last ruler of Sikh Empire and the goddaughter of Queen Victoria, was honored
with a commemorative blue plaque in London on Friday. कि भी उसके घर दे बाहर एक ब्लू प्लैक लाई गई. द ब्लू प्लैक स्कीम रन बाय इंग्लिश हेरिटेज चैरिटी honors the significance of particular buildings associated with historical figures. In memory of British Indian princess, it now adorns Faraday House, which was granted to Sophia and her sisters as a grace and favor apartment at Hampton Court Palace, southwest of London, by Queen Victoria. ਉਹਦੇ ਚ ਉਹਨੇ ਫਿਰ ਅਨੀਤਾ ਆਨੰਦ ਨੇ ਕਿਹਾ, as a political journalist, I thought I knew the story of the suffragettes, and then I found this extraordinary woman and she blew me away, said Anita Anand, author of biography Sophia, Princess Suffragette Revolutionary. ये पूरी कहानी है. और फिर उन्हें क्या कि भी forgive me but this is one of the happiest days of my life. Princess Sophia Dalip Singh gets her blue plaque at Hampton Court and sisters from everywhere come to celebrate her in blazing sun. और ये अगे पूरा उसकी डिटेल है भी ये सारा की है कि भी किस पार्ट तरह रही. और वो 71 साल की उम्र च सोफिया दलीप सिंह अगस्त 1948 ਦੇ ਵਿੱਚ ਉਸ ਦੀ ਡੈਥ ਹੋਈ. ਔਰ ਇਹ ਜਿਹੜਾ ਹੈ ਉਹਨੇ ਕਿੰਨੇ ਰਿਸਕ ਲੈ ਕੇ ਸਾਰੇ ਕੈਂਪੇਨ ਨੂੰ ਰਨ ਕੀਤਾ. ਔਰ ਉਹਨੇ ਕਿਹਾ ਕਿ ਵੀ ਇਹ ਪ੍ਰਿੰਸੈਸ ਸੋਫੀਆ was a fascinating important figure, but her story was not at all well known in decades following her death. और बाद ਦੇ ਵਿੱਚ ਜਿਹੜਾ ਉਹਨਾਂ ਦੀਆਂ ਐਸ਼ਜ਼ ਨੂੰ ਜਿਹੜਾ ਉਹ ਲਿਆਂਦਾ ਗਿਆ, ਉਹਨਾਂ ਦੀ ਭੈਣ ਨੇ ਉਹਨੂੰ ਜਿਹੜਾ ਉੱਥੇ ਲਾਹੌਰ ਦੇ ਵਿੱਚ ਉਹਨਾਂ ਦੀਆਂ ਐਸ਼ਜ਼ ਲਿਆਂਦੀਆਂ ਕਿਉਂਕਿ ਸ਼ਹਿਜ਼ਾਦੀ ਬੰਬਾਂ ਜਿਉਂਦੀ ਸੀ. ਸੋ ਇਹ ਕਿਸੇ ਵੇਲੇ ਅਸੀਂ ਇਸ ਦੇ ਉੱਤੇ ਹੋਰ ਵੀ ਡਿਟੇਲ 'ਚ ਗੱਲ ਕਰਾਂਗੇ. ਪਰ ਮੈਂ ਸਮਝਦਾ ਵੀ ਇਹ ਵੀ ਇੱਕ ਕੋਇਨਸੀਡੈਂਸ ਹੈ ਕਿ ਇੱਕ ਪਾਸੇ ਉਹ ਦਿਨ ਹੈ ਜਿਸ ਦਿਨ ਮਹਾਰਾਜਾ ਦਲੀਪ ਸਿੰਘ ਵਾਪਸ ਆਪਣੀਆਂ ਜੜ੍ਹਾਂ ਵੱਲ ਪਰਤੇ ਸੀ, ਤੇ ਅੱਜ ਉਹੀ 2023 'ਚ ਉਹ ਦਿਨ ਹੈ ਜਿਸ ਦਿਨ ਪ੍ਰਿੰਸੈਸ ਸੋਫੀਆ, ਜਿਸ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਉਹਨੂੰ ਇਹ ਹਿਸਟੋਰੀਕਲ ਰੈਕੋਗਨੀਸ਼ਨ ਮਿਲੀ ਹੈ. ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸਾਥ ਨੇ ਬ੍ਰੇਕ. ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਐਸਜੀਪੀਸੀ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਦਾ ਇੱਕ ਡੈਲੀਗੇਸ਼ਨ ਜੰਤਰ ਮੰਤਰ ਰੋਡ ਦਿੱਲੀ ਵਿਖੇ ਪ੍ਰੋਟੈਸਟ ਕਰ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਉੱਥੇ ਜਾ ਕੇ ਬੈਠੇਗਾ। ਸੋ ਅਸੀਂ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਵੀਰ ਭੈਣ ਫੇਸਬੁੱਕ ਤੇ ਜੁੜੇ ਨੇ ਉਹਨਾਂ ਨੂੰ ਰੈਕਗਨਾਈਜ਼ ਕਰਦੇ ਹਾਂ। ਅਰਜਨ ਸਿੰਘ, ਗੁਰਦੀਪ ਸਿੰਘ, ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ। ਵਰਿੰਦਰ ਸਿੰਘ ਉਹਨਾਂ ਨੇ ਵੀ ਫਤਿਹ ਬੁਲਾਈ ਹੈ, ਤੁਹਾਨੂੰ ਵੀ ਮੈਨੂੰ ਨੂੰ ਜੀ। ਔਰ ਉਹਨਾਂ ਨੇ ਕਿਹਾ ਕਿ ਲਵ ਫਰੋਮ ਆਸਟ੍ਰੇਲੀਆ, ਮੈਲਬਰਨ। ਬਹੁਤ ਬਹੁਤ ਸ਼ੁਕਰੀਆ ਵਰਿੰਦਰ ਸਿੰਘ ਜੀ। ਕਮਲ ਸਿੰਘ ਲਿਖਦੇ ਨੇ, ਕੱਲ ਇੱਕ ਆਵਾਜ਼ੇ ਪੰਜਾਬ ਨਾਂ ਦੇ ਚੈਨਲ ਤੇ ਦੇਖਿਆ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਕੁਝ 10-15 ਨੌਜਵਾਨ ਕੁੜੀਆਂ ਦੀਆਂ ਟੋਲੀਆਂ ਕਈ ਜਗ੍ਹਾ ਦੇਖੀਆਂ ਗਈਆਂ ਤੇ ਲੋਕਾਂ ਨੇ ਇਕੱਠੇ ਹੋ ਕੇ ਪੜਤਾਲ ਵੀ ਕੀਤੀ। ਇਹ ਸਾਰੀਆਂ ਪੈਸੇ ਮੰਗ ਰਹੀਆਂ ਸਨ ਤੇ ਜ਼ੋਰ ਉਹ ਵੀ ਧੱਕੇ ਨਾਲ ਤੇ ਜ਼ਿਰਾ ਕਰ ਰਹੀਆਂ ਸਨ ਕਿ ਅਸੀਂ ਗਰੀਬ ਹਾਂ, ਬੱਚਿਆਂ ਦੇ ਖਾਣ ਲਈ ਮੰਗ ਰਹੇ ਹਾਂ। ਪਰ ਜਦੋਂ ਪੜਤਾਲ ਕੀਤੀ ਤਾਂ ਸਾਰੀਆਂ 14 ਤੋਂ 25-30 ਸਾਲ ਵਿੱਚ ਸਨ। ਕਈ ਨਾਬਾਲਗ ਵੀ ਸਨ। ਆਧਾਰ ਕਾਰਡ ਗੁਜਰਾਤ ਅਹਿਮਦਾਬਾਦ ਦੇ ਸਨ। ਸਾਰੀਆਂ ਨੇ ਪੈਂਟ ਸ਼ਰਟ ਪਾਈਆਂ ਹੋਈਆਂ ਸਨ। ਇਹ ਕੋਈ ਵੱਡੀ ਸਾਜ਼ਿਸ਼ ਹੈ। ਕਮਲ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਮੈਂ ਵੀ ਉਹ ਵੀਡੀਓ ਦੇਖੀ ਹੈ ਔਰ ਜਿਹੜੇ ਰਿਪੋਰਟਰ ਨੇ ਜਦੋਂ ਉਹਨਾਂ ਨੂੰ ਗ੍ਰਿਲ ਕੀਤਾ, ਉਹਨਾਂ ਦੀ ਆਈਡੀ ਵੀ, ਔਰ ਸਾਰਿਆਂ ਦੇ ਕੋਲ ਹੀ ਮੋਸਟਲੀ ਉਹ ਗੁਜਰਾਤ ਦੀਆਂ ਆਈਡੀਜ਼ ਨੇ ਔਰ ਈਵਨ ਮਾਈਨਰ ਇੱਕ ਬੱਚੀ ਵੀ ਉਹਨਾਂ ਦੇ ਨਾਲ ਹੈ। ਸੋ ਇਸ ਤੋਂ ਤਾਂ ਕੋਈ, ਔਰ ਜਿਸ ਕਿਸਮ ਦਾ ਉਹਨਾਂ ਦਾ ਪਹਿਰਾਵਾ ਜਾਂ ਉਹਨਾਂ ਦੀ ਦਿੱਖ ਹੈ, ਇਹ ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਨੂੰ ਕਿਵੇਂ ਸਿਸਟੇਮੈਟਿਕਲੀ ਡਰੱਗਸ ਦੇ ਹਵਾਲੇ ਕੀਤਾ ਗਿਆ,
ਕਿਵੇਂ ਬਦ ਇਖਲਾਕੀ ਨੂੰ ਜਿਹੜਾ ਖੜਾ ਕਰਨ ਦੇ ਲਈ ਇਹ ਹੁਣ ਇੱਕ ਨਵਾਂ ਵੈਪਨ ਉਹਨਾਂ ਨੇ ਲਿਆਂਦਾ ਹੈ, ਕਿਉਂਕਿ ਔਰ ਬੱਚਿਆਂ ਦੇ ਲਈ ਉਹ ਬਿਲਕੁਲ ਸਾਰੀਆਂ ਯੰਗ ਨੇ ਉਹ, ਔਰ ਗੁਜਰਾਤ ਤੋਂ ਆਲ ਦਾ ਵੇ ਲਿਆ ਕੇ ਪੰਜਾਬ ਦੇ ਮਾਲਵੇ ਦੇ ਪਿੰਡੂ ਖੇਤਰਾਂ 'ਚ ਛੱਡਣਾ, ਔਰ ਇਹ ਇਕੱਲਾ ਇੱਕ ਥਾਂ ਤੇ ਨਹੀਂ ਹੋਏਗਾ, ਇਸ ਕਿਸਮ ਦਾ ਇਹ ਤਾਂ ਇੱਕ ਸਪੌਟ ਹੋਇਆ, ਔਰ ਇਸ ਦੇ ਉੱਤੇ ਹੋਰ ਵੀ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਕੁਝ ਦੇਖਿਆ ਜਾਏਗਾ। ਮੈਂ ਸਮਝਦਾ ਵੀ ਇਸ ਦੇ ਉੱਤੇ ਜਿਹੜਾ ਫੌਰਨ ਐਕਸ਼ਨ ਹੋਣਾ ਚਾਹੀਦਾ ਹੈ ਸਰਕਾਰਾਂ ਤੋਂ, ਤਾਂ ਉਹ ਤਾਂ ਨਾਲ ਰਲੇ ਹੋਏ ਨੇ। ਅਸੀਂ ਸਮਝਦੇ ਹਾਂ ਵੀ ਸਾਡੀਆਂ ਵਲੰਟੀਅਰ ਆਰਗੇਨਾਈਜੇਸ਼ਨਸ, ਔਰ ਇਹਦੇ 'ਚ ਵੀ ਉਹਨਾਂ ਨੇ ਬਹੁਤ ਚੰਗਾ ਕੀਤਾ ਹੈ, ਹਾਲਾਂ ਸਿੱਖ ਨੌਜਵਾਨ ਜਿਨ੍ਹਾਂ ਨੇ ਉਹਨਾਂ ਨੂੰ ਸਪੌਟ ਕਰਕੇ ਕੀਤਾ ਹੈ। ਲੇਕਿਨ ਮੀਡੀਆ ਤਾਂ ਕਿ ਹਰ ਚੀਜ਼ ਦੀ ਵੀਡੀਓ ਬਣਦੀ ਹੋਏ, ਕੱਲ ਨੂੰ ਤੁਸੀਂ ਜਦੋਂ ਉਹਨਾਂ ਨੂੰ ਵੀ ਪੁਸ਼ ਕਰੋਗੇ ਆਊਟ, ਉਹਨੂੰ ਵੀ ਉਹ ਕਹਾਣੀ ਬਣਾਉਣਗੇ, ਔਰ ਜਿਸ ਕਿਸਮ ਦਾ ਉਹ 3-3 ਫੁੱਟੀਆਂ ਐਂਕਰਾਂ 6-6 ਫੁੱਟ ਉਛਲ ਕੇ ਚੀਖ ਰਹੀਆਂ ਹੁੰਦੀਆਂ ਨੇ, ਉਹ ਇਹਨੂੰ ਹਿੰਦੂ ਔਰਤਾਂ ਦੀ ਮੋਡੈਸਟੀ ਤੇ ਹਮਲਾ ਔਰ ਫਲਾਣਾ ਢਿਮਕਾ ਇਸ ਕਿਸਮ ਦੀ ਰੰਗਤ ਦੇਣ ਦੀ ਕੋਸ਼ਿਸ਼ ਕਰਨਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਵਾਕਿਆ ਹੀ ਵੱਡੀ ਸਾਜ਼ਿਸ਼ ਹੈ, ਔਰ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਬਦ ਇਖਲਾਕੀ ਪੈਦਾ ਕਰਨ ਦੇ ਲਈ, ਔਰ ਕੋਈ ਵੀ ਜਿਹੜਾ ਇਸ ਸਾਰੇ ਨੂੰ ਇਸ ਪਾਸੇ ਤੋਰਨ ਲਈ ਉਹਨਾਂ ਦਾ ਇਹ ਵੈਪਨ ਹੈ। ਸੋਹਣ ਸਿੰਘ ਮਾਲ ਉਹਨਾਂ ਨੇ ਫਤਿਹ ਬੁਲਾਈ ਹੈ। ਵੀ ਰਵਨੀਤ ਸਿੰਘ ਲਿਖਦੇ ਨੇ ਕਿ ਡਾਕਟਰ ਸਾਹਿਬ ਪਲੀਜ਼ ਮੇਕ ਐਨ ਅਕਾਊਂਟ ਔਨ ਟਵਿੱਟਰ, your tweets will make a significant difference given that you have such an analytic mind on Sikh issues। और सतनाम ढिल्लों और मोहम्मद जावेद उन्होंने भी खालिस्तान की गल की। रवनीत सिंह जी तुसी ठीक फरमा रहे हो, सानू होर भी पहला भी इस दे उत्ते होया, पर पता नहीं मेरी क्यों ये रिलक्टेंस रही। हालां सारा वक्त गुजरदा तो एकेडैमिक एक्टिविटी च है, पर मैं तुहाडे सुझाव नूं गंभीरता दे नाल ਜ਼ਰੂਰ ਸੋਚਾਂਗਾ ਇਸ ਉੱਤੇ। ਹੁਣ ਕੱਲ ਅਸੀਂ ਜਿਹੜਾ ਸੈਗਮੈਂਟ ਕੀਤਾ ਕਿ ਭਾਈ ਜਿਹੜੇ ਵੇਟ ਲਿਫਟਿੰਗ ਨਾਟ ਵੇਟ ਲਿਫਟਿੰਗ ਰੈਸਲਿੰਗ ਦੇ ਪਹਿਲਵਾਨ ਬੱਚੀਆਂ ਔਰ ਉਹਨਾਂ ਦੇ ਕਿਵੇਂ ਉਹ ਬੈਠੇ ਹੋਏ ਨੇ ਜੰਤਰ ਮੰਤਰ ਰੋਡ ਤੇ, ਔਰ ਉਹਨਾਂ ਨੇ ਆ ਕੇ ਜਿਹੜਾ 2 ਸਾਕਸ਼ੀ ਮਲਕ ਔਰ ਉਹਨਾਂ ਦਾ ਹਸਬੈਂਡ, ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਦਮਦਮਾ ਸਾਹਿਬ, ਕਿਉਂਕਿ ਜਿਹੜੇ ਮੁਕਾਮੀ ਜਥੇਦਾਰ ਤੋਂ ਦਮਦਮਾ ਸਾਹਿਬ ਦੇ ਇਹਨੇ ਐਕਟਿੰਗ ਤਾਂ ਅਕਾਲ ਤਖਤ ਦਾ ਬਣਾਇਆ ਹੋਇਆ, ਔਰ ਉਹਨਾਂ ਤੋਂ ਉਹਨਾਂ ਨੇ ਮੰਗ ਕੀਤੀ ਕਿ ਭਾਈ ਸਿੱਖ ਕੌਮ ਸਾਡੀ ਨਾਲ ਆਏ। ਸੋ ਸਿੱਖ ਕੌਮ ਹਮੇਸ਼ਾ ਜਸਟਿਸ ਲਈ ਖਲੋਂਦੀ ਹੈ, ਤਾਂ ਸਾਨੂੰ ਜਿਹੜਾ ਉਹ ਤੁਹਾਡੀ ਮਦਦ ਦੀ ਲੋੜ ਹੈ। ਔਰ ਉਹਨਾਂ ਨੇ ਵੀ ਉਹਨਾਂ ਨੂੰ ਆਨਰ ਕੀਤਾ, ਸ੍ਰੀ ਸਾਹਿਬ ਵੀ ਔਰ ਸਿਰੋਪਾਓ ਵੀ। ਮੈਂ ਸਮਝਦੇ ਹੁਣ ਅੱਜ ਹਾਲਾਂਕਿ ਮੈਂ ਦੇਖ ਰਿਹਾ ਸੀ ਕਿ ਵੀ ਫਤਿਹਗੜ੍ਹ ਸਾਹਿਬ ਵੀ ਉਸ ਦੀਵਾਨ ਸ਼ਾਇਦ ਉਹੀ ਗਰੁੱਪ ਸੀ ਜਿਹੜਾ ਉੱਥੋਂ ਆਇਆ, ਜਾਂ ਫਤਿਹਗੜ੍ਹ ਸਾਹਿਬ ਬਾਅਦ ਦੇ ਵਿੱਚ ਆਏ ਨੇ, ਜਾਂ ਉਸੇ ਟ੍ਰਿਪ ਦਾ ਹਿੱਸਾ ਸੀ। ਲੇਕਿਨ ਮੈਂ ਜਦੋਂ ਕੱਲ ਵੀ ਜ਼ਿਕਰ ਕੀਤਾ ਔਰ ਸਾਡੇ ਬਹੁਤ ਸਾਰਿਆਂ ਨੇ ਤਾਰੀਫ ਕੀਤੀ ਕਿ ਉਸ ਤੋਂ ਹਾਲਾਂਕਿ ਬਹੁਤ ਪਹਿਲਾਂ ਵੀ ਸਾਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਇਸ ਦੇ ਉੱਤੇ ਗੱਲ ਕਰੋ, ਪਰ ਸਾਨੂੰ ਸੀ ਵੀ ਇਨ ਦਾ ਐਂਡ ਪਤਾ ਨਹੀਂ ਕੀ ਖੇਡ ਕਿੱਧਰ ਨੂੰ ਜਾਂਦੀ ਹੈ। ਪਰ ਹੁਣ ਇਹੀ ਜਦੋਂ ਅਸੀਂ ਇੱਕ ਪਾਸੇ ਵੈਸਟਰਨ ਯੂਪੀ ਔਰ ਹਰਿਆਣੇ 'ਚ ਜਾਟ ਬੈਲਟ ਦੇ ਵਿੱਚ ਸਿੱਖਾਂ ਦੇ ਲਈ ਪਿਆਰ ਹਮਦਰਦੀ ਦੇਖਦੇ ਹਾਂ, ਸਿੱਖ ਸੱਜਣ ਦਾ ਵੀ ਉਹਨਾਂ ਦਾ ਹੈ, ਉਹ ਵੀ ਰਿਅਲਾਈਜ਼ ਕਰ ਰਹੇ ਨੇ ਕਿ ਵੀ ਇਹ ਜਿਹੜਾ ਬ੍ਰਾਹਮਣ ਬਣੀਆਂ ਕਲਿੱਕ ਹੈ ਔਰ ਇਹ ਨੈਕਸਸ ਹੈ, ਇਹਦੇ 'ਚ ਉਹਨਾਂ ਦੀ ਥਾਂ ਉਹਨਾਂ ਨੂੰ ਲੱਗਦਾ ਕਿ ਭਾਈ ਇਹ ਸਾਡੇ ਸਿੱਖ ਭਰਾਵਾਂ ਦੇ ਨਾਲ ਹੀ ਹੈ, ਕਿਉਂਕਿ ਜਾਟ ਕਲਚਰ 'ਚ ਵੀ ਬੜੇ ਸਾਫ਼-ਗੋਹ ਜਿਹੇ ਲੋਕ ਨੇ, ਔਰ ਉਹ ਸਾਰੇ ਦੇ ਨਾਲ ਜਿਹੜਾ ਕਿਸਾਨੀ ਔਰ ਐਕਸਪਲੋਇਟੇਸ਼ਨ ਉਹ ਸਾਰੇ ਨੂੰ ਸਮਝਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿੱਥੇ ਜਿਵੇਂ ਜਥੇਦਾਰ ਐਕਟਿੰਗ ਨੇ ਜੋ ਵੀ ਉਹਨਾਂ ਨੂੰ ਕਿਹਾ, ਪਰ ਉਸ ਦਾ ਫਾਲੋ ਅਪ ਅੱਜ ਜ਼ਰੂਰ ਦੇਖਣ ਚ ਆਇਆ ਕਿ SGPC ਮੈਂਬਰਸ ਟੂ ਜੁਆਇਨ ਪ੍ਰੋਟੈਸਟਿੰਗ ਰੈਸਲਰਸ ਐਟ ਜੰਤਰ ਮੰਤਰ ਇਨ ਦਿੱਲੀ। ਭਾਵੇਂ ਉਹ ਡੈਲੀਗੇਸ਼ਨ ਹੀ ਜਾਏਗਾ ਮਈ 29 ਨੂੰ ਉਹ ਰੈਸਲਰਸ ਦੀ ਸਪੋਰਟ ਦੇ ਵਿੱਚ, ਔਰ ਉਸ ਦੇ ਵਿੱਚ SGPC ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਲਦੇਵ ਸਿੰਘ ਕਿੰਮਰ, ਜਨਰਲ ਸੈਕਟਰੀ ਗੁਰਚਰਨ ਸਿੰਘ ਗਰੇਵਾਲ ਤੇ ਐਗਜ਼ੈਕਟਿਵ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਵੀ ਜਾਣਗੇ। ਔਰ ਉਹਨਾਂ ਨੇ ਕਿਹਾ ਕਿ ਬਈ ਜਿਹੜਾ ਵੀ ਸੱਚ ਦੇ ਲਈ ਲੜਦਾ ਹੈ ਅਸੀਂ ਉਹਦੇ ਨਾਲ ਖਲੋਂਦੇ ਹਾਂ। ਅਸੀਂ ਸਮਝਦੇ ਹਾਂ ਕਿ ਵੀ ਚਲੋ ਇਹ ਸਿੰਬੋਲਿਕ ਹੈ, ਇਸ ਵੇਲੇ ਇਹਨਾਂ ਦਾ ਡੈਲੀਗੇਸ਼ਨ ਜਾਏਗਾ, ਪਰ ਜੇ ਇਸ ਇਸ਼ੂ ਨੂੰ ਜਿਹੜਾ ਇੱਕ ਸੈਂਟਰਲ ਇਸ਼ੂ ਬਣਾ, ਕਿਉਂਕਿ ਇਸ ਦੇ ਨਾਲ ਇਕੱਲਾ ਇਹ ਨਹੀਂ ਹੈ ਵੀ ਉਹ ਜਿਹੜਾ ਬ੍ਰਿਜ ਭੂਸ਼ਣ ਕੇ ਕੌਣ ਹੈ ਗੁੰਡਾ, ਉਹਨਾਂ ਦਾ ਰੈਸਲਿੰਗ ਚੈਂਪੀਅਨ ਦਾ ਪ੍ਰੈਜ਼ੀਡੈਂਟ ਬਣਾਇਆ ਹੋਇਆ, ਇਹਦੇ ਬਾਵਜੂਦ ਕਿ ਕਿੰਨਾ ਦਬਾਅ ਹੈ। ਇਹ ਜਿੱਥੇ ਸਾਨੂੰ ਜੋ ਸਾਡਾ ਰੋਲ ਹੈ, ਕਿਉਂਕਿ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਅਕਾਲ ਤਖਤ ਤੇ ਕੋਈ ਵੀ ਆ ਕੇ ਫਰਿਆਦੀ ਹੋਇਆ ਸਿੱਖ ਕੌਮ ਨਾਲ ਖਲੋਤੀ ਹੈ। ਦੂਸਰੇ ਪਾਸੇ ਮੈਂ ਸਮਝਦਾ ਵੀ ਇਹ ਸਾਡੇ ਸਪੋਰਟ ਬੇਸ ਨੂੰ ਵੀ ਵਧਾਉਂਦਾ ਹੈ। ਜੇ ਹਰਿਆਣਾ ਔਰ ਵੈਸਟਰਨ ਯੂਪੀ ਇਹ ਪੰਜਾਬ ਦੇ ਨਾਲ ਇੱਕ ਸੁਰਤਾ ਆਉਣ ਵਾਲੇ, ਹਾਲਾਂ ਇਹ ਬੇਬੀ ਸਟੈਪ ਨੇ, ਇਹ ਨਹੀਂ ਹੈ ਵੀ
ਇਮੀਡੀਏਟ ਬਾਅਦ ਇਹਨਾਂ ਦੀ ਹਿੰਦੂ ਤਵੀਆਂ ਦੀ ਗੰਦੀ ਪੋਲਿਟਿਕਸ ਖਤਮ ਹੋ ਜਾਏਗੀ। ਲੇਕਿਨ ਲੌਂਗ ਟਰਮ ਅਸੀਂ ਸਮਝਦੇ ਹਾਂ ਵੀ ਔਰ ਜਸਟਿਸ ਦਾ ਤਕਾਜ਼ਾ ਵੀ ਇਹੀ ਹੈ ਔਰ ਸਿੱਖੀ ਦਾ ਤਕਾਜ਼ਾ ਵੀ ਇਹੀ ਹੈ। ਸੋ ਮੈਨੂੰ ਇਹ ਲੱਗਾ ਕਿ ਭਾਈ ਭਾਵੇਂ ਕੱਲ ਉਹਨਾਂ ਦੀ ਸਿੰਬੋਲਿਕ ਮੀਟਿੰਗ ਸੀ ਪਰ SGPC ਦਾ ਫੋਰਨ ਡੈਲੀਗੇਸ਼ਨ ਭੇਜਣ ਦਾ ਫੈਸਲਾ ਜਿਹੜਾ ਹੈ ਇਹ ਪੋਜ਼ਿਟਿਵ ਹੈ। ਹਾਲਾਂ ਨਾਲ ਦੀ ਨਾਲ ਉਹ ਫੂਕ ਕੱਢਣ ਵਾਲੇ ਫੈਸਲੇ ਵੀ ਕਰ ਲੈਂਦੇ ਨੇ ਕਿ ਜੀ ਜਦੋਂ ਸਾਰੀ ਆਪੋਜੀਸ਼ਨ ਖੜੀ ਹੈ ਕਿ ਵੀ ਅਸੀਂ ਪ੍ਰੈਜ਼ੀਡੈਂਸ਼ੀਅਲ ਜਿਹੜੀ ਪਾਰਲੀਮੈਂਟਰੀ ਬਿਲਡਿੰਗ ਦੇ ਉਦਘਾਟਨ ਦਾ ਬਾਈਕਾਟ ਕਰ ਰਹੇ ਹਾਂ, ਸੁਖਬੀਰ ਸਿੰਘ ਬਾਦਲ ਤੇ ਆਂਟੀ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਉੱਥੇ ਜਾ ਰਹੇ ਨੇ। ਉਹ ਕਹਿੰਦੇ ਉਹਨਾਂ ਦਾ ਦਲਜੀਤ ਸਿੰਘ ਚੀਮਾ ਕਹਿੰਦਾ ਜੀ ਇੰਨਾ ਸ਼ੁਭ ਸ਼ਗਨ, ਲੋਕਤੰਤਰ ਦਾ ਸ਼ਗਨ ਔਰ ਇਸ ਦਾ ਵਿਰੋਧ ਕਰਨਾ ਤੇ ਫਲਾਣਾ, ਕਿਉਂਕਿ ਉਹ ਤਰਲੇ ਕਰ ਰਹੇ ਨੇ ਕਿ ਭਾਈ ਅਬ ਤੋਂ मान जाओ, हमें वापस ले लो, ਅਸੀਂ ਉਸੇ ਹੀ ਤਨਖਾਹ ਤੇ ਕੰਮ ਕਰਾਂਗੇ ਨਾ। ਉਹ ਨੌਕਰ ਮਾਲਕ ਦੇ ਹੁੰਦੇ ਨਾ ਕਿ ਵੀ ਜੇ ਮੈਨੂੰ ਮੇਰੀ ਤਨਖਾਹ ਨਾ ਵਧਾਈ ਤੇ ਮੈਂ ਫਿਰ ਉਹਨੇ ਕਿਹਾ ਫਿਰ ਕੀ ਕਹਿੰਦੇ ਫਿਰ ਉਸੇ ਹੀ ਤਨਖਾਹ ਤੇ ਕੰਮ ਕਰਾਂਗੇ। ਸੋ ਉਹ ਤਾਂ ਹੁਣ ਤਿਆਰ ਨੇ ਉਸੇ ਕੀ ਕਹਿੰਦੇ ਅੱਧੀ ਕਰ ਦਿਓ ਤਨਖਾਹ ਪਰ ਸਾਡੇ ਤੇ ਛਾਪੇ ਨਾ ਮਾਰਿਓ, ਸਾਨੂੰ ਨਾਲ ਹੀ ਰੱਖੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਿੱਚ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨ ਆ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।